ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਅਸੀਂ ਪਹੁੰਚੇ ਹੋਏ ਹਾਂ ਵਾਸ਼ਿੰਗਟਨ ਡੀਸੀ। ਆਪਾਂ ਜਿੱਦਾਂ ਤੁਸੀਂ ਦੇਖ ਰਹੇ ਹੋ ਪਿੱਛੇ ਕੈਪੀਟਲ ਹਿੱਲ ਦੇ ਬਾਹਰ ਖੜੇ ਹਾਂ। ਸੈਨੇਟ ਦੇ ਬਾਹਰ ਆਪਾਂ ਇਸ ਟਾਈਮ ਖੜੇ ਹਾਂ, ਜਿੱਥੇ ਕਿ ਅੱਜ 1984 ਦੀ ਰਿਮੈਂਬਰੈਂਸ ਦੇ ਵਿੱਚ, ਉਸ ਦੀ ਯਾਦ ਦੇ ਵਿੱਚ ਸੈਰੇਮਨੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਕਰਵਾਈ ਜਾ ਰਹੀ ਆ। ਸੈਨੇਟ ਦੇ ਵਿੱਚ ਅਰਦਾਸ ਦੇ ਨਾਲ ਇਹ ਸੈਰੇਮਨੀ ਦੀ ਜਿਹੜੀ ਉਹ ਸ਼ੁਰੂਆਤ ਹੋਣੀ ਆ। ਉਸ ਤੋਂ ਬਾਅਦ ਦੇ ਵਿੱਚ ਕਾਂਗਰਸਮੈਨ ਤੇ ਹੋਰ ਜਿਹੜੇ ਲਾਅ ਮੇਕਰਸ ਆ ਉਹ ਸਿੱਖ ਸੰਗਤਾਂ ਦੇ ਨਾਲ ਆ ਕੇ ਮਿਲਣਗੇ। 1984 ਦੇ ਵਿੱਚ ਜੋ 1984 ਦੇ ਵਿੱਚ ਜੈਨੋਸਾਈਡ ਹੋਇਆ, ਕਤਲੇਆਮ ਹੋਇਆ, ਜੋ ਅਟੈਕ ਕੀਤਾ ਗਿਆ, ਉਸ ਨੂੰ ਆਪਾਂ ਰਿਮੈਂਬਰ ਕਰਾਂਗੇ। ਆਪਣੇ ਨਾਲ ਅਮਰੀਕਨ ਸਿੱਖ ਕਾਕਸ, ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਹੋਰ ਦੂਰੋਂ ਨੇੜਿਓਂ ਜਿਹੜੇ ਗੁਰਦੁਆਰਾ ਦੇ ਪ੍ਰਬੰਧਕ ਤੇ ਹੋਰ ਜਿਹੜੀਆਂ ਸਿੱਖ ਸੰਗਤਾਂ ਆ ਉਹ ਪਹੁੰਚੀਆਂ ਹੋਈਆਂ ਆ। ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਇੱਥੇ ਚੱਲ ਕੇ ਇਹ ਸਪੈਸ਼ਲ ਜਿਹੜਾ ਪ੍ਰੋਗਰਾਮ ਹੈ ਅੱਜ ਸੈਨੇਟ ਦੇ ਵਿੱਚ ਅਰਦਾਸ ਦਾ। ਉੱਦਾਂ ਤਾਂ ਅਸੀਂ ਹਾਊਸ ਤੇ ਸੈਨੇਟ 'ਚ ਕਈ ਸਾਲਾਂ ਤੋਂ ਹਰ ਸਾਲ ਅਰਦਾਸ ਕਰਵਾ ਰਹੇ ਹਾਂ, ਪਰ ਦਿਸ ਅਰਦਾਸ ਹੈਜ਼ ਅ ਸਪੈਸ਼ਲ ਸਿਗਨੀਫੀਕੈਂਸ ਜੀ। ਉਹਦੇ ਰੀਜ਼ਨ ਜਿਹੜੇ ਨੇ, ਇੱਕ ਤਾਂ ਇਹ ਹੈ ਵੀ ਅਮਰੀਕਾ ਦੀ 250 ਸਾਲਾ ਜਿਹੜੀ ਹੈ ਸੈਲੀਬ੍ਰੇਸ਼ਨ ਐਨੀਵਰਸਰੀ ਦੀ, ਤੇ ਇਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ ਸੀ ਫਿਲਾਡੈਲਫੀਆ ਵਿੱਚ 4 ਜੁਲਾਈ 1776 ਜੀ। ਸੋ ਦੈਟ ਇਜ਼ ਵਨ ਥਿੰਗ ਵੀ ਵਾਂਟ ਟੂ ਰੈਕੋਗਨਾਈਜ਼। ਸੈਕਿੰਡ ਥਿੰਗ ਹੈਗਾ 29 ਮਈ ਸਿਮਿਲਰ ਬੇਸਿਸ ਤੇ 29 ਅਪ੍ਰੈਲ 1986 'ਚ ਸਰਬੱਤ ਖਾਲਸਾ ਜਿਹੜੀ ਕਿ ਅਕਾਲ ਤਖਤ ਤੋਂ ਬੁਲਾਈ ਗਈ ਸੀ ਜੀ, ਉਹਦੇ ਵਿੱਚ ਸਾਰੇ ਸਿੱਖਾਂ ਦਾ, ਗਲੋਬਲ ਸਿੱਖਾਂ ਦੇ ਨੁਮਾਇੰਦੇ ਉੱਥੇ ਪਹੁੰਚੇ ਸੀ। ਸਪੈਸ਼ਲ ਅਸੈਂਬਲੀ ਹੋਈ ਉਸੇ ਸਿਮਿਲਰ ਲਾਈਨਸ ਤੇ ਜਿੱਦਾਂ ਅਮਰੀਕਾ ਨੇ ਕੀਤੀ ਸੀ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਅਸੀਂ ਆਜ਼ਾਦੀ ਲੈਣੀ ਹੈ ਤੇ ਸੈਪਰੇਟ ਮੁਲਕ ਯੂਨਾਈਟਿਡ ਸਟੇਟਸ ਬਣਾਉਣਾ। ਸਿੰਘਾਂ ਨੇ ਵੀ ਅਰਦਾਸ ਕੀਤੀ ਇੱਕ 5 ਮੈਂਬਰੀ ਪੰਥਕ ਕਮੇਟੀ ਨੂੰ ਯੂਜ਼ ਕਰਕੇ ਵੀ ਅਸੀਂ ਇੱਕ ਨਵਾਂ ਇੰਡੀਪੈਂਡੈਂਟ ਨੇਸ਼ਨ ਜਿਹੜਾ ਖਾਲਿਸਤਾਨ ਕ੍ਰੀਏਟ ਕਰਨਾ ਜੀ। ਸੋ ਉਹਦੀ ਇਹ 40th ਐਨੀਵਰਸਰੀ ਹੈ ਅੱਜ ਇਸ ਸਾਲ 'ਚ। ਅਤੇ ਥਰਡ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਅਸੀਂ ਹਰ ਸਾਲ ਕਰਦੇ ਹਾਂ, 42nd ਐਨੀਵਰਸਰੀ ਆਫ ਬਲੂ ਸਟਾਰ ਆਪਰੇਸ਼ਨ, ਜਿਹੜਾ ਕਿ ਸਿੱਖਾਂ ਦਾ ਸਭ ਤੋਂ ਹੋਲੀ ਐਂਡ ਹੋਲੀਐਸਟ ਸ਼ਰਾਈਨ ਜਿਹੜੀ ਹੈ, ਉਹਦੇ 'ਤੇ ਇੰਡੀਅਨ ਆਰਮੀ ਨੇ ਕਈ ਡਿਵੀਜ਼ਨਸ ਲੈ ਕੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ। ਗੁਰੂ ਤੇਗ ਬਹਾਦਰ ਜੀ ਦਾ ਉਸ ਦਿਨ ਐਨੀਵਰਸਰੀ ਮਨਾ ਜੀ, ਗੁਰੂ ਅਰਜਨ ਦੇਵ ਜੀ ਦੀ ਐਨੀਵਰਸਰੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਦੀ ਇੱਕ ਕੰਬੀਨੇਸ਼ਨ ਹੈ, ਇਸ ਕਰਕੇ ਦਿਸ ਇਜ਼ ਅ ਸਪੈਸ਼ਲ ਸਿਗਨੀਫਿਕੈਂਸ। ਦੂਰੋਂ ਨੇੜੇ ਆਪਣੇ ਕੋਲ ਕਾਫੀ ਜਿਹੜੇ ਨੇ ਸਿੰਘ ਥਰੂ ਆਊਟ ਦਾ ਕੰਟਰੀ ਪਹੁੰਚੇ ਨੇ, ਕੈਲੀਫੋਰਨੀਆ, ਟੈਕਸਾਸ, ਨਿਊ ਜਰਸੀ, ਵਰਜੀਨੀਆ, ਮੈਰੀਲੈਂਡ, ਨਿਊਯਾਰਕ, ਸਾਰੇ ਵੀ ਸੋ ਦੇ ਆਰ ਮੋਸਟ ਵੈਲਕਮ। ਅਤੇ ਤੁਹਾਡਾ ਹੋਰ ਵੀ ਜ਼ਿਆਦਾ ਟਾਈਮ ਨਹੀਂ ਮੈਂ ਲੈਂਦਾ ਤੇ ਵੀ ਵਿਲ ਟਾਕ ਅਬਾਊਟ ਇਟ ਲੇਟਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਪ੍ਰਤਾਪ ਢਿੱਲੋਂ, ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਪਾਈਨ ਹਿੱਲ, ਨਿਊ ਜਰਸੀ। ਸੋ ਕਿਵੇਂ ਮਹਿਸੂਸ ਹੋ ਰਿਹਾ ਵੀ ਇਹ ਇੰਪੋਰਟੈਂਟ ਆ? ਇਹ ਬਹੁਤ ਇੰਪੋਰਟੈਂਟ ਆ। ਸਾਨੂੰ ਆਪਣੀ ਕੌਮ ਵਾਸਤੇ ਸਾਰੇ ਕੰਮ ਕਰਨੇ ਚਾਹੀਦੇ ਆ ਜੀ, ਅੱਗੇ ਲੱਗ ਕੇ ਆ। ਬਿਲਕੁਲ। ਆਪ ਜੀ ਦਾ ਨਾਮ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਵੀਰ ਸਿੰਘ ਮੰਗਟ ਜੀ, ਕਨੈਕਟੀਕਟ ਤੋਂ ਆਏ, ਨੌਰਵਕ ਤੋਂ ਜੀ। ਇਹ ਸਾਨੂੰ ਬਹੁਤ ਜ਼ਰੂਰੀ ਸੀਗੀ, ਸਾਨੂੰ ਸਾਡੀ ਇੱਥੇ ਕਮਿਊਨਿਟੀ ਦੇ ਸੇਵ ਕਰਨੀ, ਕਿਉਂਕਿ 9/11 ਤੋਂ ਬਾਅਦ ਸਾਡੀ ਮਿਸ ਆਇਡੈਂਟੀ ਬਹੁਤ ਹੋਈ ਆ। ਇਹ ਪੈਨਸਿਲਵੇਨੀਆ ਦੇ, ਨਿਊ ਜਰਸੀ ਨੇ ਇੰਨੀ ਐਫਰਟਸ ਕੀਤੇ ਆ, ਸਾਨੂੰ ਸੈਨੇਟ ਦੇ ਵਿੱਚ ਅਰਦਾਸ ਕਰਨ ਦਾ ਮੌਕਾ ਮਿਲਿਆ। ਇਹਦੇ ਨਾਲ ਸਾਡੀ ਆਇਡੈਂਟੀ ਵੱਧਦੀ ਆ, ਸਾਨੂੰ ਮਿਸਲੀਡ ਨਹੀਂ ਹੋਊਗਾ। ਹੁਣ ਸਾਡੀ ਇੱਜ਼ਤ ਹੋ ਰਹੀ ਹੈ, ਰਿਸਪੈਕਟ ਹੋ ਰਹੀ ਹੈ। ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਆ, ਇਹਨਾਂ ਨੇ ਐਫਰਟਸ ਕੀਤੀ ਆ, ਸਾਨੂੰ ਅਰਦਾਸ ਕਰਨ ਦਾ ਮੌਕਾ ਮਿਲਿਆ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ। ਆਪ ਸੰਗਤ ਦਾ ਸਾਰਾ ਮੈਸੇਜ ਸਾਡਾ ਪਹੁੰਚਾ ਰਹੇ ਹੋ। ਯੂਨਿਟ ਹੋਣ ਦੀ ਲੋੜ ਆ, ਸਾਨੂੰ ਇਕੱਠੇ ਹੋਣ ਦੀ ਲੋੜ ਆ। ਸਾਨੂੰ ਇੱਕ ਪਲੇਟਫਾਰਮ ਥੱਲੇ ਆ ਕੇ ਸੀ, ਇੱਕ ਨਿਸ਼ਾਨ ਥੱਲੇ ਆ ਕੇ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਆਪ ਜੀ ਦਾ ਨਾਮ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਬੰਸ ਸਿੰਘ ਢਿੱਲੋਂ, ਗੁਰਦੁਆਰਾ ਪਾਈਨ ਹਿੱਲ, ਨਿਊ ਜਰਸੀ ਤੋਂ। ਅੱਜ ਅਸੀਂ ਸਾਰੇ ਇੱਥੇ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਮਰਪਿਤ ਇੱਥੇ ਸਾਰੇ ਇਕੱਠੇ ਹੋਏ ਆ। ਤੇ ਬਹੁਤ ਖੁਸ਼ੀ ਆ, ਦੂਰੋਂ ਦੂਰੋਂ ਆਪਣੇ ਨੁਮਾਇੰਦੇ ਵੱਖ-ਵੱਖ ਸਟੇਟਾਂ ਤੋਂ ਇੱਥੇ ਪਾਰਟਿਸਿਪੇਟ ਕਰਨ ਆਏ ਆ। ਔਰ ਇਹਨਾਂ ਦੀ ਮਿਹਨਤ ਦਾ ਸਦਕਾ ਇਹ ਅੱਗੇ ਗੌਰਮੈਂਟ ਵੱਲੋਂ ਇੱਕ ਬਿੱਲ ਵੀ ਪਾਸ ਹੋ ਰਿਹਾ, ਅਮਰੀਕਨ ਸਿੱਖ ਐਂਟੀ ਡਿਸਕ੍ਰਿਮੀਨੇਸ਼ਨ ਸਿੱਖ। ਇਹ ਬਿੱਲ ਜਿਹੜਾ ਪਾਸ ਹੋ ਰਿਹਾ, ਇਹ ਸਾਰੀ ਇਹਨਾਂ ਦਾ ਯੂਨਾਈਟ ਇਕੱਠੇ ਹੋਣ ਦਾ ਬੜਾ ਵੱਡੀ ਇਹਨਾਂ ਦੀ ਮੁਹਿੰਮ ਆ।
ਸਾਨੂੰ ਅਸੀਂ ਆਪਣੀ ਸਿੱਖਾਂ ਦੀ ਹੋਂਦ ਜਿਹੜੀ ਆ ਉਹ ਦੂਰ ਨੇੜੇ ਤਾਈਂ ਇਹਨਾਂ 'ਚ ਵਿਖਾ ਸਕੇ ਆ, ਕਿਉਂਕਿ 9/11 ਤੋਂ ਬਾਅਦ ਸਾਡੇ ਸਿੱਖਾਂ ਦਾ ਬੜਾ ਨੁਕਸਾਨ ਹੋਇਆ, ਬੜਾ ਡਿਸਕ੍ਰਿਮੀਨੇਸ਼ਨ ਹੋਇਆ, ਔਰ ਇਹ ਸਰਕਾਰ ਦਾ ਬੜਾ ਚੰਗਾ ਉਦਮ ਆ। ਔਰ ਇਹ ਸਾਰੇ ਜਿੰਨੇ ਜਥੇਬੰਦੀਆਂ ਜਾਂ ਜਿੰਨੇ ਸਿੱਖ ਨੁਮਾਇੰਦੇ ਇੱਥੇ ਇਕੱਠੇ ਹੋਏ ਆ ਆਪਣੀ ਹੋਂਦ ਦਰਸਾਉਣ ਵਾਸਤੇ, ਅਸੀਂ ਬੜੇ ਕਾਮਯਾਬ ਹੋਏ ਆ। ਸੋ ਸਾਰਿਆਂ ਦਾ ਬੜਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪ ਜੀ ਦਾ ਨਾਮ? ਮੇਰਾ ਨਾਮ ਰਜਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ? ਮੈਂ ਨਿਊਯਾਰਕ ਤੋਂ ਬਾਬਾ ਬੰਦਾ ਸਿੰਘ ਬਹਾਦਰ ਐਂਟਰੈਂਸ ਸੁਸਾਇਟੀ ਦੇ ਅਸੀਂ ਸੇਵਾਦਾਰ ਹਾਂ ਜੀ। ਮੈਂ ਅੱਜ ਇੱਥੇ ਪਹੁੰਚੇ ਹੋਏ ਸਾਰੇ ਸੱਜਣਾਂ ਦਾ ਪਹਿਲਾਂ ਧੰਨਵਾਦ ਕਰਦਾ ਹਾਂ। ਦੂਜਾ ਜਿਹੜਾ ਸਭ ਤੋਂ ਵੱਡਾ ਅੱਜ ਉਪਰਾਲਾ ਕੀਤਾ ਗਿਆ ਹੈ, ਅਮਰੀਕਨ ਸਿੱਖ ਕਾਕਸ ਕਮੇਟੀ ਹੈ ਜਿਹੜੀ ਆਪਣੀ ਉਹਦੇ ਵੱਲੋਂ, ਤੇ ਸਿੱਖ ਕੋਆਰਡੀਨੇਟ ਈਸਟ ਕੋਸਟ ਕਮੇਟੀ, ਇਹਨਾਂ ਨੇ ਰਲ ਮਿਲ ਕੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ। ਕਿਉਂਕਿ ਜਿੱਦਾਂ ਅੱਜ ਆਪਾਂ ਦੱਸ ਰਹੇ ਹਨ ਵੀ ਘੱਲੂ ਘਰ ਆਪਣਾ 42 ਐਨਵਰਸਰੀ ਉਹਨਾਂ ਦੇ ਉੱਪਰ ਯਾਦ ਕਰਨਾ ਸਿੰਘਾਂ ਨੂੰ, ਤੇ ਦੂਜਾ ਇੱਥੇ ਵੀ ਜਿਹੜਾ 250 ਸਾਲਾ ਆਪਣਾ ਆਜ਼ਾਦੀ ਦਿਵਸ ਆਇਆ ਉਹ ਵੀ ਗੱਲ ਹੋਊਗੀ। ਦੂਜਾ ਆਪਣਾ ਜਿਹੜਾ 29 ਅਪ੍ਰੈਲ 1986 ਨੂੰ ਸਾਡੇ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ, ਐਲਾਨਨਾਮਾ, ਉਹਦੇ ਸੰਬੰਧੀ ਵੀ ਗੱਲਬਾਤ ਹੋਊਗੀ। ਤੇ ਵੱਡੀ ਗੱਲ ਇਹ ਹੈ ਕਿਉਂਕਿ ਅੱਜ ਤੱਕ ਇੰਡੀਆ ਦੇ ਵਿੱਚ ਸਾਨੂੰ ਆਪਣੇ ਹਿੰਦੂਏ ਕਿਹਾ ਜਾਂਦਾ ਹੈ, ਸਿੱਖ ਕੌਮ ਨੂੰ, ਜਿਹੜੀ ਆਰਟੀਕਲ 25 ਧਾਰਾ ਇਹਦੇ ਵਿੱਚ। ਪਰ ਇੱਥੇ ਇਹ ਗੱਲ ਤੋਂ ਸਾਨੂੰ ਖੁਸ਼ੀ ਹੋਣੀ ਚਾਹੀਦੀ ਵੀ ਜਦੋਂ ਸਾਡਾ ਅੱਜ ਅਰਦਾਸ ਹੋਣੀ ਸਾਡੇ ਵੱਲੋਂ, ਐਟੋਮੈਟਿਕਲੀ ਸਾਨੂੰ ਵੱਖਰੀ ਕੌਮ ਦਾ ਇੱਕ ਦਰਜਾ ਜਿਹੜਾ ਮਿਲਿਆ ਵਾ, ਸਾਨੂੰ ਕਹਿਣ ਦੀ ਲੋੜ ਨਹੀਂ, ਇਹਨਾਂ ਨੂੰ ਪਤਾ ਲੱਗ ਗਿਆ ਵੀ ਸਿੱਖ ਇੱਕ ਵੱਖਰੀ ਕੌਮ ਹੈ। ਸੋ ਇਹ ਬਹੁਤ ਵੱਡਾ ਉਪਰਾਲਾ ਹੈ। ਅਸੀਂ ਬਹੁਤ ਇਸ ਸਿਸਟਮ ਵਿੱਚ ਰਹਿ ਕੇ ਇੱਥੇ ਦੇ ਵਿੱਚ ਉਪਰਾਲਾ ਕਰ ਰਹੇ, ਜਿਹੜਾ ਸਾਡਾ ਮਕਾਮ ਹੈ ਖਾਲਿਸਤਾਨ, ਅਸੀਂ ਉਸ ਮਕਾਮ ਨੂੰ ਪੂਰਾ ਕਰਨਾ ਸਟੈਪ ਬਾਈ ਸਟੈਪ। ਇਹ ਇੱਕ ਪਹਿਲਾ ਸਟੈਪ ਹੈ। ਸੋ ਮੈਂ ਆਪਣੇ ਵੱਲੋਂ ਸਾਰੇ ਜਿਹੜੇ ਇੱਥੇ ਮੀਡੀਆ ਪਹੁੰਚਿਆ ਹੈ, ਆਪਣਾ USA ਰੇਡੀਓ, PTC ਚੈਨਲ, ਹੋਰ ਜਿੰਨੇ ਵੀ ਇੱਥੇ ਆਪਣੇ ਪ੍ਰੈਸ ਮੀਡੀਆ ਵਾਲੇ ਪਹੁੰਚੇ, ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਕਿਉਂਕਿ ਅੱਜ ਦੀ ਜਿਹੜੀ ਗੱਲ, ਮੀਡੀਆ ਬਹੁਤ ਜ਼ਰੂਰੀ ਹੈ। ਇਹਨੂੰ ਥੰਮ ਕਿਹਾ ਆਪਣਾ ਚੌਥਾ ਥੰਮ ਇਹ ਕਿਸੇ ਵੀ, ਜਦੋਂ ਆਪਾਂ ਕੋਈ ਪ੍ਰੋਗਰਾਮ ਕਰਦੇ, ਕੰਟਰੀ ਵੀ ਲਾ ਲਓ ਸਾਰਿਆਂ ਦਾ, ਤੇ ਇਹ ਸਾਡੀ ਆਵਾਜ਼ ਸੱਜ ਸਾਰੇ ਪਾਸੇ ਪਹੁੰਚਣੀ। ਮੈਂ ਚੇਚੇ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਜੀ, ਕੀ ਨਾਮ ਹੈ ਜੀ ਆਪਦਾ? ਮੇਰਾ ਨਾਮ ਹਰਦੀਪ ਸਿੰਘ ਪੱਡਾ ਜੀ, ਮੈਂ ਗਲੈਨ ਰੌਕ ਗੁਰਦੁਆਰਾ ਤੋਂ ਆਇਆ ਜੀ। ਤੇ ਅੱਜ ਬੜੀ ਮਤਲਬ ਕਿ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਇਕੱਤਰ ਹੋਈਆਂ। ਤੇ ਅੱਜ ਅਸੀਂ ਇੱਥੇ ਦੀ ਕੈਪੀਟਲ ਹਿੱਲ ਵਿਖੇ ਜਿਹੜੀ ਇਹਨਾਂ ਦੀ ਓਪਨਿੰਗ ਸੈਨੇਟਰ ਦੀ ਹੋਣੀ ਹੈ, ਉਹਦੇ ਵਿੱਚ ਅਰਦਾਸ ਦਿਵਸ ਦੇ ਤੌਰ ਤੇ ਵੀ ਇਕੱਠੇ ਹੋਵਾਂਗੇ ਤੇ ਸਾਰਿਆਂ ਨੂੰ ਮਤਲਬ ਕਿ ਆਪਣੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਦੂਰੋਂ ਨੇੜਿਓਂ ਸਾਰੀਆਂ ਸੰਗਤਾਂ ਪਹੁੰਚੀਆਂ ਆ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਬੜਾ ਉਤਸ਼ਾਹ ਆ। ਸੋ ਆਈਡੈਂਟੀਟੀ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ ਲੈ ਕੇ, ਤੇ ਸਿੱਖਾਂ ਨੂੰ ਇੱਕ ਵੱਖਰੇ ਕੌਮ ਦੇ ਉੱਤੇ ਮਾਨਤਾ ਦੇ ਤੌਰ ਦੇ ਉੱਤੇ ਜਿਹੜੇ ਦਿਨ ਆ ਬੜੇ ਇੰਪੋਰਟੈਂਟ ਤੌਰ ਦੇ ਉੱਤੇ ਦੇਖੇ ਜਾਂਦੇ। ਵੀਰ ਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪ ਜੀ ਦਾ ਸ਼ੁਭ ਨਾਮ? ਸੁਖਵਿੰਦਰ ਸਿੰਘ, ਕਿਹੜੀ ਜਗ੍ਹਾ ਤੋਂ ਆਏ ਜੀ? ਡੈਲਸ ਟੈਕਸਸ ਤੋਂ। ਜੀ, ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਬਾਰੇ? ਦੇਖੋ, ਜਦੋਂ ਅਸੀਂ ਡਿਸੀਜਨ ਮੇਕਿੰਗ ਦੀ ਗੱਲ ਦੇਖਦੇ ਹਾਂ, ਜਿੰਨੇ ਦੁਨੀਆ ਦੇ ਡਿਸੀਜਨ ਹੈ ਪਹਿਲਾਂ ਲੰਡਨ ਦੀ ਧਰਤੀ ਤੋਂ, ਇੰਗਲੈਂਡ ਤੋਂ ਹੋਇਆ ਕਰਦੀ ਸੀ। ਅੱਜ ਜਿਹੜੀ ਵਰਲਡ ਦੀ ਡਿਸੀਜਨ ਮੇਕਿੰਗ ਆ ਉਹ ਵਾਸ਼ਿੰਗਟਨ DC ਤੋਂ ਹੁੰਦੀ ਆ। ਸੋ ਸਾਡੇ ਵੀਰਾਂ ਦਾ ਬਹੁਤ ਵੱਡਾ ਇਹ ਉਪਰਾਲਾ ਹੈਗਾ, ਜਿਹੜਾ ਕਿ 1984 ਦੇ ਵਿੱਚ ਜੋ ਜੈਨੋਸਾਈਡ ਸਿੱਖਾਂ ਦਾ ਹੋਇਆ, ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਇਸ ਕੈਪੀਟਲ ਹਿੱਲ ਤੋਂ ਗੱਲ ਕਰ ਰਹੇ ਹਾਂ। ਤੇ ਪੂਰੀ ਦੁਨੀਆ ਨੂੰ ਇਹ ਮੈਸੇਜ ਆ ਰਿਹਾ ਕਿ ਸਾਡੇ ਨਾਲ ਕੀ ਵਾਪਰਿਆ। ਉਹਦੇ ਤੋਂ ਬਾਅਦ ਜਦੋਂ ਕਾਂਗਰਸਮੈਨ, ਸੈਨੇਟਰ ਸਾਨੂੰ ਦੇਖਦੇ ਆ ਵੀ ਸਾਡੀ ਨਾਲ ਵਾਕਿਆ ਹੀ ਇਸ ਤਰ੍ਹਾਂ ਹੋਇਆ, ਤੇ ਸਾਨੂੰ ਗੱਲ ਸਮਝਾਉਣੀ, ਗੱਲ ਐਕਸਪਲੇਨ ਕਰਨੀ ਜਿਹੜੀ ਉਹ ਈਜ਼ੀ ਹੋ ਜਾਂਦੀ ਆ ਕਿ ਜੇ ਭਾਰਤ ਵੱਲੋਂ ਜਾਂ ਹੋਰ ਲੋਕਾਂ ਵੱਲੋਂ, ਕਮਿਊਨਿਟੀਆਂ ਵੱਲੋਂ ਇਹ ਕਿਹਾ ਜਾਂਦਾ ਕਿ ਸਿੱਖਾਂ ਦੇ ਨਾਲ ਇਹ ਡਿਜ਼ਰਵ ਕਰਦੇ ਸੀਗੇ, ਇੱਦਾਂ ਹੋਣੀ ਚਾਹੀਦੀ ਆ। ਪਰ ਅਸਲ ਸੱਚਾਈ ਜਿਹੜੀ ਆ ਜਦੋਂ ਇਸ ਪਲੇਟਫਾਰਮ ਤੋਂ ਜਾਂਦੀ ਆ ਤੇ ਉਹ ਕੋਈ ਮਾਇਨਾ ਰੱਖਦੀ ਆ, ਤੇ ਉਹ ਬਹੁਤ ਸਟਰੋਂਗ ਜਿਹੜੀ ਆ ਉਹ ਮੈਸੇਜ ਜਾਂਦਾ ਆ ਜੀ। ਧੰਨਵਾਦ ਜੀ, ਬੜੀ ਮਿਹਰਬਾਨੀ। ਸੋ ਜਿੱਦਾਂ ਤੁਸੀਂ ਦੇਖ ਰਹੇ ਆ ਵੀ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੀ ਆ ਸੰਗਤਾਂ ਪਹੁੰਚੀਆਂ ਹੋਈਆਂ ਆ, ਤੇ ਇਸ ਜਿਹੜਾ 1984 ਦੇ ਰਿਮੈਂਬਰੈਂਸ ਡੇ ਨੂੰ ਉਸ ਸੈਰੇਮਨੀ ਦੇ ਵਿੱਚ ਪਹੁੰਚੇ ਆ। ਅਰਦਾਸ ਹੋਣੀ ਆ ਸੈਨੇਟ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉੱਥੇ ਕਾਂਗਰਸਮੈਨ, ਜਿਹੜੇ ਵੀ ਲਾਅ ਮੇਕਰ ਉਹ ਪਹੁੰਚਣਗੇ। ਉਹ ਵੀ ਕਵਰੇਜ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਇੱਦਾਂ ਹੀ ਜਿਹੜੀ ਦੇਖੋਗੇ। ਸੋ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ, ਕਵਰੇਜ ਜਾਰੀ ਰਹੇਗੀ। ਸਤਿ ਸ਼੍ਰੀ ਅਕਾਲ। ਸੋ ਕਵਰੇਜ ਆਪਾਂ ਜਿਹੜੀ ਜਾਰੀ ਕਰ ਰਹੇ ਹਾਂ ਵਾਸ਼ਿੰਗਟਨ DC ਤੋਂ, ਜਿੱਥੇ ਕਿ ਅੱਜ 1984 ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਯਾਦ ਕਰਨ ਦੇ ਲਈ, ਉਹ ਦਿਹਾੜੇ ਨੂੰ ਜਿਹੜਾ ਉਹ ਯਾਦ ਕੀਤਾ ਜਾਣਾ। ਸੈਨੇਟ ਦੇ ਵਿੱਚ ਅਰਦਾਸ ਜਿਹੜੀ ਉਹ ਹੋਣੀ ਆ। ਆਪਣੇ ਨਾਲ ਹੋਰ ਵੀ ਦੂਰੋਂ ਨੇੜਿਓਂ ਪਹੁੰਚੀਆਂ ਜਿਹੜੀਆਂ ਸੰਗਤਾਂ, ਸਿੱਖ ਸੰਗਤਾਂ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਵੀਰ ਜੀ, ਵਾਹਿਗੁਰੂ ਖਾਲਸਾ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਖਸ਼ੀਸ਼ ਸਿੰਘ ਮੈਰੀਲੈਂਡ ਤੋਂ। ਆਪਾਂ ਦੇਖ ਰਹੇ ਹਾਂ ਕਿ ਕੈਪੀਟਲ ਹਿੱਲ ਪਿੱਛੇ ਆਪ ਦੇਖ ਹੀ ਰਹੇ ਹੋ ਕਿ ਸੰਗਤਾਂ ਬਹੁਤ ਦੂਰੋਂ ਸਿੰਘ ਚੱਲ ਚਲਾ ਕੇ ਇੱਥੇ ਆਏ ਹੈਗੇ ਆ। ਆਪ ਸਭ ਨੂੰ ਪਤਾ ਹੀ ਹੈਗਾ ਕਿ ਪਿਛਲੇ ਬਹੁਤ ਸਾਲਾਂ ਤੋਂ ਅਸੀਂ ਇੱਥੇ ਇਕੱਤਰ ਹੋ ਰਹੇ ਹਾਂ ਤੇ ਅੱਜ ਵੀ ਇੱਥੇ ਕੈਪੀਟਲ ਹਿੱਲ ਦੇ ਉੱਤੇ ਅਰਦਾਸ ਹੋਣੀ ਆ, ਜਿਸ ਦੇ ਵਿੱਚ ਕਿ ਉਹਨਾਂ ਸਿੰਘਾਂ ਨੂੰ ਯਾਦ ਕੀਤਾ ਜਾਣਾ ਜਿਨ੍ਹਾਂ ਨੇ 84 ਦੇ ਵਿੱਚ ਸ਼ਹੀਦੀਆਂ ਪਾਈਆਂ ਹੈਗੀਆਂ। ਤੇ ਅਸੀਂ ਇਹਨਾਂ ਸਾਰੇ ਸਿੰਘਾਂ ਦਾ ਜਿਹੜੇ ਕਿ ਦੂਰ ਦਰੇਡਿਓਂ ਚੱਲ ਕੇ ਆਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਤੇ ਇਹ ਸਿੱਖ ਕਾਕਸ ਤੇ ਨਾਲ ਹੀ ਈਸਟ ਕੋਸਟ ਕਮੇਟੀ ਸਾਰਿਆਂ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਤੇ ਬੜਾ ਇਹਨਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਜੀਤ ਸਿੰਘ ਹੈ ਜੀ। ਮੈਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੋਸਾਇਟੀ ਦੇ ਜਨਰਲ ਸੈਕਟਰੀ ਹਾਂ ਜੀ। ਤੇ ਅੱਜ ਅਸੀਂ ਆਪਣੇ ਪਿੱਛੇ ਕਲਿੰਟਨ ਹਿੱਲ ਤੇ ਕੈਪੀਟਲ ਹਿੱਲ ਤੇ ਪਹੁੰਚੇ ਹੋਏ ਹਾਂ ਤਾਂ ਕਿ ਜਿਹੜਾ 1984 ਦੇ ਸ਼ਹੀਦਾਂ ਦੀ ਅੱਜ ਯਾਦ ਦੇ ਵਿੱਚ ਇੱਥੇ ਅਰਦਾਸ ਹੋਣੀ ਆ, ਅਸੀਂ ਉਹਦੇ ਵਿੱਚ ਸ਼ਾਮਲ ਹੋਏ ਤੇ ਹੋਰ ਵੀ ਸਿੱਖ ਸੰਗਤਾਂ ਬਹੁਤ ਇੱਥੇ ਨਿਊ ਜਰਸੀ, ਨਿਊਯਾਰਕ ਤੇ ਪੈਨਸਿਲਵਾਨੀਆ ਤੇ ਹੋਰ ਦੂਜੀਆਂ ਸਟੇਟਾਂ ਤੋਂ ਵੀ, ਕਨੈਕਟੀਕਟ ਵਗੈਰਾ, ਰਾਚੈਸਟਰ ਤੋਂ ਬਹੁਤ ਪਹੁੰਚੇ, ਹਜੇ ਹੋਰ ਵੀ ਆ ਰਹੇ ਨੇ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇੱਥੇ ਪਹੁੰਚ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਨਾਲ ਹਿੰਮਤ ਸਿੰਘ ਜੀ ਜਿਹੜੇ ਜੁੜ ਚੁੱਕੇ ਨੇ। ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਿੰਮਤ ਸਿੰਘ ਜੀ ਪਹੁੰਚੇ ਆ। ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਅਰਦਾਸ ਦੇ ਨਾਲ ਸ਼ੁਰੂਆਤ ਹੋਣੀ ਆ। 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਆ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਣਾ। ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਮੁੱਦਾ ਆ ਉਹ ਵੀ ਨਾਲ ਹੋਣਾ ਹੈ। ਸੋ ਕਿਵੇਂ ਦੇਖਦੇ ਆ ਅਜਿਹੇ ਇਵੈਂਟਸ ਨੂੰ? ਜੀ ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਤੇ ਪੰਜਾਬੀ ਰੇਡੀਓ USA ਨੂੰ ਦੇਖ ਰਹੇ ਦਰਸ਼ਕਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਕੈਪੀਟਲ ਹਿੱਲ ਤੇ ਜੁੜਨ ਦਾ ਮਕਸਦ ਤੁਸੀਂ ਦੱਸ ਹੀ ਦਿੱਤਾ ਕਿ ਹਰ ਸਾਲ ਜਿਹੜੀ ਅਰਦਾਸ ਹੁੰਦੀ ਆ ਪਾਰਲੀਮੈਂਟ 'ਚ ਅਮਰੀਕਾ ਦੀ 'ਚ। ਸੋ ਇਸ ਵਾਰੀ ਕਾਂਗਰਸ ਦੇ ਵਿੱਚ ਨਾ ਹੋ ਕੇ ਸੈਨੇਟ ਦੇ ਵਿੱਚ ਆਏ ਆ। ਸੋ ਸੈਨੇਟ ਦੇ ਵਿੱਚ ਅਰਦਾਸ ਜਿਹੜੀ ਆ ਜੂਨ 1984 ਦੇ ਔਰ ਅਰਦਾਸ ਦੇ ਵਿੱਚ ਜੇਕਰ ਜਿੱਥੇ ਅਮਰੀਕਨ ਜਿਹੜਾ ਅਸੀਂ ਇਸ ਵੇਲੇ ਇਸ ਸਾਲ 250 ਸਾਲਾ ਮਨਾ ਰਹੇ ਹਾਂ ਆਜ਼ਾਦੀ ਦੇ ਦਿਨ ਨੂੰ, ਸੋ ਉਹਦੇ ਨਾਲ ਕਨੈਕਟ ਕੀਤਾ ਆ ਜਿਹੜੀ ਡੈਕਲੇਰੇਸ਼ਨ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਹੋਈ ਆ। 40 ਵਰੇ ਉਹ ਵੀ ਹੋ ਗਏ ਆ। ਸੋ ਜਿੱਥੇ ਅਮਰੀਕਾ ਦੀ ਆਜ਼ਾਦੀ ਵਾਸਤੇ ਜਿੰਨੇ ਸ਼ਹਾਦਤਾਂ ਹੋਈਆਂ, ਜਿੰਨੀ ਸਟਰਗਲ ਹੋਈ ਆ ਅਮਰੀਕਨਸ ਦੀ, ਸੋ ਉਹਨਾਂ ਸ਼ਹੀਦਾਂ ਦੇ ਪ੍ਰਤਾਏ ਅਰਦਾਸ ਹੋਣੀ ਆ। ਤੇ ਨਾਲ ਦੀ ਨਾਲ ਜਿਹੜੇ ਜੂਨ 1984 ਦੇ ਵਿੱਚ ਸੋ ਜੋ ਸਾਡੀ ਪੰਜਾਬ ਦੀਆਂ ਹੱਕੀ ਮੰਗਾਂ ਦੇ ਲਈ, ਪੰਜਾਬ ਦੀ ਆਜ਼ਾਦੀ ਦੇ ਲਈ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ, ਉਹਨਾਂ ਸਮੂਹ ਦੇ ਲਈ ਅੱਜ ਅਰਦਾਸ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ, ਸੈਨੇਟ ਦੇ ਵਿੱਚ ਹੋਣੀ ਆ। ਸੋ ਯਾਦ ਕੀਤਾ ਜਾਣਾ ਆ। ਸੋ ਬਹੁਤ ਖੁਸ਼ੀ ਦੀ ਗੱਲ ਆ। ਸੋ ਬਈ ਅਸੀਂ ਜਿਹੜੇ ਸਾਡੇ ਸਿੱਖਾਂ ਦੇ ਕਦਮ ਆ ਉਹ ਅਮਰੀਕਾ ਦੀ ਪਾਰਲੀਮੈਂਟ ਦੇ ਅੰਦਰ ਪਹੁੰਚੇ ਆ। ਸੋ ਜੇ ਅਸੀਂ ਪਿਛਲੇ 40 ਵਰੇ ਜਿਹੜੇ ਆ ਉਹਨਾਂ ਨੂੰ ਮੰਥਨ ਕਰੀਏ, ਰੜਕੀਏ, ਸੋ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਆ ਕੌਮ ਦੀਆਂ, ਡਾਇਸਪੋਰਾ ਤੋਂ ਵਿੱਚ ਪੰਜਾਬ ਦੀ ਧਰਤੀ ਤੋਂ ਲੈ ਕੇ। ਸੋ ਪੀਸਫੁਲੀ ਸੰਘਰਸ਼ ਜਿਹੜੀ ਮੁਹਿੰਮ ਆ ਆਜ਼ਾਦੀ ਦੀ ਉਹ ਅੱਗੇ ਵੱਧ ਰਹੀ ਆ। ਸੋ ਅਸੀਂ ਅੱਜ ਇੱਥੇ ਜੁੜ ਕੇ ਜਿੱਥੇ ਅਰਦਾਸ ਹੋਣੀ ਆ ਉੱਥੇ ਰਿਪਬਲਿਕਨ ਜਿਹੜੇ ਸਾਡੇ ਸੈਨੇਟ ਤੋਂ ਜਿਹੜੇ ਚੁਣੇ ਹੋਏ ਅਲੱਗ-ਅਲੱਗ ਸਟੇਟਾਂ ਤੋਂ ਕਾਂਗਰਸਮੈਨ ਆ ਉਹ ਵੀ ਅਰਦਾਸ ਤੋਂ ਬਾਅਦ ਸਾਰਾ ਆਪਣਾ ਸੰਬੋਧਨ ਹੋਣਗੇ ਕੌਮ ਲਈ, ਆਪਣੇ ਮੈਸੇਜ ਜਿਹੜੇ ਦੇ ਕੇ ਜਾਣਗੇ। ਸੋ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਕੋਸ਼, ਸੋ ਡਾਕਟਰ ਪ੍ਰਿਤਪਾਲ ਸਿੰਘ ਜੀ ਹੁਣੀ ਆਏ ਹੋਏ ਆ ਜਿਹੜੇ ਸਿੱਖ ਕਾਕਸ, ਸੋ ਇਹ ਰਲ ਕੇ ਹਰ ਸਾਲ ਜਿਹੜੇ ਪ੍ਰਬੰਧ ਕਰਦੀਆਂ ਹਨ। ਸੋ ਅਸੀਂ ਨਾਲ ਦੀ ਨਾਲ ਇਹ ਵੀ ਮੈਸੇਜ ਦੇਣਾ ਚਾਹੁੰਦੇ ਕਿ ਸਾਡਾ ਜਿਹੜਾ ਯੂਥ ਆ, ਕੌਮ ਦਾ ਨੌਜਵਾਨੀ ਆ, ਉਹ ਜਿਹੜੇ ਆਪਣੀ ਕੌਮ ਦੀ ਗੱਲ ਵਧੀਆ ਬੇਬਾਕ ਤਰੀਕੇ ਦੇ ਨਾਲ ਅਮਰੀਕਨਸ ਦੇ ਵਿੱਚ ਜਿਹੜੇ ਇਲੈਕਟਡ ਅਫੀਸ਼ੀਅਲ ਦੇ ਵਿੱਚ ਰੱਖਦੇ ਆ, ਸੋ ਉੱਦਾਂ ਦੇ ਨੌਜਵਾਨ ਸਾਨੂੰ ਚਾਹੀਦੇ ਆ। ਸੋ ਅਸੀਂ ਉਹਨਾਂ ਨੂੰ ਵੀ ਇਹ ਸੱਦਾ ਦਿੰਦੇ ਆ ਵੀ ਅੱਜ ਸਾਡਾ ਮਕਸਦ ਵੀ ਇਹੀ ਆਉਣ ਦਾ, ਜਿੱਥੇ ਸਾਡੇ ਸੀਨੀਅਰ ਜਿਹੜੇ ਲੀਡਰਸ਼ਿਪ ਅਮਰੀਕਾ ਭਰ ਤੋਂ ਪਹੁੰਚੀ ਆ ਜੀ, ਉੱਥੇ ਨਾਲ ਦੀ ਨਾਲ ਨੌਜਵਾਨ ਵੀ ਆਏ ਆ ਜਿਨ੍ਹਾਂ ਨੇ ਅੱਗੇ ਕੌਮ ਦੀ ਬਾਗਡੋਰ ਸੰਭਾਲਣੀ ਆ ਔਰ ਉਹਨਾਂ ਨੂੰ ਉਤਸ਼ਾਹਿਤ ਕਰਨਾ ਕਿ ਭਾਈ
ਆਪਾਂ ਨੂੰ ਪੋਲੀਟੀਕਲੀ ਮਜ਼ਬੂਤ ਹੋਣਾ ਪੈਣਾ, ਤਦੇ ਸਾਡੀ ਕੌਮ ਦੀ ਗੱਲ ਅੱਗੇ ਜਿਹੜੀ ਆ ਉਹ ਤੁਰੇਗੀ। ਸੋ ਧੰਨਵਾਦ ਆ ਜੀ ਤੁਹਾਡੇ ਚੈਨਲ ਦਾ ਤੇ ਸਾਰੀ ਜਗਤ ਦੇ ਵਿੱਚ ਇਸ ਨਿਊਜ਼ ਨੂੰ ਤੁਸੀਂ ਲਿਜਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ TV 84 ਦੇ ਉੱਤੇ ਆਪ ਸਭ ਦਾ ਅਸੀਂ ਸਵਾਗਤ ਕਰਦੇ ਹਾਂ। ਇਸ ਮੌਕੇ ਪਹੁੰਚੇ ਹੋਏ ਹਾਂ ਅਸੀਂ ਵਾਸ਼ਿੰਗਟਨ DC ਦੇ ਵਿੱਚ। ਪਿੱਛੇ ਦੇਖ ਸਕਦੇ ਹੋ ਕੈਪੀਟਲ ਬਿਲਡਿੰਗ ਆ, ਸੈਨੇਟ ਦੀ ਬਿਲਡਿੰਗ ਆ। ਅੱਜ ਸੈਨੇਟ ਦੇ ਵਿੱਚ ਅਰਦਾਸ ਦੇ ਨਾਲ, ਸਿੱਖ ਅਰਦਾਸ ਦੇ ਨਾਲ ਸ਼ੁਰੂਆਤ ਹੋਣੀ ਆ। 1984 ਦੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਯਾਦ ਕਰਦੇ ਹੋਏ, ਅਮਰੀਕਾ ਦੀ 250 ਸਾਲਾ ਜਿਹੜੀ ਐਨੀਵਰਸਰੀ ਆ ਉਸ ਨੂੰ ਯਾਦ ਕਰਦੇ ਹੋਏ ਉੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ। ਤੇ ਆਪਣੇ ਨਾਲ ਉਹ ਭੈਣ ਜੀ ਜੁੜੇ ਹੋਏ ਨੇ ਜਿਨ੍ਹਾਂ ਨੇ ਅੱਜ ਉੱਥੇ ਅਰਦਾਸ ਦੀ ਸੇਵਾ ਨਿਭਾਉਣੀ ਹੈ। ਭੈਣ ਜੀ ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਡਾਕਟਰ ਗੁਰਵੰਤ ਕੌਰ। ਡਾਕਟਰ ਸਾਹਿਬ, ਅੱਜ ਇਹ ਬੜਾ ਮੌਕਾ ਤੁਹਾਨੂੰ ਮਿਲ ਰਿਹਾ ਆ ਅਰਦਾਸ ਕਰਨ ਦਾ। ਸੋ ਹਾਊ ਯੂ ਫੀਲਿੰਗ ਅਬਾਊਟ ਇਟ? I think it's a great honor for the community, Sikh community, especially women across the world, that is the basic principle of Sikhism, that it treats all genders equally. It gives equal rights and responsibilities for men and women. So this is a great privilege and honor, and to spread the message of Nanak and Vaheguru and Sarbat da Bala, that we ask for peace for the entire humanity. So I think whole world need to know the message of Guru Nanak Ji. ਸੋ ਪ੍ਰੈਪਰੇਸ਼ਨ ਕਦੋਂ ਤੋਂ ਚੱਲ ਰਹੀ ਸੀਗੀ? ਸੋ ਹਾਊ ਯੂ ਗੋਇੰਗ ਅਬਾਊਟ ਦਿਸ? ਆਪਾਂ ਨੂੰ ਪਤਾ ਵੀ ਸਾਰੀ ਅਰਦਾਸ ਤਾਂ ਨਹੀਂ ਹੁੰਦੀ, ਉਹਦੇ ਵਿੱਚੋਂ ਕੁਝ ਲਿਮਿਟਿਡ ਚੀਜ਼ਾਂ ਜਿਹੜੀਆਂ ਉਹ ਤੁਸੀਂ ਕਰ ਸਕਦੇ ਆ। ਸੋ ਕਿੰਨਾ ਕੁ ਟਾਈਮ ਲੱਗ ਗਿਆ ਸਾਰੀ ਤਿਆਰੀ ਨੂੰ? So for the Senate, we are given about 1.5 to 2 minutes to do the ardas. So the message we are giving today is for all the world. It basically is the essence of the ardas. It's not the ardas per se, but what is the message in the ardas. So it would be in English. And we talk about that how we are feeling so blessed with the divine power of our Guru Nanak Ji and Vaheguru. And we also asking for blessings to all the members of the Senate as they help steer the future of our great nation. And also at the end we're going to say Sarbat da Bala, which is the basic principle of Sikhi, that we ask for wellness and goodwill to all the members across the world. So that's our message of peace, humanity, equality, and that is the message we want to get across, so that people are aware who are the Sikhs and what are the principles and teachings. And also having a women present the ardas, I think that gives a greater message that anybody could do the ardas as long as we are staying true to the principles of Sikhism. ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਵੀ ਤੁਸੀਂ ਅਰਦਾਸ ਕਰਨੀ ਆ? ਸੋ ਹਾਊ ਲੌਂਗ ਅਗੋ ਡਿਡ ਯੂ? So it's been about less than a month when I was informed, and I'm grateful to our Gurdwara Sahib who nominated my name, and this is a true privilege and honor, as I said before. In terms of preparation, we do ardas every day, so that's part of us, and this is what we start our day with, or any important events of our life. So it's not our effort. I think it's the blessings of Vaheguru that help us do things, and it keeps the name of Nanak on our tongue, and that's what we're going to keep going with. So ਹਾਊ ਡੂ ਯੂ ਰੀਕਨਸਾਈਲ ਵਿਦ, ਜਿੱਦਾਂ ਆਪਾਂ ਦੇਖ ਰਹੇ ਹਾਂ ਜੋ 1984 ਦੇ ਵਿੱਚ ਹੋਇਆ, ਜੋ ਜੈਨੋਸਾਈਡ ਹੋਇਆ, ਇੱਕ ਪਾਸੇ ਉਹ ਸਾਰੀਆਂ ਚੀਜ਼ਾਂ ਆ, ਇੱਕ ਪਾਸੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਹਲਚਲ ਵੀ ਜਿਹੜੀ ਉਹ ਮਚ ਰਹੀ ਆ। ਹਾਊ ਡੂ ਯੂ ਰੀਕਨਸਾਈਲ ਵਿਦ ਆਲ ਥੀਸ ਥਿੰਗਸ? I would say that I might not be the most mature person to talk on this topic. All I would say that we go by the principle of Sikhi, which is to spread peace and to treat everyone equally, to respect everyone, and ask for Chardi Kala for all the members of the world. That's how I see it as. ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬੜੀ ਮਿਹਰਬਾਨੀ ਤੇ ਗੁੱਡ ਲੱਕ ਜੀ। ਖਾਲਸਾ ਵਾਹਿਗੁਰੂ। ਸੋ ਇਹ ਸਨ ਡਾਕਟਰ ਸਾਹਿਬ ਜਿਨ੍ਹਾਂ ਨੇ ਅੱਜ ਸੈਨੇਟ ਦੇ ਵਿੱਚ ਅਰਦਾਸ ਕਰਨੀ ਆ, ਤੇ ਹਰ ਇੱਕ ਜਾਣਾ ਇੰਤਜ਼ਾਰ ਦੇ ਵਿੱਚ ਹੈਗਾ ਆ। ਪਿਛਲੇ ਕਈ ਸਾਲਾਂ ਤੋਂ ਇਸ ਤਰੀਕੇ ਦੇ ਨਾਲ ਇਹ ਅਰਦਾਸ ਸਮਾਗਮ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਲਾਅ ਮੇਕਰਸ ਆ, ਕਾਂਗਰਸਮੈਨ ਆ, ਸੈਨੇਟਰਸ ਆ, ਉਹ ਆਉਂਦੇ ਨੇ, ਜੋ ਸਿੱਖ ਕਾਕਸ ਕਮੇਟੀ ਉਹਨਾਂ ਦੇ ਦੁਆਰਾ, ਤੇ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਹੋਰ ਸਾਰਿਆਂ ਦੇ ਦੁਆਰਾ ਇੱਥੇ ਜਿਹੜਾ ਲਿਆਂਦਾ ਜਾਂਦਾ ਆ। ਸੋ ਦੂਰੋਂ ਨੇੜਿਓਂ ਸੰਗਤਾਂ ਪਹੁੰਚੀਆਂ ਹੋਈਆਂ ਆ। ਕਵਰੇਜ ਜਾਰੀ ਰਹੇਗੀ, ਜੁੜੇ ਰਹੋ ਇੱਦਾਂ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Good morning, and on behalf of all of our friends in the American Sikh Caucus, we are pleased to be in Washington today as the
Senate opens with a prayer from a Sikh priest, a very special privilege and a remarkably important event on the 250th anniversary of our nation's independence. We also are very aware of the important significance of independence for our Sikh friends as well. When I talk about friends, we have many in Congress, but there are a few who have been more steadfast and long-standing true champions for the Sikh community. It's a true leader in Congress as well. A very good friend of mine, the distinguished congressman from Texas, Pete Sessions. Mr. Chairman, thank you very much. And today is June the 4th, 2026, America's 250th anniversary this year that we are celebrating. And we want to thank not only the leaders of the Sikh community, but this Sikh caucus for coming to Washington at this important time to celebrate this 250th anniversary for each of them too as American citizens. Today, I was asked to come and join you because it is important that we extend not only the right hand of friendship to you, but the thanks as a strong supporter of the relationship between the United States and India, a part of the home of many Sikhs who have come to the United States to make our country better and to extend the relationship between these two countries. We say thank you. The chance to have people of peace and opportunity and intellect and to do the things that are in the best interest of the principles, not only that America holds true, but that your community is very proud of, is in particular delight. So while I've come here a little bit early before I've got to run a hearing here in a few minutes on the House side, I would offer the very best, not just to each of you, but I will say it, happy birthday, America, 250th birthday. And our celebration that we will enjoy, that you will enjoy, is one of greatness. As we look forward to this community being a part of the success of the United States of America, we extend that to your community and to our friendship and love and support of each other. Pat Meehan has been a very dear friend of mine since the time he came to Congress. And Pat Meehan represents not only the very best of Americanism, but also in his outreach to the world to make sure that America continues to have friends, not only that we can count on and share the same principles and the same ideas, but to extend between great nations, peace and opportunity. At this time, I would say to you, thank you for taking time to come to Washington, D.C. as you do each year. Thank you for taking time to know that the friends that you have developed, not only through this caucus, but through Brent Paul and the other leaders of this community as they reach out to members of Congress to tell the story, and that is that we are one nation under God. Thank you very much. Thank you. The American Caucus is blessed to have many good friends in the United States Congress, and chief among them is the congressman from California, Representative Adam Gray, who comes from an agricultural community and understands the significance of what it can mean, which is so much in line with the Sikh tradition. But the most important thing we are celebrating here today is 250 years of American independence and the Sikh diaspora that enjoys a big part of that. So we are very pleased to have Congressman Gray here to say a quick word. Congressman, thank you so much. Well, good morning. It's wonderful to be here amongst friends celebrating such an important occasion. You know, America is a land of immigrants, and we are richer because of our diversity from around the world, the great people who have come here to make a better life and to make America better. And there's not a better example in my district than the Sikh American community and what the contributions they've made to agriculture in our community, and to be here together celebrating not just the 250th birthday of America,
but celebrating and remembering the Sikh culture, the attacks on the Golden Temple, the things that have that we must remember, right? That we must celebrate and be partners with our Sikh American friends. So thank you all for your leadership across the country, and just a wonderful honor to be here with you this morning, engaging in this celebration. Thank you so much. Thank you. Okay, Sat Sri Akal, Waheguru Ji Ka Khalsa. I'm very happy to be with my Sikh friends here today as you join together for a day of prayer here in the nation's capital. And I know how much the Sikhs have contributed to my community, as well as to my state and to this country. And we're very grateful to you for the hard work that you do. I'm a first-generation American. My father was born in Italy, and he came to the United States as a little boy. And he was the first one to go to college. He fought in World War II as a navigator on a B-24, and then he came back, went to Harvard Law School, and lived a great American success story. And I see my family story and your family story, people who've come to this country to make it a better place. And what I love about the Sikhs is that a big part of your philosophy is that we're all equal, and that we all share the same divine human integrity. And I want to thank you for everything that you do. And I will always, I'll always try and remember as much as I can about your religion. I look at your bracelets and your turbans, and you don't cut your hair. You've got a sword and a comb and your underwear, but I don't talk about the underwear. But thank you so much for everything that you do, and let's keep on working together to make this country a better place as you and your families contribute to it, while never forgetting your native land and your culture and traditions from where you came from. I want you to know I went to Pakistan last year. Did you know that? I went to Pakistan, and I went to Kartarpur, because I want to try. That's one place that Pakistan and India are still, well, they were communicating with each other. We have to reopen that again and get that border crossing open again. Okay, well, thank you so much, and thank you to my colleague for the great work that you do. Appreciate you. Thank you, Congressman. Thank you. Well, just want to thank Congressman Swazi. It's great to be here and joining together in a bipartisan way to recognize Sikh Americans and the community that is spread all across our country. And so I'm Congressman Ryan McKenzie, representative from Pennsylvania's 7th Congressional District, which is in the Lehigh Valley and the Poconos, areas like Allentown, Bethlehem, Easton, and up in Jim Thorpe and Carbon County. Want to thank all of you for being here today as we come together to recognize the Sikh community and leaders who are here in Washington, D.C. from all across the country. I want to thank the American Sikh Caucus Committee for putting together this event, Congressman Valadeo, Congresswoman Scanlon, and so many others who have joined together. I would also just like to join Congressman Swazi in talking about the history of our country. So we are celebrating America's 250th anniversary this year. As we all know, we have a great tradition of immigrant communities coming to our country. And the Sikh community is no different than so many others that have come here for not only freedom and prosperity for them and their families, but also religious liberty. And as a representative from Pennsylvania, I like to highlight our founding, our tradition of William Penn. He came to America and founded Pennsylvania as what they called a holy experiment of religious liberty and freedom, people coming together of all different religions, being able to celebrate and practice their faith and do so freely in a new world, in a new country, and in the ultimately what became America. That is a tradition that we hold dear in Pennsylvania. We want to make sure that that continues, and all of you that are here together today are a part of that beautiful journey that we are on. I would also like to take a moment to remember the events of the Golden Temple in 1984. Today, we honor those who suffered, remember those who were lost, and recognize the lasting impacts the event continues to have on the Sikh community around the world. So just wanted to share my respects around that event and come together with all of you today. As we move forward, look forward to working together and just want to say thank you again to all the Sikh leaders for being here today. Your leadership is greatly appreciated in Pennsylvania and around the country. Thank you again, everybody. Thank you. Thank you, sir. Thank you. Great seeing you again. Thank you, Congressman, for remembering the 1984 Golden Temple attack by Indian Army
It's the 42nd anniversary of that. We are celebrating over here, and also we are celebrating 250th anniversary of America's independence. So it's a very special occasion of great significance, which we have today. In addition to our annual service, this year is a special significance because of these events. One other thing I want to mention is today, like in July 4th, 1776, the 13 colonies of America, they declared independence from Great Britain, and they say they are making a new country called United States. On the similar lines, on April 29th, 1986, which is 40 years back, there was a special assembly called Sarbat Khalsa, which is a collective assembly of all global Sikh communities, which was called at Akal Takht Amritsar. And the aftermath of 1984 attack on Golden Temple and the 1984 November Sikh genocide, they assessed all those things, and they said they cannot live within India, and they made a declaration of independence, more on the lines what happened in 1776. So there's a similarity of that. It's the 40th anniversary, and the Panthik Committee at that time of 5 Sikhs, which was appointed by this Sarbat Khalsa or this assembly, they made a plan that how they're going to liberate and get our country free from Indian state. So these are significant events which we are remembering these today, and we welcome you all over here. A lot of us are still in the prayer which is happening simultaneously at this point in the Senate, so they'll be joining us and be resuming our program. Waheguru Ji Ka Khalsa, Waheguru Ji Ki Fateh. Hey, it's great to be with all of you this morning. I understand we've got a huge group that's still over in the Senate chamber, so looking forward to when they get over here. It's always great to see you here at the Capitol. I think it's important that you continue to have a presence here. And of course, my friend Pat Meehan has been instrumental in making sure this happens on a regular basis. So we're celebrating our 250th anniversary. This is the greatest country on the face of the planet, and you guys are the example of why. Because people come from all over, different colors, different creeds, they have different goals in life, but they come here to live their best life. I have to commend you, because every time I see you guys, whether it's here at the Capitol or when I'm visiting, whatever it might be, Pennsylvania, California, I mean, you guys are involved in the process, and that's what makes this country great. So thank you for everything that you do. Thanks for being here. I hope you have a great visit. I know you're going to have more and more members that are swinging by, because you built those relationships over a few years now. Keep doing it, because it's only going to get better. Happy birthday. Thank you. Yes, Congressman. Thank you. Fateh. Can I have your attention, please? Anybody who needs refreshments, please go in the back and get it. Other people can sit on the side chairs, and once they are fed up, the rest of them can stand up, and yes. And we actually had 5 congressmen, majority whip. They already been here. They had meetings. That's why we did not go to the prayer. You guys were there, but I think we had to take care of them because they started coming here at 9:30. And several of them spoke. You'll see them on the tape, but there'll be more coming soon. And we got several Sikh leaders from across the country over here. Okay, so let me say a few words. My name is Harjinder Singh. I'm the National Media Spokesman for Sikh Coordination Committee East Coast, and also the Executive Director for American Sikh Caucus Committee. So in behalf of both organizations, I welcome you all for coming over here from far distances, from California, Texas, New York, Virginia, Maryland, New Jersey,
and many other states, and also all the media people who came here from far and near to cover this event. Please, okay, let me say a few words about the significance of today's occasion. Okay, over here, every year we have service, you know that. But this year we have a special significance because we are celebrating the 250th anniversary of the independence of our nation. You know, July 4th, 1776, in Philadelphia, 13 colonies of America at that time, they declared that they were separate from Great Britain and making a new country called United States. And they also said in the new country there will be everybody, all the people will have liberty, justice, and pursuit of happiness. So that was the beginning and the foundation of this country by our foundation father. A similar incident happened on 29th April 1986 when there was a collective assembly of global Sikhs called Sarbat Khalsa was called in by the Sikh leadership at that time at Akal Takht, which is the seat of Sikh sovereignty. And in that assembly, they declared the aftermath of 1984 attack on Golden Temple and 1984 Sikh genocide. To review that we cannot live with India, and they made a declaration of independence, much like what the America did in 1776. You see that poster over here? This is for 1776. This is for 29th April 1986 for Sikh. And they said they were going to make a separate country called Khalistan, and they chalked out a program that how to liberate that country from India. That struggle is still going on, and eventually Sikhs will succeed because we are asking for same things which Americans asked for: liberty, justice, and pursuit of happiness. So, and the third event which we are here for is, which we collectively do every year, is the 42nd anniversary of the attack by Indian Army with several divisions of armed forces on our sanctum sanctorum, Darbar Sahib, which is also known as Golden Temple, in 1984. And they picked up a special day when we were remembering the martyrdom of our fifth Guru, Guru Arjan Dev. You know, normally there is 100,000 people are there in Darbar Sahib every day. But on that day, there were several times over. They encircled the whole thing. They did not let anybody come out. And a lot of people they went with armored cars, tanks, and everything. They destroyed the seat of Sikh sovereignty called Akal Takht, and also killed thousands of innocent children, women, and men. A lot of people were taken prisoner. They're still sitting in Indian prison. They have not released them so far. So that struggle is going on. So there are three significant events which we are talking about today. So I want to thank you all who come here to join us in this special remembrance service, which we do every year. And now, when you were sitting in the prayer in the Senate chamber, several congressmen, because there is 44 hearings today in Congress, and they came here and they gave, you'll see that on the tape, they talked about the majority whip was here. There was Congressman Swazi and Congressman Ryan McKenzie and Tom Swazi from New York and Adam Gray from California. They all came here and spoke. You will see them on the tape. You guys were over there. That's the reason we came over here. So now there's leadership of Sikh from all over the countries here. And so we're going to start
if anybody can speak in English, that'll be much better. And okay, yeah, we have a lot of young people over here, which I'm very glad to see because we're getting older. We have been involved in the struggle for a long time. Now the young people have to take over. So I'm going to request Guru Pratap Singh, our young man from New York, to come in and say a few words. Vaheguru Ji Ka Khalsa, Vaheguru Ji Ki Fateh. I'd first like to thank the organizers for this opportunity to share in the visions of a Sikh polity and Khalistan, which was declared in the aftermaths of June 1984 amongst US policymakers and legislators to understand how the ideals of a Sikh polity can be practiced today in the United States. Sikh polity thrives to achieve Hilmi Raj, which is the dominion of the benevolent and the humble. It is the foundations of an egalitarian society where communities abide in peace with welfare for all. Sarbat Tapala, which we mentioned at Ardas. Bhakt Ravidas, a low-caste cobbler, imagined a society free from political and religious domination. He called this place Begumpura, the city without sorrows, where second or third-class citizenry is rejected. Instead, all are truly equal. According to Bhakt Ravidas, as long as these distinctions exist, the sovereignty of that nation must be scrutinized and its social contracts questioned. Nor is there any unjust taxation or unfair economic policies against any of its citizens. The eternal struggles of the Sikhs is to lay the path towards Begumpura. The Guru Granth Sahib begins with the numeral Ik, one, a radical oneness. Regardless of race, gender, sexuality, or caste, we are all united by the same divine which sits in all of our hearts. To radically love all of humanity is a key tenet of the Sikh faith. Such love is political. Anything which threatens this oneness, whether it be discrimination, subjugation by another, or social injustice, it is the Sikhs' duty to stand up against such tyranny. Take, for example, Baba Banda Singh Bahadur. In 1710, he liberated Punjab from Mughal rule. Doing so, he abolished the feudal zamindari system and restructured ownership of the land in such a way the land was distributed to the oppressed masses. Power was shifted towards the people rather than the few landlords. Baba Banda Singh also got rid of improper taxes and ensured wealth was delegated for the welfare of the people. People were empowered to engage with politics. His slogan was Deg Deg Fateh, victory to the cauldron and the sword, representing economic and political justice for all. Over 200 years later, the British partitioned Punjab into two. In post-colonial India, there is no true independence for the Sikhs. The British colonial structures were handed to the Indian elite, who saw Sikhs as expendable and sought to destroy their political significance, spiritual vitality, and civic dignity. All promises made to the Sikhs by Prime Minister Nehru and Gandhi were broken, and Sikhs in India were to be treated as second-class citizens. In the face of tyranny, the beauty of the Begumpura vision continued to drive Sikhs towards their political spiritual activism. Sikhs protested when the Prime Minister Indira Gandhi... Excuse me for 1 second, Yes. and we'll give you a chance to continue moving on with some of the discussion. I think right now we want to take a moment we'll invite back to finish. All right, no We are worries. very, very privileged to Yeah. have the co-chairpersons of the Sikh Yes, Congressional sure, Caucus here. sure. Okay. Thanks. Hello, Mary, how are you? We are lucky, okay, well, both co-chairs came in at the same time. Congresswoman Mary Gay Scanlon and Congressman Valadao from California. So I won't take any more time because it's a very busy schedule for both of them. I want you to come and say a few words, Congresswoman. Thank you. Good morning. I'm Congresswoman Mary Gay Scanlon from the Philadelphia and suburban area. You have here the long and the short of it with our co-chairs. So it's a real pleasure to be with you and see so many of my friends from the Delaware Valley. The Sikh community is so important to our region, so engaged with our civic and our economic life, and it's been a real pleasure to get to work with you on those issues. We continue to address the issues of transnational repression, trying to make sure that people are able to be safe in our communities and to be able to participate in all of our civic and economic life. So it's just such a pleasure to be here. Rest assured that your representatives from my region are extremely present, always reminding us of what we need to be paying attention to, and we really appreciate that.
So thank you for being here. My door is always open, and I look forward to seeing more of everybody both in district and here in DC. And with that, I'll introduce Representative Valadao from California. David, congratulations, you won the primary. Thank you. Appreciate that, thank you. Paul, appreciate working together on such an important issue with you, Mary. Obviously, it's a little bit easier for people from Pennsylvania to get here to Washington, D.C., but I've got some friends from California, so happy to see a friend here. Well, more than one. But thank you all. Obviously, David Valadao, California 22, the co-founding member of this Sikh caucus. It's something I've taken a lot of pride in. Obviously, a very important issue for me in the district. The Sikh community is a big part of the Central Valley. From everything from agriculture to trucking to so many different businesses around our communities. Truly a staple in our community and something I've always been proud of. But we founded this caucus years ago because we know that there was discrimination, and this was our opportunity to give them a voice in our communities and obviously here in Washington, D.C. And we've worked on so many different issues. We continue to work together in a bipartisan fashion to try to bring some issues to a close here. Obviously, things that we've done with the FBI, with the way that people were targeted, and even being able to serve in our military and practice their religious beliefs. So many different things that we focused on, but I know there's still so much more for us to address. And transnational terrorism is something that we're all paying attention to and getting our briefings on and continuing to be a voice for. But proud to be here, proud to work with all of you, and looking forward to us continuing in a bipartisan way to represent the community to the best of our ability. So thank you all for the opportunity, and happy to see you all here. Okay, I think we're going to resume what we are doing when we left and the Congress people came in. I think Gurpratap will give him time a little bit later. We invite Dr. Amarjeet Singh to come here first. Okay, Gurpratap, you want to come back and finish your speech? ਥੋੜੇ ਹੀ ਰਹਿ ਗਏ ਐਡਜਸਟਮੈਂਟ ਕਰਨੀ ਪੈਂਦੀ ਜਦੋਂ ਹਾਂਜੀ ਨਹੀਂ ਕੋਈ ਗੱਲ ਨਹੀਂ ਹਾਂਜੀ So I'll go back to giving a brief on Sikhs post-colonial India. So in the face of such tyranny, the beauty of the Begumpura vision continued to drive Sikhs towards their political spiritual activism. Sikhs protested when Prime Minister Indira Gandhi suspended civil liberties. In 1982, a peaceful movement called the Dharm Yudh Morcha started, where Sikhs demanded economic, social, and political justice for all minorities, along with the protection of democratic values. As a result, Sikhs were met with state-sanctioned violence, such as the calculated attack on the Darbar Sahib and other gurdwaras across India in 1984. As Joyce Pettigrew describes, the army went to the Darbar Sahib not to eliminate a political figure or a political movement, but to suppress the culture of a people, to attack their hearts, and to strike a blow to the spirit and self-confidence. Yet here we are to say the spirit of the Sikhs lives on as through the constant fight for the Begumpura vision. As America celebrates 250 years of independence, Sikhs celebrate 40 years since the 1986 Declaration of Khalistan, a Sikh homeland, a shelter for oppressed people of the world. Begumpura realized once again. As Martin Luther King Jr. says, injustice anywhere is a threat to justice everywhere. The attack on the Darbar Sahib was an attack on all minorities across the globe, which is why it is necessary to recognize India's state-sanctioned violence and the Sixth Declaration of Sovereignty. We must also reflect on what Americans can learn today from the vision of Begumpura, as ICE tears away families, and how Americans can exemplify the ideals of Deg Deg Fateh as people die from hunger, from a lack of food, or a lack of universal health care. As we remember the genocide of the Sikhs, we must ruminate on how we can prevent such genocides from occurring across the world. It is our divine duty as human beings with capacity for compassionate relations to work towards creating our city without sorrows, with welfare for all. Thank you. Vaheguru Ji Ka Khalsa, Vaheguru Ji Ki Fateh. Thank you for your inspiring words. Speaking as one of the younger members of the Sikh community, we are very pleased to have been graced today with a number of
friends of the Sikh community here in Congress, but in particular, we are joined now by a very, very special member who has an appreciation as one who was born and raised in Massachusetts. And as we celebrate 250 years of independence here in America, there's a special appreciation for where it all began in Massachusetts. Now, Pennsylvania finished it, but it started in Massachusetts. And but we are joined by Congresswoman Kathy Clark, who has been a longtime friend of the Sikh caucus, and we are very appreciative for your presence here today. Thank you for your time. Yeah, good to see you. Thank you so much. Thank you so much for that introduction. It's good to see you, and I have many thank yous. I want to start with Dr. Singh. The American Sikh Caucus Committee, I'm very grateful to my colleagues, Congressman David Valadao and Congresswoman Mary Gay Scanlon, for organizing this opportunity for prayer, for remembrance, and for reflection. We are gathered here together because we all believe in freedom. We believe in the right of every person, of every faith, to live in safety and dignity. And the truth is that even after 250 years, and we take great pride in Massachusetts' historic part in all of this great experiment in democracy, but 42 years after the attack on the Golden Temple and 250 years after our founding, we still haven't fully guaranteed that right. And Sikh Americans continue to face a vile campaign of violence and injustice. And yet this community remains courageous and resilient. And that is because of your deep roots in our shared values and faith in the equality and justice and liberty for all, for all. And I am proud that Congress continues to support this community in a way that is unwavering, it is unambiguous, and it is bipartisan. So I thank you for refusing to bow to the enemies of religious freedom. I thank you for demonstrating and being a role model of what it means to work in faith, to work for peace, and to work for equality. And I thank you for continuing to fight for an America, for a United States that will fulfill its promise and make a future worthy of all of our children. Thank you for having me today. Now to resume our program as it's going. Okay, Dr. Amarjeet Singh. He needs no introduction. Everybody knows him. He's the main driver of Sikh independence from long time. And also at one time was a spokesman for Panthik Committee, which declared the Sikh independence on 29th April 1986. So I will request him to come in and say a few words. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 250 years ago the human civilization which had been around for more than 7,000 years saw a big change. When we talk about the Declaration of Independence 250 years ago, we'll have to look into the circumstances which led to the founding fathers of this country, where the representatives of 13 colonies got together and they declared the Declaration of Independence, the very basic precipice, foundation on which it was that all men are created equal. If we may look at a history at that time, what was happening in Punjab, which is now Indian occupied, at that time,
Mughals were ruling Delhi. Afghan invaders from across Darai Khyber were invading plains of Punjab repeatedly. And Sikhs, the Khalsa, was going through the same process where they founded the institution of Sarbat Khalsa. This was the same way where the founding fathers got together, came to the conclusion odds were before them. The British Empire, about whom it was said that sun never sets into that. And it was not easy at that time that what will be the consequences. The same challenge was there in the 18th century in Punjab. But the resolve was that we, the believers of God, we believe in liberty, truth, justice, and we believe that no matter how unequal the war or fight may be, ultimately truth prevails. And we know that today, as 8 billion people inhabit this planet, the dreamland, the basic land about which you give a call anywhere around the world that you can come into America, the whole people, the whole mass may like to come here. That is what is the change 250 years ago, when with this Declaration of Independence, then Constitution. Of course, we have gone in this country also through ups and downs, lot of other things, but eventually we take the right side and we have come to this point. As it was mentioned earlier, today we are celebrating 3 main events. One is, of course, our land, adopted homeland, and we are thankful to great United States of America that in the land where we were born, which to make that land free, our elders, our ancestors did a lot that didn't give us the right to talk freely. They didn't give us the right which has been enshrined in the UN Charter of Rights, international law, which we call right of self-determination. And what happened in 1947 when Britishers hastily retreated from South Asia, dividing subcontinent between India and Pakistan, the Sikh nation was left on both sides. 40% of the Sikhs had to migrate from West Punjab towards East Punjab. Close to 500,000 Sikhs were killed, and millions were displaced from their lands which they inhabited for generations. But Sikhs again, in a new place, we joined Union of India on the promises, and I can quote what Gandhi said, Nehru said, Patel said. But what happened after August 15, 1947? Just 2 months later, they declared Sikhs as a criminal tribe. And for 37 years, from 47 till 1984, Sikhs struggled in a peaceful manner to get an honorable place so that their faith, their economical might, their civil rights may be secure and safe. But what happened 42 years ago? Today, we are here on the June 4th. And exactly 42 years ago, the first big bomb was dropped on Darbar Sahib on the morning of June 4th. The reason and sanctum sanctorum of the Sikhs. And not only Darbar Sahib or Golden Temple, 37 other Sikh historical shrines. Punjab was cut off from the rest of the world. Even walking on foot was banned. And we are remembering those thousands and thousands of men, women, and children who were cold-bloodedly murdered in the place holiest for them. And on the martyrdom day of Guru Arjan Sahib, the first Sikh martyred Guru who was martyred in 1606 again against the Mughal Empire for those very values of liberty, justice, and truth. So we are remembering all of them today. And of course, when, as Congresswoman mentioned about Boston Tea Party, a time comes when even those who are subjugated, they say enough is enough. Now we can't live here anymore. For 37 years, from 1947 till 1984, we tried to work that something in the Indian Constitution granting us some autonomy may be there. But when they attacked Darbar Sahib, they declared, undeclared total war against the Sikhs. It's not only, I can go on, and the reports of Amnesty International, Human Rights Watch,
and even United States Commission on International Religious Freedom. For 5 years, regularly in their reports, they say that India should be declared as the country of concern. What kind of democracy is this? Today, when we are talking here, the same Kalukara 84 or that martyrdom day is being remembered there. Amritsar is an army cantonment. 11 companies of CRPF and BSF are in Amritsar. Thousands of policemen are there. They had a flag march in Amritsar yesterday, creating terror so that Sikhs should not be able to gather in big number at Golden Temple to celebrate that. So the resolve of the Sikh nation was clear. You can see here the Declaration of Independence. On January 26, 1986, Sarbat Khalsa was called, which nominated 5-membered Panthak committee to lead Sikhs politically. That 5-membered Panthak committee under the command of Baba Gurbachan Singh Manuchal on April 29, 1986, declared Khalistan as the ultimate goal of the nation. Today, we salute all those martyrs of Khalistan in these 4 decades who sacrificed their lives for our generation so that our children and their children and their children should be able to live in a free country with liberty, justice, and truth. So I want to thank Sikh Congressional Caucus and all the hardworking activists on this platform, those who have brought this message to the US Congressional Caucus. We had a Ardas in Senate, and now this gathering in itself, the representative gathering from all over, is a reminder that value system of our founding fathers runs parallel to whatever Guru Nanak Padshah said 558 years ago. Nobody has the right to take away the basic freedoms from the others. This is the message of today. Khalistan Zindabad. Vaheguru Ji Ka Khalsa, Vaheguru Ji Ki Fateh. Thank you, Dr. Amarjit Singh. Now to invite Dr. Amrit Singh, who has come all the way from California to come and say a few words. Vaheguru Ji Ka Khalsa, Vaheguru Ji Ki Fateh. I'll just touch a few points on the factual depiction of the US Constitution and also the Declaration of Independence in 1986. This announcement was made from Australian News Broadcasting Service, and at that time I recorded it, and it was on a tape, but then all these tapes are destroyed or lost and all that kind of thing. So it was broadcast from the Australian News Service. And also, this country is made on the freedom of religion. That is the first amendment of Bill of Rights. And second amendment is for arms and all that. So if we take Guru Granth Sahib Ji's teachings and the Western democracy constitutions, they run parallel. Like we believe in one God, they say we believe in one God. And they allow wear arms, and we are allowed to wear arms if you are baptized. So dignity of labor, and also we respect dignity of labor. No discrimination on the basis of caste, color, creed, or anything like that. Now I have some brainstorming, 2 suggestions. One is, first of all, the founding fathers. First one is George Washington, then James Madison, then Thomas Jefferson, the 3rd president, then John Hancock, who has, we always say, ਜਦੋਂ ਆਪਾਂ ਕਹਿੰਦੇ ਆ ਕਿ signature ਕਰ ਦੋ ਵੀ ਆਪਣੇ John Hancock ਪਾ ਦੇ ਥੇ. He was the best writer at that time, calligraphic, but Thomas Jefferson was the writer of the Constitution of Declaration, Independence Declaration, that is done in Philadelphia. And now the brainstorming is that there is an example going on already. So my suggestion is we should propagate that in the Sikh Raj, there'll be no income tax. All the billionaires will flock to the Sikh Raj, because in Luxembourg and Dominican Republic, everybody is a billionaire.
there. So because they have no income tax on that fine. And the second brainstorming is that all the principal people are here. They should declare a government in exile, and then you can get representation in, if 2 countries recognize you, then you can get representation in UN. Vaji ka khalsa, vaji ki fateh. Thank you, Dr. Amrit Singh. There's a big delegation from California came in. I don't know the name of all, but they are all outstanding people. Darshan Singh, and Gurcharan Singh Bhatt, and Charanjit Singh Bhatt, he's called the Raisin King, and Gary Singh, he is the director of many congressmen, and he's probably not here. He's with the Congress. and also we got Punjabi Radio from California who came all the way to cover this event. So thank you very much, all the West Coast people who are here today. Now I want to request Yadvinder Singh to come in and say a few words. Yadvinder Singh is also a director of American Sikh Caucus Committee. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਮੈਂ ਪੰਜਾਬੀ 'ਚ ਬੋਲਾਂਗਾ ਜੀ, ਕਿਉਂਕਿ ਸਾਰੇ ਪੰਜਾਬੀ ਨੇ। ਜਦੋਂ ਸੋ ਦੇਖੋ, ਮੈਂ ਤਾਂ ਇਟਸ ਇੱਕ ਮੂਮੈਂਟ ਆ ਜਿਹਨੂੰ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਆ। ਫੈਕਟ ਬੀਇੰਗ ਕਿ ਸਾਡੀ ਜਿਹੜੀ ਮੂਵਮੈਂਟ ਆ ਉਹਨੂੰ 42 ਸਾਲ ਹੋ ਗਏ ਆ, ਔਰ ਇਹ 42 ਸਾਲ ਤੁਸੀਂ ਸਾਰਿਆਂ ਨੇ ਜਿਹੜੇ ਐਕਟਿਵਿਸਟ ਆ, ਜਿਹੜੇ ਕਮਿਊਨਿਟੀ ਨੂੰ ਜੋੜ ਕੇ ਰੱਖਿਆ ਆ, ਉਹਨਾਂ ਨੇ ਇਸ ਮੂਵਮੈਂਟ ਨੂੰ 42 ਸਾਲ ਸਸਟੇਨ ਕੀਤਾ ਆ। ਇਹ ਇੱਕ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ ਸਾਡੇ ਵਾਸਤੇ। ਔਰ ਇਸ ਮੂਵਮੈਂਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਵੇਂ ਅੱਗੇ ਤੋਰਨਾ ਆ, ਇਹਨੂੰ ਅੱਗੇ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਡੀਆਂ ਪਿਛਲੀਆਂ ਰਹਿ ਗਈਆਂ ਨੇ, ਜਿਹੜੀਆਂ ਅਸੀਂ ਕਰਨੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਇਹ ਫੋਰਮ ਆ ਜਿਹੜੀ ਸਿੱਖ ਅਮਰੀਕਨ ਜਿਹੜਾ ਕਾਕਸ ਆ। ਇਹਦੇ ਵਿੱਚ ਓਬਵੀਅਸਲੀ ਹੁਣ ਕੁਛ ਇੱਕ ਸਿੰਘ ਨੇ ਜਿਹੜੇ ਇਹਦੀ ਜ਼ਿੰਮੇਵਾਰੀ ਲੈ ਕੇ ਕੰਮ ਕਰ ਰਹੇ ਨੇ, ਪਰ ਇਹਨੂੰ ਐਕਸਪੈਂਡ ਕਰਨਾ, ਇਹਨੂੰ ਲੋਕਲਾਈਜ਼ ਕਰਨਾ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ। ਤੁਸੀਂ ਮੈਨੂੰ ਪਤਾ ਸਾਰੇ ਵੱਖ-ਵੱਖ ਸਟੇਟਸ ਤੋਂ ਆਏ ਹੋ, ਤੁਹਾਡੇ ਉੱਥੇ ਲੋਕਲ ਲਿੰਕਸ ਨੇ, ਤੁਹਾਡੇ ਉੱਥੇ ਲੋਕਲ ਪੋਲੀਟੀਸ਼ੀਅਨਸ ਨੂੰ ਅਸੀਂ ਪੈਸੇ ਵੀ ਦਿੰਦੇ ਹਾਂ ਸਾਰਿਆਂ ਨੂੰ, ਪਰ ਸਾਨੂੰ ਉਹਨੂੰ ਕਿਤੇ ਨਾ ਕਿਤੇ ਗ੍ਰਾਸ ਰੂਟ ਲੈਵਲ ਦੇ ਉੱਤੇ ਆਰਗੇਨਾਈਜ਼ ਕਰਕੇ ਸਾਨੂੰ ਉਹਨੂੰ ਇੱਕ ਉਹਦਾ ਜਿਹੜਾ ਹੈਗਾ ਪਿਰਾਮਿਡ ਬਣਾਉਣ ਦੀ ਲੋੜ ਆ, ਤਾਂ ਕਿ ਜਿਹੜਾ ਉਹਦਾ ਇੰਪੈਕਟ ਆ ਉਹ ਜ਼ਿਆਦਾ ਹੋ ਸਕੇ। ਅਸੀਂ ਪੈਸੇ ਦਿੰਦੇ ਹਾਂ ਸਾਰੇ ਲੋਕਲੀ, ਪਰ ਕਈ ਵਾਰੀ ਅਸੀਂ ਇਗਨੋਰ ਕਰ ਜਾਂਦੇ ਹਾਂ ਕਿ ਉਹ ਅਸੀਂ ਸੋਚਦੇ ਹਾਂ ਕਿ ਸਾਡਾ ਸ਼ਾਇਦ ਇੱਕ ਪਰਸਨਲ ਇਹਦੇ ਵਿੱਚ ਹੈਗਾ ਆ ਕੁਛ, ਪਰ ਓਬਵੀਅਸਲੀ ਸਾਡੇ ਪਰਸਨਲ ਵੀ ਹੋ ਸਕਦੇ ਆ, ਇਟਸ ਨਥਿੰਗ ਰੋਂਗ ਵਿਦ ਇਟ, ਪਰ ਸਾਡਾ ਜਿਹੜਾ ਅਲਟੀਮੇਟ ਆਬਜੈਕਟਿਵ ਆ ਉਹ ਆ ਸਾਡੀ ਕੌਮ, ਸਾਡੀ ਐਗਜ਼ਿਸਟੈਂਸ ਇਸ ਦੇਸ਼ ਵਿੱਚ। ਜਿੰਨਾ ਕਿ ਅਸੀਂ ਕੰਮ ਕਰ ਰਹੇ ਹਾਂ, ਸਾਨੂੰ ਲੱਗ ਰਿਹਾ ਕਿ ਅਸੀਂ ਬਹੁਤ ਵੱਡੇ ਝੰਡੇ ਗੱਡ ਰਹੇ ਹਾਂ, ਪਰ on the downside is we barely doing it to exist. ਸੋ ਸਾਨੂੰ ਬਹੁਤ ਕੁਛ ਕਰਨ ਦੀ ਲੋੜ ਆ ਜੇ ਅਸੀਂ ਇੱਥੇ ਇੰਪੈਕਟ ਕਰਨਾ ਆ। ਉਹ ਜਿਹੜਾ ਇੰਪੈਕਟ ਆ ਉਹ ਹੋਊਗਾ ਜੇ ਸਾਡੀ ਕਮਿਊਨਿਟੀ ਦੀ ਜਿਹੜੀ ਕਲੈਕਟਿਵ ਕੌਨਸ਼ੀਅੰਸ ਆ, ਜੇ ਉਹ ਅਸੀਂ ਇਕੱਠੀ ਨਹੀਂ ਕਰਦੇ ਔਰ ਉਹਨੂੰ ਜਥੇਬੰਦ ਨਹੀਂ ਕਰਦੇ ਔਰ ਉਹਨੂੰ ਅਸੀਂ ਜਿਹੜਾ ਆ ਉਹਨੂੰ ਟਰਾਂਸਫਰ ਨਹੀਂ ਕਰਦੇ, ਜਿਹੜੀ ਉਹਦੀ ਪਾਵਰ ਆ ਉਹਦੇ ਵਿੱਚ। ਦੇਖੋ ਹੁਣ ਤੱਕ ਜਿਹੜੇ ਅੱਜ ਤੋਂ ਅਸੀਂ 40 ਸਾਲ ਪਹਿਲਾਂ ਆਏ ਸੀ, ਵੀ ਆਲ ਡਿਡ ਵੈਲ ਪਰਸਨਲੀ। ਕਮਿਊਨਿਟੀ ਤੌਰ ਦੇ ਉੱਤੇ ਵੀ ਅਸੀਂ ਆਪਦੇ ਜਿਹੜੇ ਬੇਸਿਕ ਇੰਸਟੀਟਿਊਸ਼ਨ ਨੇ, ਸਾਡੇ ਗੁਰਦੁਆਰਾ ਸਾਹਿਬ ਨੇ ਜਾਂ ਹੋਰ ਇੰਸਟੀਟਿਊਸ਼ਨ ਨੇ, ਅਸੀਂ ਉਸਾਰ ਲਏ ਨੇ, ਪਰ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇੰਸਟੀਟਿਊਸ਼ਨ ਸਾਨੂੰ ਚਾਹੀਦਾ ਆ, ਜਿਹੜਾ ਕਿ ਇਹ ਸਿੱਖ ਅਮਰੀਕਨ ਕਾਕਸ ਆ, we need to strengthen it, we need to be part of it, we need to support it। ਜੇ ਅਸੀਂ ਇੱਥੇ ਕੋਈ ਡੈਂਟ ਪਾਉਣਾ ਆ, ਖਾਸ ਕਰਕੇ ਜਿਹੜੀ ਇੰਟਰਨੈਸ਼ਨਲ ਪਾਲਿਸੀ ਮੇਕਿੰਗ ਆ ਉਹਦੇ ਵਿੱਚ, ਜਾਂ ਇੱਥੇ ਜਿਹੜੇ ਸਾਡੇ ਹੱਕ ਬਣਦੇ ਨੇ ਉਹ ਲੈਣ ਵਿੱਚ। ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ, ਤੁਹਾਡਿਆਂ ਦਾ, ਤੁਸੀਂ ਇੰਨੀ ਦੂਰ ਚੱਲ ਕੇ ਆਏ ਹੋ। ਆਈ ਨੋ ਕਿ ਦੈਟ ਫਾਇਰ ਇਜ਼ ਸਟਿਲ ਬਰਨਿੰਗ,
ਐਂਡ ਆਈ ਐਪਰੀਸ਼ੀਏਟ ਦੈਟ, ਔਰ ਮੈਂ ਸਾਰਿਆਂ ਦਾ ਬਹੁਤ ਵੈਲਕਮ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਟ ਦ ਲਾਸਟ ਬਟ ਲੀਸਟ, ਮੇਰੀ ਘੜੀ ਜਿਹੜੀ ਆ ਉਹ ਕਿਸੇ ਨੇ ਸਵਿਚ ਹੋ ਗਈ ਆ, ਸੋ ਮੇਰੇ ਤੋਂ ਲੈ ਲਿਓ। ਹਾਂਜੀ, ਖਾਲਸਾ So somebody's Apple Watch got switched, so I think Yadvinder took care of that. Our next speaker is going to be Sarabjit Singh from Philadelphia Sikh Society. You know, the Philadelphia was the city where the Declaration of Independence happened. He's part of the management of the Upper Darby Gurdwara, so I want to come in and say a few words. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਇੱਥੇ ਇਕੱਤਰ ਹੋਏ ਹਾਂ ਜੀ 1984 ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਦੇਣ ਵਾਸਤੇ ਤੇ ਉਹਨਾਂ ਨੂੰ ਯਾਦ ਕਰਨ ਵਾਸਤੇ, ਤੇ ਸੈਨੇਟ ਦੇ ਵਿੱਚ ਅਰਦਾਸ ਹੋਈ ਤੇ ਅਸੀਂ ਸਿੱਖ ਕਾਕਸ ਅਤੇ ਜਥੇਬੰਦੀਆਂ ਇਹਨਾਂ ਵੀ ਵੀਰਾਂ ਨੇ ਇਹਦੇ ਵਿੱਚ ਆਪਣਾ ਪਾਰਟ ਅਦਾ ਕਰਕੇ ਇੱਥੇ ਤੱਕ ਪਹੁੰਚਾਇਆ, ਤੇ ਅਸੀਂ ਉਹਨਾਂ ਦੇ ਵੀ ਸਾਰਿਆਂ ਦੇ ਬਹੁਤ ਹੀ ਧੰਨਵਾਦੀ ਹਾਂ। ਤੇ ਨਾਲ ਹੀ ਸਾਰੀਆਂ ਸਿੱਖ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਟਾਈਮ ਕੱਢ ਕੇ ਇੱਥੇ ਹਾਜ਼ਰੀ ਲਵਾਈ। ਤੇ ਇਹੀ ਬੇਨਤੀ ਆ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ ਤੇ ਆਪਣੇ ਗੁਰੂ ਘਰਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਕਿ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ, ਤੇ ਨਾਲ ਹੀ ਜੋ ਗੁਰੂ ਘਰਾਂ ਦੇ ਵਿੱਚ ਹੋਰ ਵੀ ਮਸਲੇ ਚੱਲਦੇ ਹਨ ਉਹਨਾਂ ਨੂੰ ਵੀ ਜ਼ਰੂਰ ਸ਼ਾਂਤੀ ਨਾਲ ਦੇਖੀਏ ਤੇ ਨਿਪਟਾਈਏ ਤੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਜੀ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਕਿਉਂ ਦੀ ਜਾਚਨਾ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਬਜੀਤ ਸਿੰਘ ਜੀ। Now our next speaker is going to be Sardar Hardyal Singh Johal from Carteret. No one to speak? Okay. Gurpage Singh Vadach, ਤੁਸੀਂ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਹੋ ਰਹੀ ਹੈ, ਬਹੁਤ ਦੂਰੋਂ ਜਿਹੜੇ ਨੇ ਸਪੈਸ਼ਲ ਇਸ ਇਵੈਂਟ ਦੇ ਵਿੱਚ ਸਾਡੇ ਸਿੱਖ ਭਰਾ ਸਾਰੇ ਭੈਣ ਵੀ ਆਏ ਹੋਏ ਨੇ। ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਧੰਨਵਾਦ ਕਰਨਾ, ਜਿਹੜੇ ਹਰ ਸਾਲ ਇਸ ਪ੍ਰੋਗਰਾਮ ਸਾਡੇ ਇੱਥੇ ਜਿਹੜੇ ਵੀ ਹੁੰਦੇ ਨੇ ਉਹਨਾਂ ਨੂੰ ਇਹ ਕਵਰ ਕਰਦੇ ਨੇ। ਉਸ ਤੋਂ ਬਾਅਦ ਇਹ ਜਿਹੜੇ ਸਾਡੇ ਪ੍ਰਬੰਧਕ ਨੇ, ਮੇਰੇ ਬੜੇ ਹੀ ਪਿਆਰੇ ਮਿੱਤਰ ਸਰਦਾਰ ਜੁਗਰਾਜ ਸਿੰਘ ਸੀ, ਡਾਕਟਰ ਪ੍ਰਿਤਪਾਲ ਸਿੰਘ ਜੀ, ਭਾਈ ਸਾਹਿਬ ਹਿੰਮਤ ਸਿੰਘ ਸੀ, ਔਰ ਇਹਨਾਂ ਦੇ ਨਾਲ ਜਿੰਨੀ ਵੀ ਟੀਮ ਹੈ, ਇਸ ਨਾਲ ਈਜ਼ੀ ਟੂ ਅਰੇਂਜ। ਹਰਜਿੰਦਰ ਸਿੰਘ ਸਪੈਸ਼ਲ ਸਪੋਕਸਪਰਸਨ, ਹਾਂਜੀ ਹਾਂਜੀ ਹਾਂ, ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਹੈ। ਔਰ ਭਾਈ ਰਜਿੰਦਰ ਸਿੰਘ ਨੇ ਔਰ ਡਾਕਟਰ ਸਾਹਿਬ ਨੇ ਸਾਰੇ ਪੁਆਇੰਟ ਜਿਹੜੇ ਨੇ ਉਹ ਪਹਿਲਾਂ ਜਿਹੜੇ ਨੇ ਉਹਨਾਂ ਨੂੰ ਟੱਚ ਕੀਤਾ ਹੈ। ਅੱਜ ਅਸੀਂ 1984 ਦੇ ਸ਼ਹੀਦਾਂ ਦੇ ਸਪੈਸ਼ਲੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਇੱਥੇ ਸਾਰਿਆਂ ਨੇ ਸ਼ਰਧਾਂਜਲੀ ਭੇਟ ਕੀਤੀ ਆ। ਥੋੜ੍ਹੇ ਦਿਨ ਪਹਿਲਾਂ ਐਜ ਏ ਅਮਰੀਕਨ ਸਿੱਖ ਮੈਮੋਰੀਅਲ ਡੇ ਲੰਘ ਕੇ ਗਿਆ ਹੈ, ਅਸੀਂ ਉਹ ਅਮਰੀਕਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ। ਔਰ ਜਿਹੜੀ ਅਮਰੀਕਾ ਜਿਹੜੀ ਇੰਡੀਪੈਂਡੈਂਸ ਜਿਹੜੀ ਹੈਗੀ ਆ, ਆਜ਼ਾਦੀ ਹੈ ਜਿਹੜੀ, ਉਹਦਾ ਜਿਹੜਾ ਟੇਸਟ ਹੈ ਉਹਦੇ ਵਾਸਤੇ ਸਾਰਿਆਂ ਨੇ ਜਿਹੜੀ ਇਹ ਬਹੁਤ ਤਨ ਮਨ ਦੇ ਨਾਲ ਜਿਹੜਾ ਉਹਨੂੰ ਐਕਸਪਲੇਨ ਕੀਤਾ ਹੈ। ਔਰ ਮਹਾਰਾਜ ਕਰਿਆ ਅਸੀਂ ਸਾਰੇ ਜਿਹੜੇ ਐਕਟਿਵਿਸਟ ਆ ਔਰ ਇਹਦੇ ਵਿੱਚ ਲੱਗੇ ਹੋਏ ਹਾਂ, ਜਿੰਨਾ ਚਿਰ ਇਹ ਸਾਡਾ ਆਪਣਾ ਜਿਹੜਾ ਇਹ ਗੋਲ ਨਹੀਂ ਹੋ ਜਾਂਦਾ ਪੂਰਾ, ਉਹਨਾਂ ਚਿਰ ਅਸੀਂ ਲੱਗੇ ਰਹਾਂਗੇ। ਜਿੰਨੇ ਸਾਡੇ ਭਰਾ ਇੱਥੇ ਆਏ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਧੰਨਵਾਦ ਵਰਾਜ ਸਾਹਿਬ। ਦੇਖੋ ਸਾਡੇ ਕੋਲ ਸਾਰੇ ਕੰਟਰੀ ਤੋਂ, ਡਿਫਰੈਂਟ ਸਟੇਟਸ ਤੋਂ ਸਾਰੀ ਸਿੱਖ ਲੀਡਰਸ਼ਿਪ ਪਹੁੰਚੀ ਹੋਈ ਹੈ, ਅਤੇ ਸਾਡੇ ਕੋਲ ਕਾਰਟਰੇਟ ਤੋਂ ਕਈ ਸਿੰਘ ਪਹੁੰਚੇ ਨੇ। ਸਰਦਾਰ ਸਤਨਾਮ ਸਿੰਘ ਵਿਰਕ ਮੈਨੂੰ ਦਿਖ ਨਹੀਂ ਰਹੇ, ਬੈਠੇ ਨੇ ਨਹੀਂ, ਅੱਛਾ ਉਹ ਕਹਿੰਦੇ ਨਹੀਂ ਬੋਲਣਾ। ਅਤੇ ਜਤਿੰਦਰ ਸਿੰਘ ਖਟੜਾ ਸਾਬਕਾ ਪ੍ਰਧਾਨ ਕਾਰਟਰੇਟ ਗੁਰਦੁਆਰਾ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਿੱਖ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ
ਜਿਨ੍ਹਾਂ ਨੇ ਗੋਲੀਆਂ ਜ਼ਾਲਮ ਹਕੂਮਤ ਤੋਂ ਆਪਣੀ ਹਿੱਕ 'ਚ ਖਾਧੀਆਂ, ਪਿੱਠ 'ਚ ਨਹੀਂ, ਨਾ ਕੌਮ ਨੂੰ ਪਿੱਠ ਦਿਖਾਈ। ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਹੈ। ਆਪਾਂ ਸਾਰੇ ਹਮ ਉਮਰ ਬੈਠੇ ਹਾਂ ਵੀ 84 ਦਾ ਮੰਜ਼ਰ, ਜੋ ਉਸ ਸਮੇਂ ਦਾ ਦਰਦਨਾਕ ਘਟਨਾ ਕੌਮ ਦੇ ਉੱਤੇ ਜੋ ਘੱਲੂਘਾਰਾ ਵਾਪਰਿਆ, ਆਪਾਂ ਆਪਣੀ ਜ਼ਿੰਦਗੀ ਦੇ ਅੰਦਰ ਦੇਖਿਆ। ਪਰ ਕੌਮ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਵੀ ਗਦਾਰੀ ਕੀਤੀ ਹੈ, 47 ਤੋਂ ਕਰਦੇ ਆਏ, ਜੋ ਕਿ ਅੱਜ ਤੱਕ ਸਾਡੀ ਖੁਆਰੀ ਹੋ ਰਹੀ ਹੈ। ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ, ਅਸੀਂ ਸਾਰੇ ਇਕੱਤਰ ਹੋ ਕੇ ਇਕੱਠੇ ਹੋ ਕੇ ਚੱਲ ਸਕੀਏ। ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਅਸੀਂ ਪੜ੍ਹਦੇ ਜ਼ਰੂਰ ਹੈ ਪਰ ਕੌਮ ਦੇ ਵਿੱਚ ਏਕਤਾ ਨਹੀਂ ਹੋ ਸਕੀ। ਜੇ ਕੌਮ ਦੇ ਵਿੱਚ ਏਕਤਾ ਹੋ ਜੇ ਤਾਂ ਆਪਣਾ ਦਰ ਘਰ ਕੋਈ ਦੂਰ ਨਹੀਂ। ਸਿੱਖ ਕੌਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਅਪਾਰ ਬਖਸ਼ਿਸ਼ ਹੈ। ਔਰ ਗੁਰੂ ਸਾਹਿਬ ਨੇ ਸਾਨੂੰ ਤਾੜਨਾ ਵੀ ਕੀਤੀ ਹੈ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਵੇ ਗਹੇ ਬੇਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਦਿਨ ਦੂਰ ਨਹੀਂ, ਸਿੱਖੀ ਦਾ ਘਰ ਵੀ ਜ਼ਰੂਰ ਬਣੇਗਾ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਏਗੀ। ਸਾਡੇ ਯੋਧੇ ਡਾਕਟਰ ਸਾਹਿਬ ਤੇ ਹੋਰ ਜਿੰਨੇ ਵੀ ਸਾਥੀ ਨੇ ਬੜੀ ਆਪਣੀ ਦ੍ਰਿੜਤਾ ਦੇ ਨਾਲ ਲੱਗੇ ਨੇ। ਆਪਾਂ ਵੀ ਸਾਰੇ ਸਾਥ ਦਈਏ, ਜੋ ਕਿ ਸਿੱਖ ਕੌਕਸ ਦੇ ਵਿੱਚ ਇੰਨਾ ਸਮਾਂ, ਇੰਨਾ ਪੈਸਾ ਜੋ ਲਾ ਰਹੇ ਨੇ ਵੀਰ, ਉਹਨਾਂ ਦਾ ਸਾਥ ਦਈਏ। ਜੋ ਇਹਨਾਂ ਦੇ ਖਿਲਾਫ ਵੀ ਪ੍ਰਾਪੇਗੰਡਾ ਕਰਦੇ ਆ, ਉਹਨਾਂ ਨੂੰ ਇਹ ਆਪਾਂ ਦੋ ਹੱਥ ਕਰੀਏ ਜ਼ਰੂਰ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਜਦ ਕਿ ਅੱਜ 42 ਸਾਲ ਬਾਅਦ US ਦੀ ਜਿਹੜੀ ਕੈਪੀਟਲ ਦੇ ਅੰਦਰ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਇਹ ਵੀ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਜਦੋਂ ਵੀ ਇੱਦਾਂ ਦੇ ਇਵੈਂਟ ਵਾਸਤੇ ਕਿਤੇ ਆਵਾਜ਼ ਵੱਜਦੀ ਆਪਾਂ ਸਾਰੇ ਇਕੱਠੇ ਹੋਈਏ ਜੀ। ਕਿਸੇ ਵੀ ਭੁੱਲ ਚੁੱਕ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Our next speaker is ਬਲਵਿੰਦਰ ਸਿੰਘ ਚੱਠਾ। ਉਸ ਤੋਂ ਬਾਅਦ ਆਪਣੇ ਭਾਈ ਲਾਲ ਸਿੰਘ ਜਿਹੜੇ ਫਿਲਾਡੈਲਫੀਆ ਤੋਂ ਉਹ ਤਿਆਰ ਰਹੇ। ਜੀ ਦੂਰੋਂ ਨੇੜਿਓਂ ਆਏ ਹੋਏ ਸਿੰਘ ਸਿੰਘਣੀਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 42 ਸਾਲ ਹੋ ਗਏ ਹਨ ਉਸ ਦੁਖਾਂਤ ਨੂੰ, ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਅਕਾਲ ਤਖਤ ਸਾਹਿਬ ਤੇ 37 ਗੁਰਦੁਆਰੇ ਉਸ ਵੇਲੇ ਕਹਿੰਦੇ ਸਨ। ਹੁਣ ਲਿਸਟ ਆਈ ਹੈ ਕਿ 70 ਗੁਰਦੁਆਰਿਆਂ ਤੇ ਹਮਲਾ ਕੀਤਾ ਗਿਆ ਸੀ। ਸੋ ਉਸ ਦੁਖਾਂਤ ਨੂੰ ਅੱਜ ਅਸੀਂ ਮਨਾ ਰਹੇ ਹਾਂ। ਤੇ ਨਾਲ ਹੀ ਸਾਡੇ ਉਹ ਸਿੰਘ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਤੇ ਉਹਨਾਂ ਦੇ ਹੋਰ ਸਾਥੀ ਜੋ ਜਨਰਲ ਸ਼ਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਇਹ ਦੱਸਿਆ ਕਿ ਸਿੱਖ ਕੌਮ ਆਪਣੇ ਗੁਰੂ ਧਾਮਾਂ ਦਾ ਜੋ ਨਿਰਾਦਰ ਹੈ ਉਹ ਨਹੀਂ ਸਹਾਰ ਸਕਦੀ। ਤੇ ਉਸ ਤੋਂ ਬਾਅਦ ਜੋ ਸੰਤਾਂ ਦੇ ਬੋਲ ਸਨ ਕਿ ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਦਰਬਾਰ ਸਾਹਿਬ 'ਤੇ ਪੈਣਗੇ, ਉਸ ਦਿਨ ਖਾਲਿਸਤਾਨ ਦੀ ਨੀਂਹ ਧਰੀ ਜਾਏਗੀ। ਸੋ ਉਸ ਦਿਨ ਨੀਂਹ ਧਰੀ ਗਈ ਹੈ। 29 ਅਪ੍ਰੈਲ ਨੂੰ ਜੋ ਹੈ ਡੈਕਲੇਰੇਸ਼ਨ ਆਫ ਖਾਲਿਸਤਾਨ ਜੋ ਹੈ ਅੰਮ੍ਰਿਤਸਰ ਤੋਂ 5 ਮੈਂਬਰੀ ਪੰਥਕ ਕਮੇਟੀ ਕਰ ਚੁੱਕੀ ਹੈ। ਸੋ ਜੋ ਅੱਜ ਅਸੀਂ 3 ਇਵੈਂਟਸ ਇੱਥੇ ਮਨਾ ਰਹੇ ਹਾਂ, ਉਹਨਾਂ ਵਿੱਚ ਜੋ ਹੈ 250 ਸਾਲਾ ਜੋ ਹੈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ USA ਹੈ। ਸੋ ਉਸੇ ਹੀ ਤਰਜ਼ 'ਤੇ ਅਸੀਂ ਵੀ ਸਿੱਖ ਵੀ ਆਪਣਾ ਰਾਜ ਭਾਗ, ਆਪਣਾ ਦੇਸ਼ ਚਾਹੁੰਦੇ ਹਾਂ, ਜੋ ਕਿ ਆਲਰੇਡੀ ਉਹਦਾ ਡੈਕਲੇਰੇਸ਼ਨ ਹੋ ਚੁੱਕੀ ਹੈ, ਉਸ ਦੀ ਨੀਂਹ ਰੱਖੀ ਜਾ ਚੁੱਕੀ ਹੈ ਔਰ ਉਸ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਜੋ ਸ਼ਹਾਦਤਾਂ ਹੋ ਚੁੱਕੀਆਂ ਹਨ। ਆਓ ਇਸ ਪ੍ਰਾਣ ਨੂੰ ਯਾਦ ਰੱਖੀਏ ਔਰ ਇਹ ਲੜਾਈ ਜੋ ਹੈ ਉਹਨਾਂ ਚਿਰ ਆਪਣੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਔਰ ਉਹਨਾਂ ਨੂੰ ਯਾਦ ਕਰੀਏ ਔਰ ਉਹਨਾਂ ਨੂੰ ਇਹ ਪ੍ਰਣ ਦੁਹਰਾਈਏ ਕਿ ਜਿੰਨਾ ਚਿਰ ਅਸੀਂ ਆਪਣਾ ਦੇਸ਼ ਖਾਲਿਸਤਾਨ ਹਿੰਦੁਸਤਾਨ ਗੌਰਮੈਂਟ ਕੋਲੋਂ ਆਜ਼ਾਦ ਨਹੀਂ ਕਰਾ ਲੈਂਦੇ, ਉਹਨਾਂ ਚਿਰ ਇਹ ਹੀ ਲੜਾਈ ਜਾਰੀ ਰੱਖਾਂਗੇ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ। ਹਾਂਜੀ, ਆਪਣੇ ਭਾਈ ਲਾਲ ਸਿੰਘ, ਫਿਲਾਡੈਲਫੀਆ ਸਿੱਖ ਸੁਸਾਇਟੀ ਗੁਰਦੁਆਰਾ, he is part of the management over there, so he is most welcome to come and speak words. ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਸਪੁੱਤਰੋ, ਇਹ ਜੋ ਸਫ਼ਰ ਆ ਭਾਈ ਜਗਰਾਜ ਸਿੰਘ ਦਾਸ, ਨਰਿੰਦਰ ਸਿੰਘ ਨੇ ਅਸੀਂ ਤਕਰੀਬਨ 2004 'ਚ ਸ਼ੁਰੂ ਕੀਤਾ ਸੀ। ਅਸੀਂ 3 ਜਾਣੇ ਸੀ,
2006 'ਚ ਪਹਿਲੀ ਵਾਰੀ ਅਸੀਂ ਇਸ ਕਾਂਗਰਸਮੈਨ ਦੇ ਦਫ਼ਤਰ 'ਚ ਪੈਰ ਰੱਖਿਆ ਸੀ, ਕਾਟ ਵਾਰਡਨ। ਉਹ ਤੋਂ ਬਾਅਦ ਅੱਜ ਤੁਸੀਂ ਦੇਖ ਲਓ, ਆਪਾਂ ਇੱਕ ਧਾਰਨਾ ਗਾਉਂਦੇ ਹੁੰਦੇ, ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ, ਇਹ ਅੱਗੇ ਵੀ ਇੱਦਾਂ ਪੈਂਦੀਆਂ ਰਹਿਣਗੀਆਂ। ਡਾਕਟਰ ਪ੍ਰਿਤਪਾਲ ਸਿੰਘ ਅਣਥੱਕ ਸੇਵਕ ਆ, ਜਿਨ੍ਹਾਂ ਨੂੰ ਤਕਰੀਬਨ ਅਸੀਂ ਪਿਛਲੇ 38 ਕੁ ਸਾਲ ਦੇ ਹੀ ਜਾਣਦੇ ਹਾਂ। ਡਾਕਟਰ ਅਮਨਜੀਤ ਸਿੰਘ, ਕੋਈ ਇਹ ਮੁਹਤਾਜ ਨਹੀਂ, ਜਦੋਂ ਇਸ ਸਟੇਜ 'ਤੇ ਬੋਲ ਜਾਂਦੇ, ਸਾਡੇ ਵਰਗਿਆਂ ਦੀ ਕੀ ਹਸਤੀ ਹੈ, ਅਖੀ 4 ਲਫ਼ਜ਼ ਬੋਲਦੀ ਹੈ। ਪਰ ਜਿਸ ਮੁਕਾਮ 'ਤੇ ਅੱਜ ਅਸੀਂ ਬੈਠੇ ਹਾਂ, ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਸਾਡਾ ਆਪਣਾ ਰਾਜ ਭਾਗ ਲਵਾਂਗੇ। ਇਸ ਕਰਕੇ ਆਪਾਂ ਨੂੰ ਇਕੱਠੇ ਚੱਲਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਡੇ ਕੋਲ ਨਿਊਯਾਰਕ ਤੋਂ ਸਾਡੇ ਮਾਣਯੋਗ ਛੋਟੇ ਵੀਰ ਰਜਿੰਦਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਜਿਹੜੀ ਕਿ ਉੱਥੇ ਚਲਾਉਂਦੇ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕੁਝ ਸ਼ਬਦ ਕਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੁਆਰਾ ਸਿੱਖ ਅਰਥ ਸਿੱਖ ਸੁਸਾਇਟੀ ਨਿਊਯਾਰਕ ਦੇ ਵੱਲੋਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਇੱਥੇ ਪਹੁੰਚੇ ਸਮੂਹ ਵੀਰਾਂ ਦਾ ਧੰਨਵਾਦ ਕਰਦਾ ਹਾਂ। ਜੋ ਅੱਜ ਇੱਥੇ ਆਪਾਂ ਪਹੁੰਚੇ ਆ, ਇਹ ਸਰਦਾਰ ਜਗਰਾਜ ਸਿੰਘ ਜੀ ਦੀ ਇੱਕ ਸੋਚ ਸੀ ਪੋਲੀਟੀਕਲ, ਕਿਉਂਕਿ ਪਹਿਲਾਂ ਵੀ ਇਹ ਪੋਲੀਟੀਕਲ ਇੰਡੀਆ ਤੋਂ ਜੁੜੇ ਹੋਏ ਸਨ, ਪੰਜਾਬ ਦੀ ਧਰਤੀ ਤੋਂ। ਗੁਰਦੁਆਰਾ ਕਾਟਰੇਡ ਵਿੱਚ ਇੱਕ ਕਮੇਟੀ ਬਣੀ ਸੀ, ਸਿੱਖ ਕਮੇਟੀ ਈਸਟ ਕੋਸਟ ਕੋਆਰਡੀਨੇਟਰ ਕਮੇਟੀ ਜਿਹੜੀ ਬਣੀ ਸੀ, ਉਹਦੇ ਵੱਲੋਂ ਇੱਕ ਇਹ ਉਪਰਾਲਾ ਕੀਤਾ ਗਿਆ, ਜਿਹਦੀ ਬਦੌਲਤ ਅਸੀਂ ਅੱਜ ਪਹੁੰਚੇ ਹਾਂ। ਅਤੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਜੇ ਸਾਡੇ ਕੋਲ ਕੈਲੀਫੋਰਨੀਆ ਤੋਂ ਦਲੀਪ ਸਿੰਘ ਜੀ ਸੌਂਦ ਕਦੇ ਇੱਥੇ 2 ਵਾਰੀ ਇਲੈਕਟ ਹੋਏ ਕਾਂਗਰਸਮੈਨ, ਅਤੇ ਹੁਣ ਆਪਾਂ ਨੂੰ ਸੋਚਣਾ ਚਾਹੀਦਾ ਵੀ ਜਦੋਂ ਸਾਡੀ ਇੱਥੇ ਪਾਪੂਲੇਸ਼ਨ ਵੀ ਨਹੀਂ ਸੀ, ਉਦੋਂ ਇੱਥੇ ਪਹੁੰਚੇ ਹੋ। ਅਤੇ ਹੁਣ ਇਹ ਸਾਡੇ ਲਈ ਇੱਕ ਚੈਲੰਜ ਹੈ ਵੀ ਦੇਖੋ, ਹੁਣ ਕੈਲੀਫੋਰਨੀਆ ਤੋਂ ਪਹਿਲਾਂ ਕਾਂਗਰਸਮੈਨ ਜਾਂ ਸੈਂਟਰ ਦੀ ਕੋਈ ਆਉਂਦਾ, ਜਾਂ ਆਪਣੇ ਇੱਧਰ ਈਸਟ ਕੋਸਟ ਵੱਲੋਂ, ਇਹਨੂੰ ਆਪਾਂ ਚੈਲੰਜ ਤੇ ਲਈਏ ਵੀ ਆਪਾਂ, ਕਿਉਂਕਿ ਜਦ ਤੱਕ ਆਪਣਾ ਬੰਦਾ ਇੱਥੇ ਨਹੀਂ ਬੈਠੂਗਾ ਕੋਈ ਆ ਗਿਆ ਪੋਲੀਟੀਕਲ, ਉਦੋਂ ਤੱਕ ਸਾਡੀ ਗੱਲ ਨਹੀਂ ਬਣਨੀ। ਅਤੇ ਦੂਜਾ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ, ਜਦੋਂ ਇੱਥੇ ਆ ਕੇ ਮਹਿਸੂਸ ਹੁੰਦਾ ਕਿ ਆਪਾਂ ਬੈਕ 'ਤੇ ਵੀ ਜ਼ਰੂਰ ਪਹੁੰਚੀਏ, ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਰਾਜ ਭਾਗ ਦੀ ਗੱਲ ਕੀਤੀ, ਤਾਜਪੋਸ਼ੀ ਕੀਤੀ, ਉਹਨੂੰ ਆਪਣੇ ਜ਼ਿਹਨ ਵੀ ਬਚਾਓ, ਅਤੇ ਲਾਹੌਰ ਦੇ ਦਰਬਾਰੇ ਖਾਲਸਾ ਨੂੰ ਆਪਣੇ ਜ਼ਿਹਨ ਵੀ ਲੈ ਕੇ ਜਾਣਾ ਵੀ ਰਾਤ ਦੇ ਕੀ ਤਜਰਬੇ ਆਪਣੇ, ਹੁਣ ਜੇ ਸਾਡੇ ਪਰ ਰਾਜ ਹੋਵੇ ਅਤੇ ਕੀ ਅਸੀਂ ਪ੍ਰਾਪਤੀ ਅਚੀਵਮੈਂਟ ਕਰਦੇ ਹਾਂ। ਅਤੇ ਦੂਜੀ ਗੱਲ, ਜਿੱਦਾਂ ਯਾਦਵਿੰਦਰ ਸਿੰਘ ਜੀ ਗੱਲ ਕਹਿ ਗਏ ਹਨ, ਸਾਨੂੰ ਕਾਉਂਟੀ ਪੱਧਰ 'ਤੇ ਚੱਲਣਾ ਪਊਗਾ। ਪੋਲੀਟੀਕਲ ਤੌਰ 'ਤੇ ਵੀ ਇੱਕ ਕਾਉਂਟੀ ਕਲਰਕ ਜੇ ਸ਼ੁਰੂ ਹੋ ਜਾਵੇ, ਹੌਲੀ ਸਟੈਪ ਬਾਈ ਸਟੈਪ ਅਸੀਂ ਵੱਧਦੇ ਜਾਈਏ, ਤਾਂ ਹੀ ਅਸੀਂ ਇੱਥੇ ਪਹੁੰਚਾਂਗੇ। ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿਓ, ਕਿਉਂਕਿ ਬੱਚੇ ਜਿਹੜੇ ਉਹ ਸਾਡਾ ਫਿਊਚਰ ਹਨ, ਆਉਣ ਵਾਲੀ ਕੌਮ ਦੇ, ਉਹਨਾਂ ਨੂੰ ਵਧੀਆ ਐਜੂਕੇਸ਼ਨ ਦਿਓ। ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ। ਦੂਜੇ, ਆਪਣੇ ਮਤਭੇਦ ਸਾਰੇ ਭੁਲਾ ਕੇ ਇਕੱਠੇ ਹੋ ਕੇ ਯੂਨਿਟੀ ਦੇ ਤੌਰ 'ਤੇ ਚੱਲੀਏ, ਜਿੱਦਾਂ ਅੱਜ ਆਪਾਂ ਸਬੂਤ ਦੇ ਰਹੇ ਹਾਂ। ਇਹੀ ਤੁਹਾਡੀ ਅੱਜ ਜਿਹੜੀ ਇੰਡੀਆ ਦੇ ਵਿੱਚ ਜਦੋਂ ਹੁਣ ਪ੍ਰੈਸ ਵਿੱਚ ਉੱਥੇ ਵੀ ਰਿਪੋਰਟ ਜਾਣੀ, ਉਹਨਾਂ ਨੇ ਵੀ ਹਿੱਲ ਜਾਣਾ ਵੀ ਦੇਖੋ ਸਿੱਖ ਕੌਮ ਅੱਜ ਜੇ ਯੂਨਾਈਟਿਡ ਸਟੇਟ ਹੈ, ਯੂਨਾਈਟਿਡ ਸਟੇਟ ਵਿੱਚ ਸਿੱਖ ਵੀ ਅੱਜ ਯੂਨਾਈਟਿਡ ਹੋ ਇਕੱਠੇ ਹੋ ਕੇ ਮੁਕਾਮ 'ਤੇ ਚੱਲੇ ਹਨ। ਸਤਿਗੁਰੂ ਮਹਾਰਾਜ ਕਿਰਪਾ ਕਰੂਗਾ। ਸਾਡੇ ਪਾਸ ਜਿਹੜੇ 2 ਸਾਡੇ ਅਚੀਵਮੈਂਟ ਹੈ, ਖਾਲਿਸਤਾਨ ਦਾ ਜੋ ਐਲਾਨ ਹੋਇਆ 29 ਅਪ੍ਰੈਲ 1986 ਨੂੰ, ਉਹ ਵਚਨ ਵੀ ਆਪਾਂ ਨੇ ਸਿੰਘਾਂ ਦਾ ਪੂਰਾ ਕਰਨਾ, ਤਾਂ ਹੀ ਆਪਣੀ ਸੱਚੀ ਸਰਧਾ ਦੇ ਫੁੱਲ ਆਪਾਂ ਨੂੰ ਭੇਟ ਕਰ ਸਕਦੇ ਹਾਂ, ਜੇ ਆਪਾਂ ਉਹਨਾਂ ਦੇ ਮਿਸ਼ਨ ਨੂੰ ਕਾਇਮ ਰੱਖੀਏ। ਮੈਂ ਫੇਰ ਆਪਣੇ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਸਿੱਖ ਕੋਆਰਡੀਨੇਟਰ ਈਸਟ ਕਮੇਟੀ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਪ੍ਰੋਗਰਾਮ ਲਿਖਿਆ ਅਤੇ ਨੇਪਰੇ ਚਾੜ੍ਹਿਆ ਆਪ ਦੇ ਸਹਿਯੋਗ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਰਜਿੰਦਰ ਸਿੰਘ। ਬੀਬੀ ਦਲਵਿੰਦਰ। ਸਾਡੇ ਕੋਲ ਟੈਕਸਾਸ ਤੋਂ ਸਰਦਾਰ ਸੁਖਵਿੰਦਰ ਸਿੰਘ, ਵੌਇਸ ਆਫ ਖਾਲਸਾ ਰੇਡੀਓ, ਠੀਕ ਹੈ ਨੇ ਜੀ ਇੱਥੇ? ਹਾਂਜੀ, ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਵੀ ਕੋਰਟ ਦੇ ਵਿੱਚ ਜੇ ਸਾਨੂੰ ਵਕੀਲ ਨੂੰ ਕੇਸ ਰੱਖਣਾ ਨਹੀਂ ਨਾ ਆਉਂਦਾ, ਉਹ ਸੱਚਾ ਹੋ ਕੇ ਵੀ ਕੇਸ ਨੂੰ ਹਾਰ ਜਾਂਦਾ। ਜੇ ਤੁਹਾਨੂੰ ਕੇਸ ਰੱਖਣਾ ਆਉਂਦਾ ਤਾਂ ਤੁਸੀਂ ਝੂਠੇ ਹੋ ਕੇ ਵੀ ਕ੍ਰਿਮੀਨਲ ਜਿੰਨੇ ਲਾਇਰ ਨੇ ਉਹ ਕੇਸ ਨੂੰ ਜਿੱਤ ਲੈਂਦੇ ਆ।
ਮੈਨੂੰ ਲੱਗਦਾ ਕਿ ਸਾਡੇ ਵੀਰ ਭੈਣ ਭਰਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖਿਆ ਜਾਂ ਇੰਨੇ ਸਾਲਾਂ ਤੋਂ ਲੱਗੇ ਹੋਏ ਨੇ ਕਾਂਗਰਸਮੈਨਾਂ ਦੇ ਨਾਲ, ਸੈਨੇਟਰਾਂ ਦੇ ਨਾਲ, ਇਹ ਵਧਾਈ ਦੇ ਪਾਤਰ ਨੇ। ਅੱਜ ਕੈਪੀਟਲ ਹਿੱਲ ਦੇ ਵਿੱਚ ਆਪਾਂ ਖੜ੍ਹੇ ਹਾਂ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ 1984 ਦੇ ਵਿੱਚ ਜੋ ਘੱਲੂਘਾਰਾ ਸਾਡੇ ਦਰਬਾਰ ਸਾਹਿਬ ਦੇ ਵਿੱਚ ਵਾਪਰਿਆ, ਉਹਨਾਂ ਨੂੰ ਇਹੀ ਹੋਏਗਾ, ਉਹਨਾਂ ਨੂੰ ਸ਼ਰਧਾਂਜਲੀ ਕਿ ਆਪਾਂ ਸਾਰੀ ਕਮਿਊਨਿਟੀ ਜਿਹੜੀ ਹੈ ਇਸੇ ਤਰ੍ਹਾਂ ਇਹਨਾਂ ਵੀਰਾਂ ਦਾ ਸਾਥ ਦੇਈਏ। ਕਿਉਂਕਿ ਜਿਹੜੀ ਡਿਸੀਜਨ ਮੇਕਿੰਗ ਹੈ ਪਹਿਲਾਂ UK ਲੰਡਨ ਤੋਂ ਹੋਇਆ ਕਰਦੀ ਸੀ, ਪੂਰੇ ਵਰਲਡ ਦੀ ਕਿਹੜੇ ਦੇਸ਼ਾਂ ਦੀ ਮੈਪ ਮੇਕਿੰਗ ਨਵੀਂ ਬਣਨੀ ਆ, ਕਿਹਨਾਂ ਨੂੰ ਤੋੜਿਆ ਜਾਣਾ, ਕਿਹਨਾਂ ਨੂੰ ਨਵਾਂ ਬਣਨਾ। ਅੱਜ ਜਿਹੜੀ ਡਿਸੀਜਨ ਮੇਕਿੰਗ ਹੈ ਉਹ ਵਾਸ਼ਿੰਗਟਨ DC ਤੋਂ ਹੁੰਦੀ ਆ। ਸੋ ਮੈਨੂੰ ਲੱਗਦਾ ਕਿ ਅਸੀਂ ਸਾਰੇ ਰਾਈਟ ਟਰੈਕ 'ਤੇ ਹੈਗੇ ਹਾਂ ਅਤੇ ਬਹੁਤ ਜਲਦੀ ਆਪਾਂ ਉਹਨਾਂ ਸ਼ਹੀਦਾਂ ਦਾ ਸੁਪਨਾ ਜਿਹੜਾ ਆ ਉਹ ਪੂਰਾ ਕਰਨ ਜਾ ਰਹੇ ਹਾਂ ਖਾਲਿਸਤਾਨ ਦੇ ਰੂਪ ਦੇ ਵਿੱਚ। ਧੰਨਵਾਦ ਟਾਈਮ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰਦਾਰ ਸੁਖਵਿੰਦਰ ਸਿੰਘ, ਵੌਇਸ ਆਫ ਖਾਲਸਾ ਰੇਡੀਓ। ਸਾਡੇ ਨੈਕਸਟ ਸਪੀਕਰ ਸਾਡੇ ਕੋਲ ਇੰਡੀਆਨਾ ਤੋਂ ਸੰਤੋਖ ਸਿੰਘ ਜੀ ਆਏ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆ ਕੇ 2 ਮਿੰਟ ਐਡਰੈਸ ਕਰਨ। ਜੇ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਨ ਨਾ ਕੀਜੇ। ਅਮਰੀਕਾ ਦੇ ਦੂਰ ਦੂਰ ਕੋਨੇ ਤੋਂ ਤਕਰੀਬਨ ਸਾਰੇ ਜਥੇਬੰਦੀਆਂ ਦੇ ਵੀਰ ਜਿਹੜੇ ਸਿੱਖ ਪੰਥ ਦਾ ਦਰਦ ਰੱਖਦੇ ਨੇ ਸਾਰੇ ਪਹੁੰਚੇ ਨੇ। ਸਾਰੇ ਵੀਰਾਂ ਭੈਣਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਡਾਕਟਰ ਸਾਹਿਬ ਬੋਲਣਾ, ਸਾਡੇ ਕੋਲ ਬੋਲਣ ਵਾਸਤੇ ਕੁਛ ਰਹਿ ਨਹੀਂ ਜਾਂਦਾ ਅਤੇ ਸਾਰੇ ਬੁਲਾਰੇ ਨੇ ਡਿਟੇਲ ਨਾਲ ਬੋਲਿਆ। ਦਾਸ ਸਿਰਫ ਬੇਨਤੀ ਕਰੇਗਾ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜੈ ਸਿੱਖ ਖਾਲਸਾ ਭਿੰਡਰਾਵਾਂ ਦੇ ਬਚਨ ਜੋ ਤਕਰੀਬਨ ਹਰ ਸਪੀਚ ਵਿੱਚ ਕਹਿੰਦੇ ਸਨ ਕਿ ਘਰ ਘਰ ਜਾ ਕੇ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਬੱਚਿਆਂ ਨੂੰ ਦੱਸੋ ਸਿੱਖ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ। ਅਤੇ ਸੰਤ ਜਰਨੈਲ ਸਿੰਘ ਖਾਲਸਾ ਹੀ ਕਹਿੰਦੇ ਸਨ ਕਿ ਸ਼ਹੀਦਾਂ ਦਾ ਅਸੀਂ ਜਿਹੜਾ ਉਹ ਹੱਕ ਲੈਣਾ, ਅਤੇ ਹੱਕ ਲੈਣਾ ਮੈਂ ਖਾਲਿਸਤਾਨ ਦੀ ਪ੍ਰਾਪਤੀ ਕਰਕੇ। ਅੱਜ ਦੁਨੀਆ ਭਰ ਵਿੱਚ ਜਿੰਨੇ ਵੀ ਛੋਟੇ ਛੋਟੇ ਜਿਹੜੀ ਇੰਡੀਆ ਦੇ ਅੰਦਰ ਬੇਪਰਵਾਹ ਸਰਕਾਰ ਹੈ, ਉਹ ਹਰ ਚੜ੍ਹਦੇ ਸੂਰਜ ਦੇ ਵਿੱਚ ਹੀ ਸਾਨੂੰ ਸਿੱਖਾਂ ਨੂੰ ਗੁਲਾਮ ਹੋਣ ਦਾ ਚੇਤਾ ਕਰਾਉਣ ਵਾਸਤੇ ਕੋਈ ਨਾ ਕੋਈ ਐਕਸ਼ਨ ਸਾਡੇ 'ਤੇ ਕਰਦੇ ਨੇ, ਜਿਹੜੇ ਅਸੀਂ ਰੋਜ਼ ਦੇਖਦੇ ਹਾਂ। ਉਹਨਾਂ ਨੂੰ ਸਸਪੇਨ ਕਰਨ ਵਾਸਤੇ ਬਹੁਤ ਹਰ ਮੇਰੇ ਵੀਰ ਚੰਗੀ ਤਰ੍ਹਾਂ ਜਾਣਦੇ ਨੇ। ਅਤੇ ਅੱਜ ਇਹ ਜਿਹੜਾ ਤੀਸਰਾ ਘੱਲੂਘਾਰਾ ਕੌਮ 'ਤੇ ਵਾਪਰਿਆ, ਜਿਹਦੀ ਸ਼ੁਰੂਆਤ 1978 ਤੋਂ ਹੋਈ ਅਤੇ ਅੱਜ ਤੱਕ ਚੱਲ ਰਹੀ ਹੈ, ਉਸ ਤੀਸਰੇ ਘੱਲੂਘਾਰੇ ਦੇ ਵਿੱਚ ਜਿੰਨੇ ਵੀ ਸਾਡੀਆਂ ਪ੍ਰੋਬਲਮਾਂ ਹੈਗੀਆਂ ਨੇ, ਜਿੰਨੇ ਵੀ ਸਾਡੇ ਸਿੰਘ ਸ਼ਹੀਦ ਹੋਏ ਨੇ, ਸਾਰਿਆਂ ਦਾ ਸੁਪਨਾ ਇੱਕੋ ਇੱਕ ਹੈ, ਜੇ ਸਾਡਾ ਸਿੱਖ ਰਾਜ ਬਣੇਗਾ ਅਤੇ ਤਾਂ ਹੀ ਸਾਡੇ ਸਾਰੇ ਹੱਲ ਨੇ। ਅਤੇ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਿਹੜਾ ਵੀ ਮੇਰਾ ਵੀਰ ਜਿੱਥੇ ਵੀ ਬੈਠਾ ਹੈ, ਉਹ ਆਪੋ ਆਪਣੀ ਹੈਸੀਅਤ ਦੇ ਅਨੁਸਾਰ ਉਸ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣਾ ਯੋਗਦਾਨ ਪਾਉਣਾ ਚਾਹੀਦਾ। ਕੋਈ ਨੈਗੇਟਿਵ ਗੱਲ ਕਰਨੀ ਠੀਕ ਨਹੀਂ, ਪਰ ਜਿਹੜਾ 6 ਜੂਨ ਦਾ ਮਹੀਨਾ ਹੈ, ਇਸ 6 ਜੂਨ ਦੇ ਮਹੀਨੇ ਨੂੰ ਸੁਣ ਕੇ ਸਾਡੇ ਜਿੰਨੇ ਵੀ ਪੰਜਾਬ ਤੋਂ ਲੈ ਕੇ ਦੁਨੀਆ ਭਰ ਵਿੱਚ ਜਿਹੜੇ ਸਾਡੇ ਪਰਿਵਾਰ ਅਸੀਂ ਬੈਠੇ ਹਾਂ, ਸਾਨੂੰ ਕਿੰਨਾ ਕੁ ਚੇਤਾ ਹੈ, ਜਿੰਨਾ ਵੀ ਚੇਤਾ ਹੈ, ਜਿੱਥੇ ਵੀਰ ਬੈਠੇ ਸਾਰੇ ਸਤਿਕਾਰਯੋਗ ਨੇ, ਸਾਰਿਆਂ ਦਾ ਅੱਗੇ ਸਿਰ ਝੁਕਦਾ। ਪਰ ਸਾਡੇ ਜਿਹੜੇ ਵੀਰ ਘਰਾਂ 'ਚ ਬੈਠੇ ਇਸ ਮੀਡੀਆ ਦੇ ਰਾਹੀਂ ਮੇਰੀ ਆਵਾਜ਼ 'ਚ ਸੁਣਦੇ ਨੇ, ਅਤੇ ਉਹਨਾਂ ਨੂੰ ਇਹ ਬੇਨਤੀ ਆ ਵੀ 1978 ਤੋਂ ਲੈ ਕੇ ਅੱਜ ਤੱਕ ਕੌਮ ਨਾਲ ਜੋ ਕੁਝ ਵਾਪਰਿਆ ਉਹ ਸਾਨੂੰ ਭੁਲਾਉਣਾ ਨਹੀਂ ਚਾਹੀਦਾ, ਉਹਨੂੰ ਸਾਨੂੰ ਯਾਦ ਰੱਖਣਾ ਚਾਹੀਦਾ। ਉਹਨੂੰ ਯਾਦ ਰੱਖ ਕੇ ਸਾਨੂੰ ਆਪਣੇ ਸਟੈਪ ਜਿਹੜੇ ਨੇ ਉਸ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣੇ ਯੋਗਦਾਨ ਪਾਉਣੇ ਚਾਹੀਦੇ ਨੇ। ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ, ਅਤੇ ਇਸ ਅਮਰੀਕਾ ਦੀ ਕੈਪੀਟਲ ਨਹੀਂ, ਦੁਨੀਆ ਦੀ ਕੈਪੀਟਲ ਦੇ ਵਿੱਚ ਵੜ ਕੇ ਅਸੀਂ ਅੱਜ ਜਿਹੜੀ ਆਪਣੇ ਖਾਲਿਸਤਾਨ ਦੀ ਸਿੱਖ ਰਾਜ ਦੀ ਉਹਨਾਂ ਸ਼ਹੀਦ ਸਿੰਘਾਂ ਨੂੰ ਯਾਦ ਕਰ ਰਹੇ ਹਾਂ। ਇੱਕ ਬਹੁਤ ਵੱਡਾ ਸਾਡਾ ਉਪਰਾਲਾ ਵਾ, ਅਤੇ ਅਕਾਲ ਪੁਰਖ ਸਾਡੇ 'ਤੇ ਕਿਰਪਾ ਕਰਨ, ਸਾਨੂੰ ਸਿੱਖ ਰਾਜ ਦੀ ਜਲਦੀ ਪ੍ਰਾਪਤੀ ਹੋਵੇ ਜੀ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸੰਤੋਖ ਸਿੰਘ ਜੀ। ਸਾਡੇ ਨੈਕਸਟ ਸਪੀਕਰ ਨੇ ਸਰਦਾਰ ਬਖਸ਼ੀਸ਼ ਸਿੰਘ ਫਰੋਮ ਮੈਰੀਲੈਂਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਭੈਣੋ ਅਤੇ ਭਰਾਵੋ, ਆਪਾਂ ਸਾਰੇ ਹੀ ਦੂਰ ਦਰੇਡਿਓਂ ਚੱਲ ਕੇ ਅੱਜ ਇੱਥੇ ਪਹੁੰਚੇ ਹਾਂ ਕੈਪੀਟਲ ਹਿੱਲ ਦੇ ਵਿੱਚ। ਬੜੀ ਖੁਸ਼ੀ ਦੀ ਗੱਲ ਹੈਗੀ ਆ ਕਿ ਇੱਕ ਵਾਰੀ ਫਿਰ
ਅਸੀਂ ਉਹਨਾਂ ਵੀਰਾਂ ਭੈਣਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਮੇਰੇ ਬਹੁਤ ਸਾਰੇ ਵੀਰਾਂ ਨੇ ਦੱਸਿਆ ਹੈਗਾ ਕਿ 42 ਸਾਲ ਹੋ ਚੁੱਕੇ ਹਨ। ਉਹ ਵਕਤ ਜਿੱਦਾਂ ਕਹਿੰਦੇ ਨੇ ਵੀ ਅਸੀਂ ਨਾ ਭੁੱਲੀਏ 84 ਨੂੰ, ਤੇ ਅਸੀਂ ਉਹ ਵੀ ਨਹੀਂ ਭੁੱਲਿਆ। ਅਸੀਂ ਉਹਨਾਂ ਵੀਰਾਂ ਨੂੰ ਦੇਖਿਆ, ਉਹ ਵਕਤ ਅਸੀਂ ਇੱਥੇ ਬੈਠ ਕੇ ਦੇਖਿਆ। ਉਹ ਕਾਟਾਂ ਏਅਰਪੋਰਟਾਂ 'ਤੇ ਵੀ ਆ ਜਾਂ ਤੁਸੀਂ ਦੇਖੋ ਸਟੇਸ਼ਨਾਂ 'ਤੇ, ਜਿਨ੍ਹਾਂ 'ਤੇ ਉਹ ਵੀਰਾਂ ਦੀਆਂ ਲਾਸ਼ਾਂ ਸਨ। ਬੱਚੇ ਕੋ ਕੇ ਮਾਰੇ ਗਏ ਟ੍ਰੇਨਾਂ ਦੇ ਵਿੱਚ। ਸੋ ਮੇਰੀ ਬੇਨਤੀ ਇਹੀ ਹੈਗੀ ਹੈ, ਜਿਸ ਤਰ੍ਹਾਂ ਹੋਰ ਮੇਰੇ ਵੀਰਾਂ ਨੇ ਬੇਨਤੀਆਂ ਕੀਤੀਆਂ ਹਨ ਕਿ ਆਪਾਂ ਇਕੱਠੇ ਹੋਈਏ। ਇਕੱਠੇ ਹੈ ਵੀ, ਮੈਂ ਸਮਝਦਾ ਵੀ ਕੋਈ ਉਹਦੇ ਵਿੱਚ ਉਹ ਨਹੀਂ ਹੈ, ਦੋ ਰਾਇਆ ਨਹੀਂ ਹੈ, ਪਰ ਫਿਰ ਵੀ ਜਿੱਥੇ ਵੀ ਅਸੀਂ ਹਾਂ, ਇੱਕ ਦੂਸਰੇ ਨੂੰ ਕੰਡੈਮ ਕਰਨ ਤੋਂ ਬਜਾਏ ਅਸੀਂ ਇਹ ਕਰੀਏ, ਜਿੱਦਾਂ ਕਹਿੰਦੇ ਨਾ ਵੀ ਮਾਂ ਨੂੰ ਪੁੱਛੋ ਕਿ ਵੀ ਮੈਂ ਕੀ ਤੇਰੇ ਵਾਸਤੇ ਕੀਤਾ ਹੈਗਾ। ਸੋ ਅਸੀਂ ਸਾਰਾ ਕੁਝ ਕਰਦੇ ਹੋਏ ਵੀ ਫਿਰ ਉੱਥੇ ਚਲੇ ਜਾਂਦੇ ਹਾਂ। ਸੋ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਝਗੜੇ ਝੜੇਲੇ ਚੱਲਦੇ ਹਨ, ਉਹਨਾਂ ਨੂੰ ਵੀ ਨਿਪਟਾਈਏ, ਤੇ ਨਾਲ ਹੀ ਅਸੀਂ ਆਪਣੇ ਸਿੱਖ ਕੌਮ ਵਾਸਤੇ ਜਿਹੜੇ ਵੀ ਮੇਰੇ ਵੀਰਾਂ ਨੇ ਕੰਮ ਕੀਤਾ, ਜਿਸ ਤਰ੍ਹਾਂ ਇੱਥੇ ਯਾਦਵਿੰਦਰ ਹੁਣੀ ਦੱਸ ਕੇ ਗਏ ਆ, ਅਸੀਂ ਵੀ ਦਾਸ ਵੀ ਉਹ ਜਦੋਂ ਸਿੱਖ ਕਾਕਸ ਬਣਿਆ ਸੀ ਉਸ ਦਾ ਉਸੇ ਟਾਈਮ ਤੋਂ ਮੈਂਬਰ ਬਣਿਆ ਹੋਇਆ, ਤੇ ਸਿੱਖ ਕਾਕਸ ਚੜ੍ਹਦੀ ਕਲਾ 'ਚ ਮੈਂ ਸਮਝਦਾ। ਤੇ ਜਿਹੜੀ ਈਸਟ ਕੋਸਟ ਕਮੇਟੀ ਹੈ ਉਹ ਵੀ ਬੜਾ ਕੰਮ ਕਰ ਰਹੀ ਹੈ। ਉਹਨਾਂ ਵੀਰਾਂ ਦਾ ਵੀ ਸਾਰਿਆਂ ਦਾ ਇੱਕ ਵਾਰੀ ਫਿਰ ਧੰਨਵਾਦ ਹੈ, ਤੇ ਮੈਂ ਅਰਦਾਸ ਕਰਦਾ ਮਹਾਰਾਜ ਅੱਗੇ ਕਿ ਸਾਨੂੰ ਸਮੱਥ ਬਖਸ਼ੇ ਤੇ ਸਾਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਬੰਦੇ ਰਹਿੰਦੇ ਨੇ ਓਕੇ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਹਰਦੇਵ ਸਿੰਘ ਪੱਡਾ, ਪ੍ਰਧਾਨ ਗੁਰਦੁਆਰਾ ਗ੍ਰੈਂਡ ਰੌਕ, ਉਹ ਤੁਹਾਨੂੰ ਅੱਗੇ ਐਡਰੈਸ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਚੱਲ ਕੇ ਆਏ ਨੇ। ਉਸ ਤੋਂ ਬਾਅਦ ਜਿਹੜੇ ਪ੍ਰਬੰਧਕ ਵੀਰ ਨੇ ਭਾਈ ਹਰਜਿੰਦਰ ਸਿੰਘ ਜੀ, ਡਾਕਟਰ ਪ੍ਰਤਪਾਲ ਸਿੰਘ, ਭਾਈ ਜੁਗਰਾਜ ਸਿੰਘ ਜੀ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹ ਪ੍ਰੋਗਰਾਮ ਲਿਖਿਆ ਹੈ, ਇਹਨਾਂ ਦਾ ਧੰਨਵਾਦ ਹੈ। ਉਸ ਤੋਂ ਬਾਅਦ ਸਮੂਹ ਸਿੱਖ ਸ਼ਹੀਦਾਂ ਨੂੰ, ਜਿਨ੍ਹਾਂ ਨੇ 84 ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਆਪਾਂ ਇੱਥੇ ਇਕੱਤਰ ਹੋਏ ਹਾਂ। ਅਤੇ ਸਿੱਖਾਂ ਦਾ ਮਤਲਬ ਕਿ ਕੋਈ ਵੀ ਆਪਾਂ ਕੰਮ ਕਰਨਾ ਹੋਵੇ ਤਾਂ ਆਪਾਂ ਅਰਦਾਸ ਤੋਂ ਸ਼ੁਰੂ ਕਰਦੇ ਹਾਂ। ਆਪਾਂ ਗੁਰੂ ਘਰਾਂ 'ਚ ਵੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਨੂੰ ਆਪਣਾ ਹੋਮਲੈਂਡ, ਆਪਣਾ ਘਰ ਬਖਸ਼ੀ। ਅੱਜ ਆਪਾਂ ਅਰਦਾਸ ਸੈਨੇਟ ਵਿੱਚ ਵੀ ਕਰੀ ਹੈ, ਅਤੇ ਜਿਹੜੇ ਮੇਰੇ ਵੀਰ ਪਹਿਲਾਂ ਇਸ ਪਰਪਸ 'ਤੇ ਲੱਗੇ ਨੇ ਉਹਨਾਂ ਦਾ ਧੰਨਵਾਦ। ਅਤੇ ਸਾਨੂੰ ਵੀ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਅਤੇ ਨਾਲ ਉਹਨਾਂ ਦੇ ਚੱਲ ਕੇ ਕੰਮ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ very few speakers are left. In the end, Dr. Amarjeet Singh is going to invite some special guests over here. I'll leave that to him. ਪਰ ਉਸ ਤੋਂ ਪਹਿਲਾਂ ਮੈਂ ਸਰਦਾਰ ਵੀਰ ਸਿੰਘ ਮੰਗਟ, he is the member of the working committee of Sikh coordination committee, ਉਹ ਪਲੀਜ਼ ਆ ਕੇ ਕੁਝ say a few words. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਨ ਕੋਟ ਪ੍ਰਣਾਮ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ 47 ਤੋਂ ਲੈ ਕੇ ਹੁਣ ਤੱਕ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ। ਅਸੀਂ 84 ਦੀ ਗੱਲ ਕਹਿ ਕੇ ਛੋਟੀ ਕਰ ਦਿੰਦੇ ਹਾਂ, ਸ਼ਹੀਦ ਸਾਡੇ 47 ਤੋਂ ਚੱਲੇ ਆਉਂਦੇ ਨੇ, 78 'ਚ ਹੋਏ ਨੇ, ਹੁਣ ਤੱਕ ਹੁੰਦੇ ਆ ਰਹੇ ਨੇ। ਜਦ ਤੱਕ ਸਾਡੇ ਕੋਲ ਅਨਮੋਲ ਖਜ਼ਾਨਾ ਹੈ, ਸਾਡੀਆਂ ਸ਼ਹੀਦੀਆਂ ਹੁੰਦੀਆਂ ਰਹਿਣੀਆਂ ਨੇ। ਇਹ ਚੁਭਦਾ ਹੈ ਹੋਰਾਂ ਨੂੰ, ਜਿਹੜਾ ਸਾਡੇ ਆਦਿ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਓਂਕਾਰ ਤੋਂ 18, 10, 20 ਤੱਕ ਗੁਣਾਂ ਦਾ ਇਹ ਹਿਊਮਨ ਬੀਇੰਗ ਲਈ ਆ, ਇਹ ਕਿਸੇ ਸਿੱਖਾਂ ਲਈ ਨਹੀਂ ਹੈ। ਬਦਕਿਸਮਤੀ ਕਿ ਅਸੀਂ ਇਹਨੂੰ ਦਰ ਦਰ ਪਹੁੰਚਾ ਨਹੀਂ ਸਕੇ। ਬਾਕੀ ਧੰਨਵਾਦ ਮੈਨੇਜਮੈਂਟ ਕਮੇਟੀ ਜਿੰਨਾ ਵੀ ਸਾਰਿਆਂ ਨੇ ਕੀਤਾ। ਇੱਕ ਹੋਰ ਸੁਝਾਅ ਜੁਗਰਾਜ ਸਿੰਘ ਉਹਨਾਂ ਨੇ ਦਿੱਤਾ ਵੀ ਸਾਨੂੰ ਇੱਕ ਜਗ੍ਹਾ ਇਕੱਠੀ ਲੈਣੀ ਚਾਹੀਦੀ ਹੈ 5-7 ਏਕੜ, ਚਾਹੇ ਨਾਗਰਾ ਫਾਲ ਦੇ ਕੋਲ। ਸਾਡੇ ਕੋਲ ਮੱਖਣ ਸਿੰਘ ਜੀ ਉਹਨਾਂ ਨੇ ਰੋਚੈਸਟਰ ਤੋਂ ਆਏ ਨੇ, ਬਹੁਤ ਸੇਵਾ ਲਈ, ਉਹ ਲੰਗਰ ਪਾਣੀ ਕੱਲ੍ਹ ਦਾ ਲੈ ਕੇ ਆਏ ਨੇ ਵਿਚਾਰੇ, ਉਹਨਾਂ ਦਾ ਵੀ ਧੰਨਵਾਦ ਆ। ਸਾਨੂੰ ਉੱਥੇ ਇੱਕ
ਜਗ੍ਹਾ ਲੈਣੀ ਚਾਹੀਦੀ ਹੈ 5-7 ਏਕੜ ਕਿ ਅਸੀਂ ਇੱਕ ਇਕੱਠੀ ਮਿਊਜ਼ੀਅਮ ਕੋਈ ਆਪਣਾ ਬਣਾ ਸਕੀਏ ਸਾਰੀ ਸਿੱਖ ਕੌਮ। ਹੁਣ ਗੁਰਦੁਆਰੇ ਦੇ ਵਿੱਚ ਅਸੀਂ ਮਨਾਉਂਦੇ ਆ ਇੱਕ ਵੀ ਸਾਰੇ ਮਨਾ ਲੈਂਦੇ ਆ। ਇਹ ਵੀ ਇੱਕ ਬੇਨਤੀ ਆ ਸਾਰੇ ਗੁਰਦੁਆਰੇ ਪ੍ਰਬੰਧਕ ਕਮੇਟੀ ਪਹੁੰਚੀ ਹੋਈ ਆ ਵੀ ਅਸੀਂ ਸਾਰਾ ਜੂਨ ਜੁਲਾਈ ਤੱਕ ਕਿਉਂ ਨਾ ਚਲੇ ਜਾਈਏ, ਕੋਆਰਡੀਨੇਟ ਕਰੀਏ ਇੱਕ ਦੂਸਰੇ ਗੁਰਦੁਆਰੇ ਨਾਲ ਚੱਲੀਏ ਵੀ ਤੁਸੀਂ ਇਹ ਮਨਾ ਰਹੇ ਹੋ ਅਸੀਂ ਉਦੋਂ ਅਗਲੇ ਮਨਾਵਾਂਗੇ, ਤੁਸੀਂ ਉਦੋਂ ਅਗਲੇ ਮਨਾਵਾਂਗੇ, ਤਾਂ ਕਿ ਇਹ ਕੰਟੀਨਿਊ ਚੱਲ ਜਾਵੇ, ਤਾਂ ਕਿ ਸੰਗਤ ਦੇ ਵਿੱਚ ਪ੍ਰਚਾਰ ਹੋ ਸਕੇ ਵੱਧ ਤੋਂ ਵੱਧ। ਤੇ ਇੱਕ ਹੋਰ ਆ, ਹਰੇਕ ਗੁਰਦੁਆਰਾ ਕਮੇਟੀ ਦੇ ਵਿੱਚ ਘੱਟੋ ਘੱਟ 40% ਜੰਗ ਨੂੰ ਜ਼ਰੂਰ ਲੈ ਕੇ ਆਓ। ਮੈਂ ਤਾਂ 70 ਕਹੂੰਗਾ, ਜੇ 70 ਨਹੀਂ ਉਹਦੇ 40% ਜੰਗ ਨੂੰ ਲੈ ਕੇ ਆਓ। ਗੁਰਪ੍ਰਤਾਪ ਸਿੰਘ ਵਰਗੇ ਬੱਚੇ ਇਹਨਾਂ ਨੂੰ ਪ੍ਰੇਰਿਤ ਕਰੋ, ਇਹ 2-4 ਨੂੰ ਹੋਰ ਨਾਲ ਲੈ ਕੇ ਆਉਣ। ਸਾਨੂੰ ਛੁੱਟੀਆਂ ਦਿਓ, ਅਸੀਂ ਪਿੱਛੇ ਲੱਗੀਏ। ਸਾਡਾ ਉਹ ਬਲੱਡ ਹੈ ਨਹੀਂ ਇਹਨਾਂ ਵਰਗਾ, ਇਹਨਾਂ ਸੱਚਾ ਸੁੱਚਾ ਬਲੱਡ ਆ ਸਾਡਾ, ਇਹਨਾਂ ਸੱਚਾ ਬਲੱਡ ਨਹੀਂ। ਅਸੀਂ ਈਰਖਾ ਵਾਲੇ ਭਰੇ ਹੋਏ ਹਾਂ ਜਿਹੜੇ ਪੰਜਾਬ ਤੋਂ ਆਏ ਪਹਿਲੇ ਬੰਦੇ। ਅਸੀਂ ਗੁੱਸਾ ਨਾ ਕਰਿਓ, ਮਾਫ਼ ਕਰਨਾ, ਇਹ ਸੱਚਾਈਆਂ ਗੱਲਾਂ ਨੇ। ਇਹ ਸੰਤੁਸ਼ਟੀ ਆ ਨਾ ਬੱਚਿਆਂ ਨੂੰ, ਇਹ ਕੌਮ ਲਈ ਸੇਧ ਦੇ ਸਕਦੇ ਨੇ। ਇਹਨਾਂ ਸ਼ਬਦਾਂ ਨੇ ਖਿਮਾ ਦਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I want to recognize Sardar Makhan Singh from Rochester. ਬੜੇ ਹਰ ਵਾਰੀ ਜਦੋਂ ਵੀ ਅਸੀਂ ਸਰਵਿਸ ਕਰਦੇ ਇੱਥੇ ਪਹੁੰਚਦੇ ਨੇ। ਕੱਲ ਬ੍ਰਾਟ ਹਾਰਟ ਮੀਲਸ ਫॉर द ਸੰਗਤ, ਜਿਹੜਾ ਕਿ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਤੁਸੀਂ ਕੁਝ ਕਹਿਣਾ ਚਾਹੁੰਦੇ? ਥੈਂਕ ਯੂ। ਓਕੇ ਸਾਡੇ ਕੋਲ there's only 2 ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਅਮਰੀਕਨ ਸਿੱਖ ਕਾਕਸ ਕਮੇਟੀ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ। ਦੋਨਾਂ ਦੇ ਕੋਆਰਡੀਨੇਟਰਸ ਬੈਠੇ ਨੇ ਤੇ before I invite them, because I'm going to say best for the last, I want to ask Dr. Amarjeet Singh to introduce the special guests. ਅਸੀਂ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਵੀ ਤੇ ਯੋਧਿਆਂ ਨੂੰ ਵੀ ਯਾਦ ਕੀਤਾ। ਸਾਡੇ ਵੱਡੇ ਭਾਗ ਨੇ ਕਿ ਜੂਨ 84 ਦੇ ਘੱਲੂਘਾਰੇ 'ਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਰਲ ਕੇ ਬਰਾਬਰੀ ਦੀ ਜੰਗ ਵਿੱਢਣ ਵਾਲੇ ਭਾਈ ਚਮਕੌਰ ਸਿੰਘ ਡਾਲਾ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਵੀ ਅੱਜ ਬੈਠੇ ਨੇ, ਉਹਨਾਂ ਦੇ ਭੈਣ ਜੀ ਦਲਵਿੰਦਰ ਕੌਰ ਵੀ ਨੇ। ਇਹਨਾਂ ਦੀ ਗ੍ਰਿਫਤਾਰੀ ਹੋਈ, ਜੋਧਪੁਰ ਜੇਲ੍ਹ ਲੈ ਗਏ, 4-5 ਸਾਲ ਉੱਥੇ ਕੱਟੇ, ਵਾਪਸ ਆਏ ਔਰ ਬਹੁਤ ਸਾਰਿਆਂ ਨੇ ਚਾਹਿਆ ਕਿ ਹੁਣ ਤੁਸੀਂ ਘਰੇਲੂ ਜ਼ਿੰਦਗੀ ਸ਼ੁਰੂ ਕਰੋ। ਉਹਨਾਂ ਨੇ ਕਿਹਾ ਵੀ ਨਹੀਂ, ਸਾਡੇ ਨਾਲ ਦੇ ਸਿੰਘ ਸ਼ਹੀਦ ਹੋਏ ਨੇ, ਅਸੀਂ ਜੂਝਣਾ। ਔਰ ਬਾਅਦ ਦੇ ਵਿੱਚ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ, ਉਹਨਾਂ ਦੀ ਸਿੰਘਣੀ ਵੀ, ਛੋਟੀ ਬੱਚੀ ਵੀ ਕੁਲਵਿੰਦਰ ਕੌਰ ਉਹਨਾਂ ਦੀ ਸਿੰਘਣੀ, ਉਹਨਾਂ ਨੇ ਵੀ ਸ਼ਹੀਦੀ ਪਾਈ। ਸੋ ਮੈਂ ਚਾਹਾਂਗਾ ਕਿ ਬਾਪੂ ਜੋਰਾ ਸਿੰਘ ਜੀ ਤੇ ਭੈਣ ਜੀ ਦਲਵਿੰਦਰ ਕੌਰ ਆ ਕੇ ਸੰਗਤ ਦੇ ਨਾਲ ਫਤਿਹ ਅਰਜ਼ ਕਰ ਦੇਣ। ਇਹ ਸਾਡੇ, ਮੈਂ ਸਮਝਦਾ ਵੀ ਵੱਡੇ ਨਾਇਕ ਨੇ, ਜਿਨ੍ਹਾਂ ਨੇ ਸੱਚਮੁੱਚ ਕੌਮ ਦੇ ਲਈ ਆਪਣਾ ਖੂਨ ਡੋਲ ਕੇ ਸਾਨੂੰ ਇਸ ਰਸਤੇ 'ਤੇ ਤੁਰਨ ਦੀ ਜਾਚ ਸਿਖਾਈ। ਬੋਲੇ ਸੋ ਨਿਹਾਲ। ਅੱਛਾ ਫਤਿਹ ਤੁਸੀਂ ਪਿੰਡ ਜੀ ਇੱਕ ਮਿੰਟ। ਹਾਂਜੀ ਫਤਿਹ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲੇ ਤਾਂ ਬਹੁਤ ਖੁਸ਼ੀ ਹੁੰਦੀ ਆ ਵੀ ਜਦੋਂ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ, ਜਿਨ੍ਹਾਂ ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ ਮਿਸਾਲ ਜਲਾਈ ਆ। ਮਿਸਾਲ ਕਾਹਦੀ ਜਲਾਈ ਆ? ਜਿਹਨੂੰ ਜਗਦੀ ਰੱਖਣਾ। ਮਿਸਾਲ ਉਹ ਆ ਵੀ ਅਸੀਂ ਆਪਦਾ ਸਿੱਖ ਰਾਜ ਲੈਣਾ, ਸਿੱਖ ਰਾਜ ਤੱਕ ਸਾਡਾ ਜ਼ਰੂਰੀ ਲੈਣਾ। ਅੱਜ ਹਰ ਇੱਕ ਦਾ ਸਿੱਖ ਦਾ ਜਿਉਣਾ ਦੁੱਭਰ ਹੋਇਆ ਪਿਆ। ਅਸੀਂ ਤਾਂ ਬਾਹਰ ਬੈਠੇ ਹਾਂ, ਅਸੀਂ ਬੋਲਦੇ ਹਾਂ, ਸਾਨੂੰ ਆਜ਼ਾਦੀ ਆ। ਅਸੀਂ ਅਮਰੀਕਾ ਦੇ ਬਹੁਤ ਥਿੰਕਫੁਲ ਆ, ਕਾਂਗਰਸ ਦੇ ਬਹੁਤ ਥਿੰਕਫੁਲ ਆ, ਜਿਨ੍ਹਾਂ ਨੇ ਕਿ ਅੱਜ ਸਾਨੂੰ ਇਹ ਜਗ੍ਹਾ ਦਿੱਤੀ ਆ ਸਾਡਾ ਦਿਨ ਮਨਾਉਣ ਦੇ ਲਈ। ਅਸੀਂ ਉਹ ਦਿਨ ਮਨਾ ਰਹੇ ਹਾਂ, ਆਪਦੇ ਸ਼ਹੀਦਾਂ ਨੂੰ ਚੇਤੇ ਕਰ ਰਹੇ ਹਾਂ। ਸਾਡੀ ਕੌਮ ਦਾ ਵੀ ਫਰਜ਼ ਬਣਦਾ ਵੀ ਜਿਹੜੀ ਉਹ ਮਿਸਾਲ ਜਗਾ ਗਏ ਆ, ਉਹਨੂੰ ਜਗਦੀ ਰੱਖਣਾ ਜਦੋਂ ਤੱਕ ਕਿ ਅਸੀਂ ਆਪਣੀ ਫਾਈਨਲ ਡੈਸਟੀਨੇਸ਼ਨ 'ਤੇ ਨਹੀਂ ਪਹੁੰਚ ਜਾਂਦੇ। ਸਾਡੀ ਫਾਈਨਲ ਡੈਸਟੀਨੇਸ਼ਨ ਸਾਡਾ ਰਾਜ ਆ,
ਸਾਡਾ ਰਾਜ ਆ, ਸਾਡੇ ਰਾਜ ਤੋਂ ਬਗੈਰ ਸਾਡਾ ਜਿਉਣਾ ਦੁੱਭਰ ਆ, ਦਰਕਾਰ ਆ। ਹਰ ਇੱਕ ਸਿੱਖ ਨੂੰ ਇਸ ਪਾਸੇ ਜਾਣਾ ਚਾਹੀਦਾ, ਹਰ ਇੱਕ ਸਿੱਖ ਨੂੰ, ਹਰ ਇੱਕ ਦਾ ਫਰਜ਼ ਬਣਦਾ ਹੈਗਾ। ਮੈਂ ਅੱਜ ਇਸ ਸਟੇਜ ਤੋਂ ਇਹ ਐਲਾਨ ਕਰਦੀ ਆ, ਮੈਂ ਆਪਦੇ ਦਿਲ ਵਿੱਚ ਰੱਖੀ ਬੈਠੀ ਸੀ ਕਿ ਮੈਂ ਕਿਤੇ ਇਕੱਠ ਤੇ ਐਲਾਨ ਕਰੂੰਗੀ। ਮੈਨੂੰ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਦੀ ਚਾਹਨਾ ਨਹੀਂ ਗੀ, ਕੋਈ ਨਹੀਂ, ਕੋਈ ਪੈਸਾ ਨਹੀਂ ਚਾਹੀਦਾ, ਕੋਈ ਜਾਇਦਾਦ ਨਹੀਂ ਚਾਹੀਦੀ, ਕੁਛ ਨਹੀਂ ਚਾਹੀਦਾ। ਵਾਹਿਗੁਰੂ ਦਾ ਦਿੱਤੀ ਸੈਟਿਸਫੈਕਸ਼ਨ ਹੈਗੀ ਆ। ਮੇਰੇ ਭਰਾ ਦੀ ਜੋ ਵੀ ਜਾਇਦਾਦ ਆ ਮੈਂ ਸਾਂਭੀ ਬੈਠੀ ਆ, ਮੈਂ ਨਹੀਂ ਉਹ ਵੇਚਣੀ। ਮੈਂ ਜਦੋਂ ਸਿੱਖ ਰਾਜ ਬਣਿਆ ਉਹਨੂੰ ਡੋਨੇਟ ਕਰਨੀ ਹੈਗੀ। ਬਸ ਮੇਰੀ ਇੱਕ ਸਿੱਖ ਕੌਮ ਨੂੰ ਹੁਣ ਅੱਜ ਇਹ ਬੇਨਤੀ ਆ, ਉੱਠੋ, ਹਜੇ ਵੀ ਟਾਈਮ ਆ, ਉੱਠ ਕੇ ਆਪਣਾ ਸਿੱਖ ਰਾਜ ਪ੍ਰਾਪਤ ਕਰੀਏ। ਬਾਕੀ ਜਿਹੜੀਆਂ ਸਾਡੀਆਂ ਸੰਸਥਾਵਾਂ ਲੱਗੀਆਂ ਹੋਈਆਂ ਲਾਈਕ ਡਾਕਟਰ ਸਾਹਿਬ, TV 84, ਪੋਲੀਟਿਕਸ ਪੰਜਾਬ, ਟਾਕਿੰਗ ਪੰਜਾਬ, ਜੋ ਵੀ ਸੰਸਥਾ ਇਸ ਪਾਸੇ, ਚਲੋ ਹੋਰ ਵੀ ਹੈਗੀਆਂ, ਇਹ ਨਹੀਂ ਵੀ ਮੈਂ ਕਹਿੰਦੀ ਨਹੀਂ, ਉਹ ਵੀ ਹੈਗੀਆਂ, ਉਹਨਾਂ ਦਾ ਵੀ ਸਾਥ ਦਿਓ, ਤਨ ਮਨ ਤੇ ਧਨ ਨਾਲ ਵੀ ਸਾਥ ਦਿਓ। ਇਸ ਸੰਸਥਾ ਨੂੰ ਧਨ ਦੀ ਵੀ ਜ਼ਰੂਰਤ ਆ, ਆਪਣਾ ਆਪਾਂ ਬਹੁਤ ਕੁਛ ਬਣਾ ਲਿਆ, ਬਹੁਤ ਕੁਛ ਬਣਾ ਲਿਆ। ਮੇਰੇ ਭਰਾ ਨੂੰ ਜਦੋਂ ਮੈਂ ਕਿਹਾ ਸੀ ਨਾ ਤੂੰ ਚੱਲ ਉੱਥੇ, ਉਹ ਕਹਿੰਦਾ ਤੂੰ ਮੇਰੀ ਗੱਲ ਸੁਣ, ਮੈਂ ਉੱਥੇ ਸਹੁੰ ਖਾਧੀ ਸੀ ਬਈ ਮੈਂ ਆਪਦਾ ਜਾਨ ਵਾਰ ਦੂੰਗਾ, ਪਰ ਤੂੰ ਮੇਰੀ ਉਹ ਸਹੁੰ ਨਾ ਤੋੜਨ ਦੀ। ਤੇ ਜੇ ਮੈਂ ਉੱਥੇ ਐਕਸੀਡੈਂਟ ਹੋ ਕੇ ਮਰ ਗਿਆ ਫੇਰ ਕੀ ਆ? ਫਿਰ ਤਾਂ ਮੈਂ ਤਾਂ ਸਹੁੰ ਗੁਰੂ ਸਾਹਿਬ ਵੱਲੋਂ ਵੀ ਝੂਠਾ ਪੈ ਗਿਆ। ਇਸ ਕਰਕੇ ਮੌਤ ਆ ਜਿਹੜੀ ਆ ਨਾ, ਉਹ ਟੱਲ ਆ, ਉਹਨੂੰ ਕੋਈ ਨਹੀਂ ਰੋਕ ਸਕਦਾ ਗਿਆ। ਆਪਾਂ ਨੂੰ ਇੱਥੇ ਵੀ ਆ ਜਾਣੀ, ਇਹ ਨਹੀਂ ਪਤਾ ਉੱਥੇ ਨਿਕਲ ਸਕੀਏ ਜਾਂ ਨਾ ਨਿਕਲ ਸਕੀਏ, ਪਰ ਆਪਣਾ ਤਨ ਮਨ ਤੇ ਧਨ ਇਸ ਕੌਮ ਨੂੰ ਸਮਰਪਿਤ ਕਰਦੇ। ਕਦੋਂ ਦੇ ਆਪਣੇ ਸ਼ਹੀਦ ਹੋ ਰਹੇ ਆ ਤੇ ਉਹਨਾਂ ਨੂੰ ਆਪਾਂ ਚੇਤੇ ਕਰਦੇ ਆ। ਇਸ ਕਰਕੇ ਇੰਨੀ ਵੀ ਕਹਿੰਦੀ ਹੋਈ ਖਿਮਾ ਦੀ ਜਾਚਕਾਂ, ਕੋਈ ਵੱਧ ਘੱਟ ਬੋਲਿਆ ਗਿਆ ਹੋਏ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਰਿਹਾ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। I think we are getting towards the conclusion of the program. ਹੁਣ ਮੈਂ ਸਰਦਾਰ ਹਿੰਮਤ ਸਿੰਘ, ਕੋਆਰਡੀਨੇਟਰ ਆਫ ਸਿੱਖ ਕੋਆਰਡੀਨੇਸ਼ਨ ਕਮੇਟੀ ਕੋਰਸ, ਤੁਹਾਨੂੰ ਇਹਦੀ ਹਿਸਟਰੀ ਪਤਾ ਹੀ ਹੈ। 2015 'ਚ ਜਦੋਂ ਬੇਅਦਬੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਦੇ ਵਿੱਚ, ਉਦੋਂ ਸਪੌਂਟੇਨੀਅਸਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਕੋਰਸ ਕੇਮ ਇਨ ਐਗਜ਼ਿਸਟੈਂਸ। ਜਿਹੜੇ ਬੰਦਿਆਂ ਨੂੰ ਅਸੀਂ ਕਦੀ ਨਹੀਂ ਸੀ ਮਿਲੇ, ਕਦੀ ਨਹੀਂ ਸੀ ਜਾਣਦੇ, ਹਿੰਮਤ ਸਿੰਘ ਨੂੰ ਮੈਂ ਪਹਿਲੀ ਵਾਰੀ ਮਿਲਿਆ। ਸੋ ਉਸ ਵੇਲੇ ਦੇ ਹੁਣ 11 ਸਾਲ ਹੋ ਗਏ ਨੇ, 15 ਤੋਂ। ਤੁਹਾਨੂੰ ਪਤਾ ਹੈ ਐਵਰੀ ਈਅਰ 2016 ਤੋਂ ਲੈ ਕੇ ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਆ ਉਹ ਕੱਢੀ ਜਾਂਦੀ ਹੈ। ਸੋ ਟੂ ਪ੍ਰਮੋਟ ਦੀ ਆਈਡੈਂਟੀਟੀ ਆਫ ਸਿੱਖਸ, ਉਹਦੇ ਨਾਲ ਤੁਹਾਨੂੰ ਪਤਾ ਹੈ ਸਾਡੀ ਆਈਡੈਂਟੀਟੀ ਦੀ ਇਸ਼ੂਜ਼ ਕਿੰਨੀਆਂ ਰਿਜ਼ੋਲਵ ਹੋ ਗਈਆਂ। ਹੁਣ ਸਾਨੂੰ ਕੋਈ ਇਹ ਨਹੀਂ ਕਹਿੰਦਾ ਵੀ ਤੁਸੀਂ ਮੁਸਲਮਾਨ ਹੋ ਜਾਂ ਕੋਈ ਹੋਰ ਹੋ, ਵੀ ਆਰ ਨੋਨ ਐਜ਼ ਸਿੱਖਸ ਨਾਓ। ਸੋ ਮੈਂ ਹੁਣ ਸਰਦਾਰ ਹਿੰਮਤ ਸਿੰਘ ਹੂ ਇਜ਼ ਏ ਕੀ, ਕਹਿੰਦੇ ਹਿੰਮਤ ਵਾਲਾ ਵਰਕਰ ਹੈ ਸਾਡਾ। He has done a lot for the Panth. So I will invite him to say a few words. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇੱਥੇ ਜੁੜੇ ਹਾਂ 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਮੇ ਦੀ ਜੋ ਡੈਕਲੇਰੇਸ਼ਨ ਹੋਈ ਆ, ਔਰ ਨਾਲ ਦੀ ਨਾਲ 1776 4th of ਜੁਲਾਈ, ਜਿਹੜਾ ਕਿ 250 ਐਨੀਵਰਸਰੀ ਜਿਹੜੀ ਅਮਰੀਕਾ ਦੀ ਜਿਹੜੀ ਆਜ਼ਾਦੀ ਦੀ ਗੱਲ ਆ, ਤੇ 1984 ਦੇ ਸਮੂਹ ਸ਼ਹੀਦਾਂ ਨੂੰ, ਜਿੱਥੇ ਸੋਲਜਰ ਨੇ ਜਿਹੜੀ ਅਮਰੀਕਨ ਵਾਸਤੇ ਆਪਣਾ ਖੂਨ ਡੋਲਿਆ, ਔਰ 1984 ਚਾਹੇ ਉਹ ਦਿੱਲੀ ਦੀ ਸਿੱਖ ਜੈਨੋਸਾਈਡ ਹੋਵੇ, ਸਮੂਹ ਸ਼ਹੀਦਾਂ ਦੇ ਪਰਥਾਏ ਸੈਨੇਟ ਦੇ ਵਿੱਚ ਜੋ ਅਰਦਾਸ ਹੋਈ ਆ, ਸੋ ਸਾਰਿਆਂ
ਸ਼ਹੀਦਾਂ ਭਾਵੇਂ ਉਹ ਅਮਰੀਕਾ ਦੇ ਵਾਸਤੇ ਸ਼ਹਾਦਤਾਂ ਹੋਈਆਂ ਜਾਂ ਜਿਹੜਾ ਕੌਮੀ ਘਰ ਵਾਸਤੇ ਮੁਹਿੰਮ ਦੁਨੀਆ ਭਰ 'ਚ ਦੇਸ਼ ਪੰਜਾਬ ਦੀ ਧਰਤੀ ਤੋਂ ਲੈ ਕੇ ਚੱਲ ਰਹੀ ਆ, ਉਹਦੇ ਵਿੱਚ ਸ਼ਹਾਦਤਾਂ ਹੋਈਆਂ। ਸਮੂਹ ਦੀ ਅਰਦਾਸ ਦੇ ਨਾਲ ਅਮਰੀਕਾ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਸੈਨੇਟ ਦਾ ਸੈਸ਼ਨ ਅਰਦਾਸ ਤੋਂ ਬਾਅਦ ਸ਼ੁਰੂ ਹੁੰਦਾ ਆ। ਸੋ ਇਹ ਆਪਣੇ ਆਪ ਦੇ ਵਿੱਚ ਸਾਡੀ ਸਿੱਖ ਜਗਤ ਦੀ ਅਚੀਵਮੈਂਟ ਆ। ਜੇ ਆਪਾਂ 40 ਵਰ੍ਹਿਆਂ ਨੂੰ ਅੱਜ ਮੰਥਨ ਕਰਦੇ ਆ ਤਾਂ ਪਿਛਲੇ 40 ਵਰ੍ਹਿਆਂ ਦੇ ਵਿੱਚ ਅਸੀਂ ਅਮਰੀਕਾ ਦੀ ਪਾਰਲੀਮੈਂਟ ਪਿਛਲੇ ਸਾਲਾਂ ਦੇ ਵਿੱਚ ਜਿੱਥੇ ਕਾਂਗਰਸ ਦੇ ਵਿੱਚ ਅਰਦਾਸ ਹੁੰਦੀ ਰਹੀ ਆ ਸ਼ਹੀਦਾਂ ਦੇ ਪ੍ਰਥਾਏ, ਉੱਥੇ ਇਸ ਵਾਰੀ ਪਹਿਲੀ ਵਾਰੀ ਸੈਨੇਟ ਦੇ ਵਿੱਚ ਅਰਦਾਸ ਹੋਈ ਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਦਮ ਜਿਹੜਾ ਸਾਡਾ ਸਾਰੇ ਸਿੱਖ ਜਥੇਬੰਦੀਆਂ ਔਰ ਸਿੱਖ ਜਗਤ ਦਾ ਹੈ, ਜਿਹਦੇ ਵਿੱਚ ਸਿੱਖ ਕਾਕਸ ਡਾਕਟਰ ਪ੍ਰਿਤਪਾਲ ਸਿੰਘ ਜੀ ਹੋਣੀ ਸਾਰੇ ਆਪਾਂ ਜਾਣਦੇ ਹਾਂ, ਔਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਹੜੀ ਕਿ 2015 ਦੇ ਵਿੱਚ ਅਮਰੀਕਾ ਦੇ ਈਸਟ ਕੋਸਟ ਖਿੱਤੇ ਵਿੱਚ ਹੋਂਦ ਵਿੱਚ ਆਈ, ਔਰ ਰਲ ਮਿਲ ਕੇ ਜਿਹੜੇ ਆ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਪਿਛਲੇ ਕਾਫੀ ਸਮਿਆਂ ਤੋਂ। ਜੇ ਆਪਾਂ ਅਚੀਵਮੈਂਟਸ ਗਿਣਾਉਣ ਲੱਗੀਏ ਤਾਂ ਬੜਾ ਲੰਮਾ ਸਮਾਂ ਲੱਗੇਗਾ। ਸੋ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਬਹੁਤ ਸਾਰੇ ਉੱਦਮ ਉਪਰਾਲੇ ਆਪਣੀ ਕੌਮ ਵਾਸਤੇ, ਆਪਣੀ ਕੌਮੀ ਮੁਹਿੰਮ ਵਾਸਤੇ ਹਮੇਸ਼ਾ ਦਿਨ ਰਾਤ ਇੱਕ ਕਰਕੇ ਕਰਦੇ ਰਹਿੰਦੇ ਆ। ਔਰ ਜਿਵੇਂ ਕਿ ਹੁਣ ਸਾਡੇ ਵਿੱਚ ਸਰਦਾਰ ਸ਼ਹੀਦ ਸਾਡੇ ਚਮਕੌਰ ਸਿੰਘ ਜੀ ਡਾਲਾ, ਉਹਨਾਂ ਦੇ ਫਾਦਰ ਸਾਹਿਬ ਬਾਪੂ ਜੀ ਅੱਜ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ, ਉਹਨਾਂ ਦੇ ਭੈਣ ਜੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ, ਔਰ ਉਹਨਾਂ ਨੇ ਜਿਹੜੀ ਅਨਾਊਂਸਮੈਂਟ ਅੱਜ ਕੀਤੀ ਆ, ਜਿਹੜੀ ਚਮਕੌਰ ਸਿੰਘ ਡਾਲਾ ਜੀ ਦੇ ਨਾਂ ਦੇ ਉੱਤੇ ਜਿਹੜੇ ਸਾਡੇ ਕੌਮ ਦੇ ਸ਼ਹੀਦ ਉਹਨਾਂ ਦੇ ਨਾਂ ਦੇ ਉੱਤੇ ਜੋ ਵੀ ਵਿਰਾਸਤ ਹੈ ਪ੍ਰਾਪਰਟੀ, ਉਹਨਾਂ ਨੇ ਕਿਹਾ ਵੀ ਜਦੋਂ ਕੌਮੀ ਘਰ ਦੀ ਪ੍ਰਾਪਤੀ ਹੋ ਜਾਏਗੀ ਤੇ ਉਹ ਡੋਨੇਟ ਵੀ ਉਸ ਆਪਣੇ ਨੇਸ਼ਨ ਵਾਸਤੇ ਕੀਤਾ ਜਾਏਗਾ। ਇਹ ਬਹੁਤ ਵੱਡੀ ਅਨਾਊਂਸਮੈਂਟ ਅੱਜ ਕੈਪੀਟਲ ਬਿਲਡਿੰਗ ਪਾਰਲੀਮੈਂਟ ਦੇ ਵਿੱਚੋਂ ਕੀਤੀ ਆ ਭੈਣ ਜੀ ਉਹਨਾਂ ਨੇ। ਸਾਡਾ ਸਮੁੱਚੇ ਸ਼ਹੀਦਾਂ ਨੂੰ ਸਿਰ ਝੁਕਦਾ ਹੈ ਜੀ। ਸੋ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਜਿੱਥੇ ਅੱਜ ਅਸੀਂ ਆਪਣੇ ਨੇਸ਼ਨ ਦੀ ਗੱਲ ਕਰਨਾ ਇੱਥੇ ਆਏ ਆ, ਆਪਣੀ ਕੌਮ ਦੀ, ਉਹਦੇ ਵਿੱਚ ਆਇਡੈਂਟੀਟੀ ਜਾਂ ਹੇਟ ਕ੍ਰਾਈਮ ਦੁਨੀਆ ਭਰ ਦੇ ਵਿੱਚ ਵੱਧ ਰਿਹਾ ਆ। ਔਰ ਪਿਛਲੇ ਦਿਨੀ ਯੂਕੇ ਦੇ ਵਿੱਚ ਜੋ ਸ਼੍ਰੀ ਸਾਹਿਬ ਦੇ ਉੱਤੇ ਵੀ ਅਟੈਕ ਹੋ ਰਹੇ ਆ, ਵੀ ਇਹ ਜਿਹੜਾ ਇਹਨੂੰ ਵੈਪਨ ਦੇ ਤੌਰ ਤੇ, ਪਰ ਅਸੀਂ ਇਸ ਗੱਲ ਦੀ ਜਿਹੜੀ ਆ ਇਜਾਜ਼ਤ ਅਮਰੀਕਾ ਦੀਆਂ ਕਈ ਸਟੇਟਾਂ ਦੇ ਵਿੱਚੋਂ ਅਸੀਂ ਲਈ ਹੋਈ ਆ। ਦੁਨੀਆ ਭਰ ਦੀਆਂ ਵੱਡੀਆਂ ਕੰਟਰੀਆਂ ਦੇ ਵਿੱਚ ਅਸੀਂ ਕੈਰੀ ਕਰ ਸਕਦੇ ਹਾਂ, ਇੱਕ ਸਹਿਜ ਆ, ਉਸ ਸਹਿਜ ਦੇ ਮੁਤਾਬਕ। ਸੋ ਉਸ ਗੱਲ ਦੇ ਉੱਤੇ ਵੀ ਕਿਉਂਕਿ ਸਾਨੂੰ ਲੋੜ ਆ, ਸਾਡੀ ਜਿਹੜੀ ਕੌਮ ਦੇ ਮਸਲੇ ਦੁਨੀਆ ਭਰ ਦੇ ਵਿੱਚ ਡਾਇਸਪੋਰਾ ਦੇ ਵਿੱਚ ਹੈਗੇ ਹਨ, ਉਹਨਾਂ ਨੂੰ ਕਿਵੇਂ ਟੈਕਲ ਕਰਨਾ ਆ। ਜਿਵੇਂ ਯਾਦਵਿੰਦਰ ਸਿੰਘ ਉਹਨਾਂ ਨੇ ਪਹਿਲਾਂ ਮੈਂਸ਼ਨ ਕੀਤਾ ਕਿ ਸਾਡੀ ਅਮਰੀਕਾ ਦੇ ਵਿੱਚ ਜੇ ਸਭ ਤੋਂ ਵੱਡੀ ਸੰਸਥਾ ਜੇ ਪੋਲੀਟੀਕਲੀ ਜੇ ਕਿਸ ਦਾ ਹੋਲਡ ਆ, ਉਹ ਸਾਡੀ ਸਿੱਖ ਕਾਕਸ ਆ। ਡਾਕਟਰ ਪ੍ਰਿਤਪਾਲ ਸਿੰਘ ਜੀ ਉਹਨੀ ਪਹਿਲੇ ਦਿਨ ਤੋਂ ਬੜੀ ਜਦੋਜਹਿਦ ਕਰ ਰਹੇ ਆ। ਦੋਨੇ ਹੀ ਪਾਰਟੀਆਂ ਦੇ ਕਾਂਗਰਸਮੈਨ ਜਿਹੜੇ ਕਾਕਸ ਦੇ ਮੈਂਬਰ ਆ, ਸਾਡੀ ਗੱਲ ਸੁਣਦੇ ਆ, ਉਹ ਭਾਵੇਂ ਡੋਮੈਸਟਿਕ ਮਸਲੇ ਹੋਣ ਭਾਵੇਂ ਇੰਟਰਨੈਸ਼ਨਲ ਹੋਣ। ਸੋ ਉੱਥੇ ਨਾਲ ਦੀ ਨਾਲ ਸਰਬੱਤ ਖਾਲਸਾ 2015 ਦੇ ਵਿੱਚ ਜੋ ਮਤਾ ਨੰਬਰ 5 ਸੀ, ਜਿਹੜਾ ਕਿ ਵਰਲਡ ਸਿੱਖ ਪਾਰਲੀਮੈਂਟ ਦਾ, ਉਹ ਦੁਨੀਆ ਭਰ ਦੇ ਵਿੱਚ ਗਲੋਬਲੀ ਉਹ ਕੰਮ ਕਰਦੀ ਆ। ਸੋ ਉਹਦੇ ਲਈ ਸਾਨੂੰ ਸਾਰਿਆਂ ਨੂੰ ਜਿਹੜਾ ਜਥੇਦਾਰ ਸਾਹਿਬ ਦਾ ਹਮੇਸ਼ਾ ਸੁਨੇਹਾ ਹੁੰਦਾ ਕਿ ਸਾਰੀਆਂ ਪੰਥ ਦੀਆਂ ਵੱਡੀਆਂ ਸੰਸਥਾਵਾਂ, ਜਥੇਬੰਦੀਆਂ, ਗੁਰਦੁਆਰੇ ਕਮੇਟੀਆਂ, ਨੌਜਵਾਨਾਂ ਨੂੰ ਕਲਾਵੇ ਦੇ ਵਿੱਚ ਲੈ ਕੇ ਉਸ ਸੰਸਥਾ ਨੂੰ ਵੀ ਆਪਾਂ ਨੇ ਅੱਗੇ ਤੋਰਨਾ। ਅਤੇ ਮੈਂ ਅੱਜ ਕੈਪੀਟਲ ਬਿਲਡਿੰਗ ਤੋਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਡੇ ਜੋ ਬੰਦੀ ਸਿੰਘ ਆ, ਸੋ ਤਕਰੀਬਨ 35 ਸਾਲਾਂ ਤੋਂ ਉਹ ਭਾਰਤੀ ਜਿਹੜੇ ਕਾਨੂੰਨ ਦੇ ਤਹਿਤ ਸਜ਼ਾਵਾਂ ਕੱਟ ਚੁੱਕੇ ਹਨ, ਜਿਨ੍ਹਾਂ ਦੇ ਵਿੱਚ ਸਾਡੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਸਮੁੱਚੇ ਬੰਦੀ ਸਿੰਘ, ਭਾਈ ਜਗਤਾਰ ਸਿੰਘ ਜੀ ਤਾਰਾ, ਭਾਈ ਪਰਮਜੀਤ ਸਿੰਘ ਜੀ ਭਿਓਰਾ ਅਤੇ ਭਾਈ ਬਲਵੰਤ ਸਿੰਘ ਜੀ ਰਾਜੂਆਣਾ, ਕਿਹੜੇ ਨਾਂ ਗਣਾਵਾਂ, ਭਾਈ ਜੱਗੀ ਜੌਲ ਜਿਹੜਾ ਯੂਕੇ ਦਾ ਸਿਟੀਜ਼ਨ ਸੀ। ਸੋ ਉਹਨਾਂ ਸਾਰਿਆਂ ਦੀ ਅੱਜ ਅਸੀਂ ਜਿੱਥੇ ਇਸ ਕੈਪੀਟਲ ਬਿਲਡਿੰਗ ਦੇ ਵਿੱਚ ਖੜ੍ਹ ਕੇ ਗੱਲ ਕਰਦੇ ਕਿ ਉਹ ਵੀ ਸਾਡੇ ਜਿਹੜੇ ਪੋਲੀਟੀਕਲ ਸਿੱਖ ਪ੍ਰਿਜਨਰ ਰਿਹਾ ਹੋਣੇ ਚਾਹੀਦੇ ਆ, ਉੱਥੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਪ੍ਰਾਪਤੀ, ਭਾਵੇਂ ਉਹ ਕੌਮੀ ਘਰ ਦੀ ਗੱਲ ਹੋਵੇ ਖਾਲਿਸਤਾਨ ਦੀ, ਭਾਵੇਂ ਸਾਡੇ ਬੰਦੀ ਸਿੰਘਾਂ ਦੀ ਹੋਵੇ। ਸੋ ਅਸੀਂ ਦੋਨੇ ਵੇਲੇ ਅਰਦਾਸ ਦਾ ਹਿੱਸਾ ਵੀ ਆਪਣੀ ਦਾ ਬਣਾਉਣਾ ਆ
ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਅਰਦਾਸਾਂ ਆਜ਼ਾਦੀ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਉੱਥੇ ਨਾਲ ਦੀ ਨਾਲ ਅਸੀਂ ਉਪਰਾਲੇ ਵੀ ਕਰਨੇ ਆ। ਸੋ ਅੱਜ ਦੀ ਜਿਹੜੀ ਇਹ ਆਪਣੀ ਇਵੈਂਟ ਆ ਅਰਦਾਸ ਦਾ, ਜਿਹੜਾ ਕਿ 29 ਅਪ੍ਰੈਲ 1986 ਦੀ ਜਿਹੜੀ ਅਸੀਂ ਉਹ ਇੱਕ ਕਨੈਕਟ ਕੀਤਾ ਆ ਕਿ ਜੇ 250 ਸਾਲ ਅੱਜ ਪੂਰੇ ਅਮਰੀਕਾ ਭਰ ਦੇ ਵਿੱਚ ਅਮਰੀਕਾ ਦੀ ਆਜ਼ਾਦੀ ਦੇ ਉਹ ਸੈਲੀਬ੍ਰੇਟ ਹੋ ਰਹੇ ਆ, ਤਾਂ ਸਾਡੇ ਯੋਧਿਆਂ ਨੇ ਜਿਹੜੀ ਡੈਕਲਰੇਸ਼ਨ 29 ਅਪ੍ਰੈਲ 1986 ਨੂੰ ਕੀਤੀ ਸੀ ਖਾਲਿਸਤਾਨ ਐਲਾਨਨਾਮੇ ਦੀ, ਤਾਂ 40 ਵਰ੍ਹੇ ਹੋ ਗਏ ਆ। ਤਾਂ ਉਹਦੇ ਵਾਸਤੇ ਵੀ ਕੌਮ ਜਿਹੜੀ ਆ ਉਹ ਮੰਥਨ ਕਰੇ ਅਤੇ ਆਪਾਂ ਪੀਸਫੁਲ ਤਰੀਕੇ ਦੇ ਨਾਲ ਕਿਵੇਂ ਅੱਗੇ ਵਧਣਾ ਹੈ, ਇੱਕ ਦੂਜੇ ਨਾਲ ਤਾਲਮੇਲ ਰੱਖ ਕੇ। ਸੋ ਮੈਂ ਸਾਰੀ ਸਮੁੱਚੀ ਕੌਮ ਨੂੰ ਵਧਾਈ ਦਿੰਦਾ ਜੀ। ਸੋ ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੈਂ ਮਾੜਾ ਜਿਹਾ ਸਟੇਟਮੈਂਟ ਥੋੜ੍ਹੀ ਮੈਂ ਅਨਾਊਂਸਮੈਂਟ ਹੀ ਆ ਸੌਰੀ, ਉਹ ਇਹ ਆ ਜੀ ਆਉਣ ਵਾਲੀ ਜਿਹੜੀ 6 ਜੂਨ ਆ ਸਨਿਚਰਵਾਰ ਬਣਦਾ, ਉਹ ਪ੍ਰੋਟੈਸਟ ਆ ਪਰਸੋਂ। ਸੋ ਅਸੀਂ ਨਿਊਯਾਰਕ ਤੋਂ 2 ਬੱਸਾਂ ਦਾ ਇੰਤਜ਼ਾਮ ਕੀਤਾ ਹੋਇਆ, ਸੰਗਤ ਆ ਰਹੀ ਆ। ਸੋ ਤੁਸੀਂ ਭਾਈ ਇੱਥੇ ਹੁਣ ਕਾਰਟਰੇਟ ਵਾਲੇ ਵੀਰ ਵੀ ਹੈਗੇ ਆ, ਨਿਊ ਜਰਸੀ ਵਾਲੇ ਸਾਰੇ ਗੁਰਦੁਆਰਿਆਂ ਦੇ, ਅਤੇ ਗਲੈਨ ਰੌਕ ਵਾਲੇ ਵੀ ਹੈਗੇ ਆ ਸਾਰੇ। ਮੇਰੀ ਬੇਨਤੀ ਆ ਭਾਈ ਸੰਗਤ ਨੂੰ ਜ਼ਰੂਰ ਲੈ ਕੇ ਆਓ ਅਤੇ ਆਪਾਂ ਵੱਧ ਚੜ੍ਹ ਕੇ ਉੱਥੇ ਆਪਣਾ ਜਿਹੜਾ ਭਾਰਤੀ ਐਮਬੈਸੀ ਦੇ ਅੱਗੇ ਸਿਟੀ ਆਪਣੇ ਵਾਸ਼ਿੰਗਟਨ DC, ਉੱਥੇ ਆਪਣੀ ਜਿਹੜੀ ਆਵਾਜ਼ ਬੁਲੰਦ ਕਰਨੀ ਆ ਔਰ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ। ਸੋ ਇਹ ਸੁਨੇਹਾ ਦੇਣਾ ਕਿ ਭਾਈ ਅਸੀਂ ਹਮੇਸ਼ਾ ਕਹਿੰਦੇ ਨਾ ਭੁੱਲਣਯੋਗ ਨਾ ਬਖਸ਼ਣਯੋਗ, ਨੈਵਰ ਫੋਰਗੇਟ 1984। ਸੋ ਉਹਨਾਂ ਗੱਲਾਂ ਨੂੰ ਅਸੀਂ ਤਦੇ ਸਾਬਤ ਕਰਾਂਗੇ ਜੇ ਆਪਾਂ ਇੱਦਾਂ ਦੇ ਪ੍ਰੋਗਰਾਮ ਲੀਕ ਕੇ ਆਪਣਾ ਬਣਦਾ ਰੋਲ ਅਦਾ ਕਰਾਂਗੇ, ਫਰਜ਼ ਨਿਭਾਵਾਂਗੇ। ਸੋ ਸਾਰਿਆਂ ਨੂੰ ਬੇਨਤੀ ਭਾਈ ਉਸ ਦਿਨ ਜ਼ਰੂਰ ਸਮਾਂ ਕੱਢ ਲਿਓ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। Before I ask Dr. Prithpal Singh, coordinator of American Sikh Caucus Committee, to come in, there's a couple other speakers, okay, which I missed. Sardar Pyara Singh from Carteret and Pavara ji, ਤੁਹਾਡੇ ਨਾਲ ਉਸ ਤੋਂ ਬਾਅਦ ਤਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਹੀ ਸੂਝਵਾਨ ਬੁਲਾਰੇ ਨੇ ਆਪਣੇ ਆਪਣੇ ਵਿਚਾਰ ਰੱਖਿਆ। ਮੰਤਵ ਸਭ ਨੂੰ ਪਤਾ ਹੀ ਹੈ ਕੀ ਹੈ। ਮੈਂ ਇਹਨਾਂ ਦਾ ਸਾਰੀ ਟੀਮ ਦਾ ਧੰਨਵਾਦੀ ਹਾਂ, ਜਿਹੜੇ ਕਿ ਹਰ ਰੂਪ ਦੇ ਵਿੱਚ ਬਹੁਤ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਇਹਨਾਂ ਦਾ ਤਨ ਮਨ ਧਨ ਨਾਲ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਆਪਣੇ ਮੰਤਵ ਵਿੱਚ ਪੂਰਾ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰਾ ਜੀ ਇੱਕ ਵਾਰੀ ਖੜ ਕੇ ਫਤਿਹ ਬੁਲਾ ਦਿਓ ਜੇ ਤੁਸੀਂ ਜੇ ਅੱਛਾ ਤੁਸੀਂ ਆ ਜਾਓ ਫਿਰ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੀ ਸਿੱਖ ਕੌਮ ਇਕੱਤਰ ਹੋ ਕੇ ਜੂਨ 1984 ਦੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਇਕੱਠੇ ਹੋਏ ਹਾਂ ਅਤੇ ਅੱਜ ਸ਼ਰਧਾ ਦੇ ਫੁੱਲ ਭੇਟ ਕਰਕੇ ਇੱਥੇ ਬਹੁਤ ਹੀ ਵਡਭਾਗਾ ਸਮਝਦੇ ਹਾਂ। ਔਰ ਜਿਹੜੇ ਪ੍ਰਬੰਧਕਾਂ ਨੇ ਜਿਹੜਾ ਬੜਾ ਸੋਹਣਾ ਉਪਰਾਲਾ ਕੀਤਾ, ਉਹ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਜਿਹੜੇ ਆ ਆਪਣੇ ਸ਼ਹੀਦਾਂ ਦੇ ਯਾਦ ਕਰਦੇ ਰਹੀਏ। ਸਾਡੀ ਕੌਮ ਜਿਹੜੀ ਆ ਅੱਗੇ ਵੱਧਦੀ ਰਹੇ। ਅੱਜ ਤੋਂ ਕੋਈ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਹਾਕਮ ਚੜ੍ਹ ਕੇ ਆਏ ਸੀਗੇ ਬਾਬਰ ਦੇ ਉੱਤੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨਵੇਂ ਲਾ ਲਓ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨਵੇਂ ਲਾ ਲਓ। ਉਹ ਜਿਹੜਾ ਸੁਨੇਹਾ ਦਿੱਤਾ ਸੀ, ਅੱਜ ਵੀ ਸਾਡੀ ਸਾਰੀ ਕੌਮ ਉਹਦੇ ਉੱਤੇ ਪਹਿਰਾ ਦੇਣ ਰਹੀ ਆ। ਉਹ ਸਾਰੇ ਇਸੇ ਤਰ੍ਹਾਂ ਰਲ ਮਿਲ ਕੇ ਅੱਗੇ ਵਧੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਨਰਿੰਦਰ ਸਿੰਘ, ਤੁਸੀਂ ਫਤਿਹ ਬੁਲਾ ਦਿਓ ਖੜ ਕੇ। ਇਹ ਸਾਡੇ ਜੀ ਆਜ਼ਾਦੀ ਦੇ ਘੁਲਾਟੀਏ ਨੇ। Now I request Dr. Prithpal Singh, coordinator of American Sikh Caucus Committee. Before he says something, I want to talk a little bit about him. ਤੁਸੀਂ ਕਾਫੀ ਵੈਸੇ ਜਾਣੂ ਹੀ ਹੋ। ਦੇਖੋ 2012 ਦੇ ਵਿੱਚ ਇਹਨਾਂ ਨੇ ਬੜਾ ਵੱਡਾ ਇਨੀਸ਼ੀਏਟਿਵ ਲਿਆ। US Congressional Sikh Caucus ਦੀ ਸਥਾਪਨਾ ਕੀਤੀ। There was a lot of opposition from government of India, and they pleaded before the Congress and said that when there is an India caucus, why Sikhs need a separate caucus?
Why we need a separate caucus? Because we are separate. We are not part of India. We have been forcibly put over there. You see the Declaration of Independence done on 29th of April 1986, and we are struggling to get our freedom like America did. They declared in 1776, and George Washington has to fight at Valley Forge. Thousands of starving soldiers who fought for him against the British organized army and defeated it, and America got independence. Same way, there's parallel example is of Sikhism. So we will succeed. There's no need. इस करके Dr. Saab, with his efforts, and he's very resourceful. वाहिगुरू दी बड़ी कृपा है. He puts money behind his words. Congress ਦੇ ਵਿੱਚ contacts ਬਣਾਏ ਨੇ. ਇਸ ਵੇਲੇ over 50 congressmen are part of this US Congressional Caucus. ਇਹਦੇ ਵਿੱਚ ਹੁਣ ਕਈ ਆਰਗੇਨਾਈਜੇਸ਼ਨ ਜਿਹੜੀਆਂ ਨੇ ਇਹਨਾਂ ਨੂੰ ਜੁਆਇਨ ਕਰ ਰਹੀਆਂ ਨੇ. ਅਸੀਂ ਇਸ ਇਜ਼ ਐਕਸਪੈਂਡਿੰਗ. ਮਾਈ ਅਪੀਲ ਇਜ਼ ਵੀ ਜਿੱਥੇ ਜਿੱਥੇ ਤੁਸੀਂ ਹੈਗੇ ਹੋ, ਪਲੀਜ਼ ਅਪਰੋਚ ਯੂਰ ਕਾਂਗਰਸਮੈਨ, ਬਿਕੋਜ਼ ਦੇ ਲਿਸਨ ਟੂ ਦੇਅਰ ਕੰਸਟੀਚੁਐਂਟਸ ਐਂਡ ਦੈਨ ਦੇ ਐਕਟ ਅਪਨ ਇਟ. ਉਹਨਾਂ ਨੂੰ ਦੱਸੋ, ਦੇ ਵਿਲ ਵਰਕ ਫॉर ਯੂ. ਤੁਸੀਂ ਦੇਖਿਆ ਹੀ ਹੈ ਹੁਣ, lot of you missed several congressmen when you were sitting in the prayer over there because of meetings they had to leave. But you will see that on the tape. TV84 will show it, Global Punjab will show it, and Punjabi Radio will show it. PTC Punjab is there, Just Punjabi is here. So I thank all those channels for covering this event and coming over here. And Dr. Prithpal Singh is a dear friend, and we should all support American Sikh Caucus Committee. And we should approach your congressman to join the US Congressional Caucus. ਉਹਦੇ ਨਾਲ ਸਾਡੀ ਜਿਹੜੀ ਹੈ, we'll pool our strength and we'll get closer to our goal of achieving the freedom of Khalistan. Dr. Saab ਆਓ ਜੀ. ਬੜੇ ਸੋਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਭ ਤੋਂ ਪਹਿਲਾਂ ਸਰਦਾਰ ਚਮਕੌਰ ਸਿੰਘ ਡਾਲਾ, ਉਹਨਾਂ ਦੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ, ਜਿਹੜੇ ਬਜ਼ੁਰਗੀ ਦੀ ਹਾਲਤ ਵਿੱਚ ਵੀ ਜਾਂ ਕਿੰਨੀ ਚੜ੍ਹਦੀ ਕਲਾ ਦਾ ਭੈਣ ਜੀ ਨੇ ਸਾਨੂੰ ਸੰਦੇਸ਼ ਦਿੱਤਾ. ਅਸੀਂ ਮਾਣ ਕਰਦੇ ਹਾਂ ਆਪਣੇ ਸ਼ਹੀਦਾਂ 'ਤੇ, ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਜਿਹੜਾ ਅੱਜ ਸੀਗਾ ਉਹ ਵਾਰਿਆ. ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਿਵਾਰ ਦਾ. ਸੋ ਉਸ ਤੋਂ ਉਪਰੰਤ ਜਿੰਨੇ ਵੀ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਖਾਸ ਤੌਰ 'ਤੇ ਨਿਊਯਾਰਕ ਤੋਂ, ਨਿਊ ਜਰਸੀ, ਫਿਲਾਡੈਲਫੀਆ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਰੇ ਇੱਧਰ ਬੈਠੇ ਨੇ, ਮੰਗਟ ਸਾਹਿਬ, ਵੜੈਚ ਸਾਹਿਬ, ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ. ਮੈਂ ਬਹੁਤਾ ਕੁਛ ਨਹੀਂ ਕਹਾਂਗਾ, ਤੁਸੀਂ ਸਾਰਾ ਜਿਹੜਾ ਵਰਤਾਂਤ ਹੈ ਸੁਣਿਆ. ਇਸ ਤੋਂ ਪਹਿਲਾਂ ਕਿ ਸਾਡੇ ਜਿਹੜੇ ਸੀਨੀਅਰ ਕਾਂਗਰਸਮੈਨ ਨੇ ਉਹ ਆ ਕੇ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਗਏ ਨੇ. ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਾਂਗਾ ਸਰਦਾਰ ਹਰਜਿੰਦਰ ਸਿੰਘ, ਭਾਈ ਜਗਰਾਜ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਹਿੰਮਤ ਸਿੰਘ, ਭਾਈ ਯਾਦਵਿੰਦਰ ਸਿੰਘ, ਜਿਹੜਾ ਨੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਕੱਠੇ ਚੱਲ ਕੇ ਜਿਹੜਾ ਵੀ ਕੋਈ ਸੰਘਰਸ਼ ਕਰਦੇ ਹਾਂ ਅਸੀਂ ਇੱਕ ਦੂਜੇ ਦੀ ਸਲਾਹ ਦੇ ਨਾਲ, ਅਤੇ ਵਿਸ਼ੇਸ਼ ਤੌਰ 'ਤੇ ਭਾਈ ਹਰਜਿੰਦਰ ਸਿੰਘ, ਭਾਈ ਜਗਰਾਜ ਸਿੰਘ, ਇੱਕ ਤਾਂ ਕੰਮ ਕਰਨਾ ਹੁੰਦਾ, ਇੱਕ ਪੋਲੀਟੀਕਲ ਐਕਮਨ ਹੁੰਦਾ. ਸੋ ਸਰਦਾਰ ਜਗਰਾਜ ਸਿੰਘ ਇਹ ਬਹੁਤ ਸੁਲਝੇ ਹੋਏ ਇੱਕ ਇਨਸਾਨ ਨੇ, ਜਿਹੜਾ ਈਸਟ ਕੋਸਟ ਵਾਲੇ ਪਾਸੇ ਜਿੰਨੇ ਵੀ ਕਾਂਗਰਸਮੈਨ ਨੇ ਸੀਨੀਅਰ, ਮਿਨੋਰਿਟੀ ਵਿਪ, ਮੈਜੋਰਿਟੀ ਵਿਪ, ਸਰਦਾਰ ਹਰਜਿੰਦਰ ਸਿੰਘ ਅਤੇ ਭਾਈ ਜਗਰਾਜ ਸਿੰਘ ਦੀ ਮਿਹਨਤ ਬਦੌਲਤ ਇਹ ਸਾਰਾ ਕੁਝ ਸੰਭਵ ਹੋ ਸਕਿਆ. ਅਸੀਂ ਵੈਸਟ ਕੋਸਟ ਤੋਂ ਵੀ ਹਮੇਸ਼ਾ ਟਰਾਈ ਕਰਦੇ ਹਾਂ, ਅਤੇ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਕਾਂਗਰਸਮੈਨ ਇਹਦੇ ਵਿੱਚ ਭਾਗ ਲੈ ਸਕਣ. ਔਰ ਜਿਹੜਾ ਸਾਡਾ ਨਿਸ਼ਾਨਾ ਆ ਉਹ ਕੀ ਆ? ਸਭ ਤੋਂ ਪਹਿਲਾਂ ਨਿਸ਼ਾਨਾ ਤਾਂ ਸਾਡਾ ਹੈ ਕਿ ਅਸੀਂ ਇੱਥੇ ਸੁਰੱਖਿਅਤ ਰਹਿ ਸਕੀਏ, ਆਪਣੀ ਗੱਲ ਕਰ ਸਕੀਏ, ਧਾਰਮਿਕ ਆਜ਼ਾਦੀ ਅਨੁਸਾਰ ਜੀਵਨ ਜਿਉ ਸਕੀਏ, ਅਤੇ ਸਾਡਾ ਜਿਹੜਾ ਅਲਟੀਮੇਟ ਗੋਲ ਸਾਡੇ ਰਾਜ ਦੀ ਪ੍ਰਾਪਤੀ ਆ, ਜਿਸ ਦੀ ਅਸੀਂ ਅੱਜ ਗੱਲ ਵੀ ਕੀਤੀ ਆ ਕਿ ਇੱਥੋਂ ਦੀ ਆਜ਼ਾਦੀ ਨੂੰ ਹੋਇਆ, ਮੁਲਕ ਆਜ਼ਾਦ ਹੋਇਆ, ਜਾਂ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਆ, 250 ਸਾਲ ਹੋ ਗਏ ਨੇ. ਅਸੀਂ ਵੀ ਇਸੇ ਤਰ੍ਹਾਂ ਦਾ ਉਪਰਾਲਾ ਅੱਜ ਤੋਂ 42 ਸਾਲ ਪਹਿਲਾਂ, 40 ਸਾਲ ਪਹਿਲਾਂ ਕੀਤਾ ਸੀ
ਕਿ ਸਾਡਾ ਵੀ ਸਿੱਖਾਂ ਦਾ ਆਪਣਾ ਘਰ ਹੋਏਗਾ। ਉਸ ਦਾ ਇੰਡੀਪੈਂਡੈਂਸ ਦਾ ਵੀ ਐਲਾਨਨਾਮਾ ਅਸੀਂ ਸਾਈਟ ਤੇ ਲਾਇਆ ਹੋਇਆ। ਅਰਦਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਕਿ ਅਸੀਂ ਆਪਣੇ ਮਿਸ਼ਨ ਵਿੱਚ ਆਪਣੇ ਇਸ ਗੋਲ ਦੀ ਪ੍ਰਾਪਤੀ ਵਾਸਤੇ ਕਾਮਯਾਬ ਹੋਈਏ। ਤੇ ਇੱਕ ਵਾਰੀ ਫਿਰ ਤੁਹਾਡਾ ਸਭ ਦਾ ਜਿੱਥੇ ਧੰਨਵਾਦ ਹੈ, ਜਿੰਨੇ ਵੀ ਮੀਡੀਆ ਟੀਮ ਆਈ ਹੋਈ ਹੈ, ਕਿਉਂਕਿ ਅਸੀਂ ਜਿੰਨਾ ਮਰਜ਼ੀ ਗੱਲ ਕਰ ਲਈਏ, ਬੋਲ ਲਈਏ, ਜਿੰਨੀ ਦੇਰ ਮੀਡੀਆ ਇਹਨੂੰ ਰਿਪੋਰਟ ਨਹੀਂ ਕਰਦਾ, ਖਾਸ ਤੌਰ 'ਤੇ ਡਾਕਟਰ ਸਾਹਿਬ ਖੜੇ ਨੇ, ਡਾਕਟਰ ਅਮਰਜੀਤ ਸਿੰਘ ਜੀ, ਰੇਡੀਓ ਪੰਜਾਬੀ USA PTC, ਅਤੇ ਸਰਦਾਰ ਸਰਮੁਖ ਸਿੰਘ PTC ਵਾਲੇ ਜਿਹੜੇ ਐਂਡ ਗਲੋਬਲ ਪੰਜਾਬ, ਇਹਨਾਂ ਸਾਰਿਆਂ ਦਾ ਹੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਏਡੀ ਦੂਰੋਂ ਆ ਕੇ ਜੋ ਸਾਡੀ ਆਵਾਜ਼ ਹੈ, ਜੋ ਸਾਡੇ ਥਾਟਸ ਨੇ, ਉਹ ਸਿੱਖ ਸੰਗਤਾਂ ਤੱਕ ਪਹੁੰਚਾਉਂਦੇ ਹੋ। ਅਤੇ ਇੱਕ ਵਾਰੀ ਫਿਰ ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਹੋਰ ਸਮਾਗਮ ਸਤੰਬਰ ਦੇ ਵਿੱਚ ਜਾਂ ਰਿਲੀਜੀਅਸ ਫਰੀਡਮ ਦੇ ਉੱਪਰ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਮੁਤਲਕ, ਕਿਉਂਕਿ ਇੱਕ ਸਾਲ ਨਵੰਬਰ ਵਿੱਚ ਉਹਨਾਂ ਦੇ 350 ਸਾਲਾ ਸਮਾਗਮਾਂ ਨੂੰ ਹੋ ਜਾਣਾ, ਅਤੇ ਇਸੇ ਤਰ੍ਹਾਂ ਹੋਰ ਨਿੱਕੇ ਨਿੱਕੇ ਪ੍ਰੋਗਰਾਮ ਅਸੀਂ ਉਲੀਕੇ ਹੋਏ ਆ। ਤੁਹਾਨੂੰ ਸਮੇਂ ਦੇ ਸਮੇਂ ਅਸੀਂ ਉਹਦੀ ਜਾਣਕਾਰੀ ਦਿੰਦੇ ਰਹਾਂਗੇ। ਇੱਕ ਵਾਰੀ ਫਿਰ ਮੈਂ ਨਾਂ ਲੈਣ ਲੱਗਿਆ ਅਤੇ ਬਹੁਤ ਲੰਬੀ ਲਿਸਟ ਹੈ ਸਾਰਿਆਂ ਦੀ, ਸੋ ਇੱਕ ਵਾਰੀ ਫਿਰ ਤੁਹਾਡਾ ਸਭ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। It's going to take a few more minutes. That's the last speaker and the most important one. U.S. Congressman Pat Meehan, who I call a non-turban Sikh now. He has opened the doors for us in U.S. Congress. Everywhere we want to go. He was a congressman for 10 years, and he has very significant, important positions in Homeland Security, U.S. Attorney's Office, and he opened the doors for acceptance of turban at the security gates. You know that how much trouble we had after 9/11. So Pat Meehan is not only a dear friend, he understands what Sikhs are for, what we are asking for. When the Kartarpur corridor opened, he went all the way to Kartarpur. Not many of us have been there, but he was there. And every time we ask him, he's been with us for several days to make this program success. He has gone to congressmen's offices because they are all his friends. And with Dr. Prithpal, they've been here for 3 days visiting the hallways of the Congress. So I want to thank Pat Meehan, who's a dear friend, who is a U.S. congressman, who has worked hard and keep on working hard for us in future, to come and say a few words. Well, Harjinder, thank you for that very, very kind recognition, and thank you for the brotherhood that we have shared all these years, from the time that I first met the Sikh community with Raj and Harjinder in my time as a district attorney and then a U.S. attorney and ultimately as a congressman. We've been able to work together. But I think today was a very, very symbolic day. And I want to emphasize something, and I really would like you to listen to this and to take this home with you today. What you saw today was a very significant thing. On June 4th, a date so important to the Sikh community, to be invited into the United States Senate, to have a Sikh priest give the opening prayer, is a remarkable recognition of the significance of what freedom means to all of us, but what the Sikh diaspora means here in the United States, and what your cause means globally, particularly back in Punjab and other areas. I want to emphasize that this did not all just happen, that what happens today has been the extension of more than a decade of work that has been that's been put into this. And let me thank all of you who made it here today
from all over the United States, friends from California, from Michigan, from New York, from Pennsylvania, from New Jersey, Texas. It is very important that the members in the Senate and the House see your collective commitment to the activities here in fighting for your cause in the Congress. So by showing up on a day like today, it sends a message. You are constituents that matter. I think you see, Harjinder spoke that Dr. Pritpal and I, among others, have been working the halls for a few days now, but have been working it really for months, just preparing today. And the number of people that we've spoken to and visited, you recognize that this is a very, very busy place. And we had numbers of members who have supported us, who have told us that have had conflicts and other things today with hearings, and so they couldn't make it over, but the message still resonates with them. And they are part of our team. Now, the one thing we talked about is that even though we've made great progress since the time that I was able to start the American Sikh Caucus in Congress, is that there's always turnover here in Washington. There's young people coming up in your organizations, and we need to be able to continue to keep this dialogue. And I will tell you that there are two things that are vitally important. When a member comes to listen to affairs of your interests, they always relate back, how does this touch my district? Where is the Sikh community in the district that I represent? Now, I started by meeting the Sikhs in Upper Darby, Pennsylvania, where there were 2 big gurdwaras. And that was the beginning of my relationship, because I understood how your community connected with my district. And that is what we have to remember here, is that we need to continue, and I think we do a good job. I think we could do a much better job of identifying how you connect with the members, particularly the members of Congress, the senators in the big states. You saw Senator Gillibrand sent her person over. Senator McCormick helped us do all of this. He appreciates what the Sikhs do for him in Pennsylvania in a big picture, but particularly in the small situations. We have had members of Congress who have won their race almost exclusively because the Sikh community got together and turned out and delivered the vote that made the difference between winning and losing an election. I don't want you to lose the appreciation for how important that is. You invite them to your gurdwaras, they meet your family and friends. On election day, you put hundreds of votes, sometimes more, into the thousands from your community, all speaking as one and getting together as one. And frankly, there are not many communities that can do it as well. So that is your strength. That is a real strength. But it is only as strong as you continue to make it that way. And so as this continues to grow, as we were saying, and I mentioned with Pritpal yesterday, we've got to continuously come back and get the new, younger members to appreciate people like Pete Sessions and that have been with us for years, but the young people like Adam Gray and Ryan McKenzie and others who are showing up for the first times, they're the ones who are beginning to realize the importance of this relationship. So if you leave here, you continue to communicate, but you've got to continue to collect together in your local regions and identify ways in which we can tie you together back to your members, and you've helped them. You've helped them by bringing them to your gurdwaras and communicating. You've helped them supporting financially. That means something. Many successful business people in this room, and you have backed that commitment. When you are asked by your friends, you've got together and you supported them.
they remember that. They have to fight for their own seats. And having support, even financial support, makes a difference. So I think that this is a very significant day for us because of the combination of 250 years of American independence, which has invited all of us as children of immigrants to enjoy this freedom. And we want to make sure that we have 250 more years of independence and freedom, not just for our children here in the United States, but we fight for recognition, religious freedom, and others around the world, particularly for our Sikh brothers and sisters in Punjab and other parts of the world. So I want to thank you for your commitment, Dr. Pritpal, my particular friend here, who's done so much to assist in being able to do this, and go home today proud that you've been a part of a very, very significant thing here in the halls of the United States Congress, but leave here with a commitment to make sure that this is a continuation of a project that just needs to continue to be cultivated. You are a nation that appreciates farmers, and every year we have to plant a new crop, cultivate it, grow it, and then reap that harvest. And that's what we do, and we will continue to do, so that we have the support here in Congress to be behind you for what you ultimately want, which is the recognition and support of your religious freedom. Thank you. Thank you. Thank you, Congressman Pat Meehan. We'll follow your guidance and continue to do what you have asked for us. And now, once again, this is the conclusion of the program. I want to thank everybody who came here from far and near. I don't want to start naming names because I want to miss them. So everybody who's here is very much appreciate your presence is very much appreciated. And we'll continue this tradition every year as the future generation, till we get what we are aspiring for. So once again, thank you very much. And thank you the media, okay, who has come all the way from different states, New York, California, and Maryland, Virginia. So thank you very much. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਕੈਪੀਟਲ ਹਿੱਲ ਦੀਆਂ ਪੌੜੀਆਂ ਦੇ ਵਿੱਚ ਖੜੇ ਹਾਂ, ਜਿੱਥੇ ਅੱਜ ਤੋਂ ਹੁਣ ਤੋਂ ਕੁਝ ਘੰਟੇ ਪਹਿਲਾਂ ਸੈਨੇਟ ਦੀ ਜਿਹੜੀ ਸ਼ੁਰੂਆਤ ਆ ਉਹ ਅਰਦਾਸ ਦੇ ਨਾਲ ਹੋਈ। ਅਮਰੀਕਾ ਦੀ 250 ਸਾਲਾ ਜਿਹੜਾ ਆਜ਼ਾਦੀ ਦਾ ਦਿਹਾੜਾ ਆ ਉਹ ਸਾਲਗਿਰਾ ਮਨਾਈ ਜਾ ਰਹੀ ਆ। ਉਸ ਦੇ ਨਾਲ 42 ਸਾਲ ਪਹਿਲਾਂ ਜੋ ਸਿੱਖਾਂ ਦੇ ਉੱਤੇ ਕਹਿਰ ਢਾਇਆ ਗਿਆ ਭਾਰਤੀ ਹਕੂਮਤ ਦੇ ਦੁਆਰਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਉਹ ਅਰਦਾਸ ਕੀਤੀ ਗਈ ਆ। ਆਪਣੇ ਨਾਲ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਦੂਰੋਂ ਨੇੜਿਓਂ ਸੱਜਣ ਜਿਹੜੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਅੰਦਰੋਂ ਵੀ ਤੁਸੀਂ ਸਾਰੀ ਕਵਰੇਜ ਉਹ ਤੁਸੀਂ ਦੇਖੀ ਆ। ਆਓ ਆਪਾਂ ਹੋਰ ਜਿਹੜੇ ਇੱਥੇ ਪਹੁੰਚੇ ਸੱਜਣ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨਰਿੰਦਰ ਸਿੰਘ ਵਰਜੀਨੀਆ ਤੋਂ, ਤੇ ਮੈਂ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਔਰ ਖਾਸ ਕਰਕੇ TV 84 ਜਿਨ੍ਹਾਂ ਨੂੰ ਕਿ ਪਿਛਲੇ 13 ਸਾਲ ਤੋਂ ਡਾਕਟਰ ਅਮਰਜੀਤ ਸਿੰਘ ਹੋਣੀ, ਜੋ ਤੁਸੀਂ ਪੂਰੀ ਦੁਨੀਆ ਵਿੱਚ ਲਾਈਵ 7:30 ਤੋਂ 9 ਸੱਚੋ ਸੱਚ ਪ੍ਰੋਗਰਾਮ ਸੁਣਦੇ ਜੇ, ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੱਥੇ ਆ ਕੇ ਜੋ ਸਿੱਖ ਕਾਕਸ ਜਿਨ੍ਹਾਂ ਦੇ ਕਰਤਾ ਧਰਤਾ ਡਾਕਟਰ ਪ੍ਰਿਤਪਾਲ ਸਿੰਘ ਨੇ, ਉਹਨਾਂ ਦੇ ਅੱਜ ਹੀ ਦੇਖਣ ਨੂੰ ਜੋ ਸਾਨੂੰ ਮਿਲਿਆ ਹੈ, ਉਹ ਉਹਨਾਂ ਦੀ ਪਿਛਲੇ ਲੰਮੇ ਸਮੇਂ ਦੀ ਮਿਹਨਤ ਹੈ, ਰਲ ਕੇ ਉਹ ਤੇ ਉਹਨਾਂ ਦੀ ਪੂਰੀ ਟੀਮ ਦੀ, ਜੋ ਕਿ ਅੱਜ ਪਿਛਲੇ ਸਾਲਾਂ ਵਿੱਚ ਜਿਹੜੀ ਹੈ ਉਹ ਜੋ ਸਿੱਖ ਕਾਂਗਰਸ ਹੈ ਉਹਦੇ ਵਿੱਚ ਅਰਦਾਸ ਹੁੰਦੀ ਸੀ, ਔਰ ਅੱਜ ਪਹਿਲੀ ਵਾਰ ਜਿਹੜੀ ਹੈ ਸੈਨੇਟ ਦੀ ਤਰਫ ਜਿਹੜੀ ਹੈ, ਸੈਨੇਟ ਵਿੱਚ ਕੈਪੀਟਲ ਬਿਲਡਿੰਗ ਜਿਹੜੀ ਹੈ ਅਮਰੀਕਾ ਦੀ, ਉਹਦੇ ਵਿੱਚ ਅਰਦਾਸ ਜੋ ਹੈ 1984 ਦੇ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਹੋਈ ਹੈ। ਔਰ ਨਾਲ ਹੀ 250 ਸਾਲ ਪਹਿਲਾਂ ਜੋ ਕਿ 1776 ਨੂੰ ਡੈਕਲੇਰੇਸ਼ਨ ਅਮਰੀਕਾ ਦੀ ਇੰਡੀਪੈਂਡੈਂਸ ਸੀ ਉਹ, ਔਰ ਤੀਜੀ ਜਿਹੜੀ ਹੈ ਸਾਡੀ ਡੈਕਲੇਰੇਸ਼ਨ ਆਫ ਖਾਲਿਸਤਾਨ ਜੋ 4
29 ਅਪ੍ਰੈਲ 1986 ਨੂੰ ਹੋਈ ਸੀ 40 ਸਾਲ ਉਹ ਪਹਿਲਾਂ 40 ਸਾਲ ਪਹਿਲਾਂ ਉਸ ਨੂੰ ਔਰ 42 ਸਾਲ ਪਹਿਲਾਂ ਜੋ ਅੱਜ ਦਾ ਹੀ ਦਿਨ ਅੰਮ੍ਰਿਤ ਵੇਲਾ ਸੀ ਔਰ ਹਰਿਮੰਦਰ ਸਾਹਿਬ ਤੇ ਅਟੈਕ ਕਰਕੇ ਜਿਸ ਦਿਨ ਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀਗਾ, ਉਸ ਨੂੰ ਸਮਰਪਿਤ ਜਿਹੜੀ ਹੈ ਅਰਦਾਸ ਹੋਈ ਹੈ। ਔਰ ਸਿੱਖਾਂ ਨੇ ਜੋ ਇਸ ਡੈਕਲੇਰੇਸ਼ਨ ਵਿੱਚ ਉਸੇ ਤਰਜ਼ ਤੇ ਜਿਸ ਤਰ੍ਹਾਂ ਕਿ ਡੈਕਲੇਰੇਸ਼ਨ ਆਫ ਅਮਰੀਕਾ ਦੀ ਇੰਡੀਪੈਂਡੈਂਸ ਹੋਈ ਸੀ, ਉਸੇ ਤਰ੍ਹਾਂ ਹੀ 29 ਅਪ੍ਰੈਲ 1986 ਦੀ ਡੈਕਲੇਰੇਸ਼ਨ ਆਫ ਖਾਲਿਸਤਾਨ ਨੂੰ ਲਿਆ ਹੈ। ਔਰ ਪੂਰੇ ਅਮਰੀਕਾ ਚੋਂ, ਨਾਰਥ ਅਮਰੀਕਾ ਚੋਂ ਜਥੇਬੰਦੀਆਂ ਜਿਹੜੀਆਂ ਨੇ ਉਹ ਅੱਜ ਜੋ ਸਿੱਖ ਕਾਕਸ ਦੇ ਕੋਆਰਡੀਨੇਟਰ ਔਰ ਸਮੁੱਚੇ ਉਹਨਾਂ ਦੇ ਕਰਤਾ ਧਰਤਾ ਹਨ, ਉਹਨਾਂ ਦੇ ਸੱਦੇ ਤੇ ਪੂਰੇ ਅਮਰੀਕਾ ਵਿੱਚੋਂ ਸਾਰੀਆਂ ਹੀ ਜਥੇਬੰਦੀਆਂ ਦੇ ਨੁਮਾਇੰਦੇ, ਗੁਰਦੁਆਰਾ ਕਮੇਟੀਆਂ ਦੇ ਮੈਂਬਰ ਇੱਥੇ ਪਹੁੰਚੇ ਹੋਏ ਹਨ। ਉਹ ਸਾਰੇ ਵਧਾਈ ਦੇ ਪਾਤਰ ਹਨ। ਇਹ ਦੱਸਣ ਵਾਸਤੇ ਉਹ ਦੁਸ਼ਮਣ ਨੂੰ ਜਿਨ੍ਹਾਂ ਨੇ ਕਿ ਉਸ ਧਰਤੀ ਤੇ 10 ਅਕਤੂਬਰ 1947 ਨੂੰ ਸਾਨੂੰ ਜਰੈਮ ਪੇਸ਼ਾ ਕੌਮ ਕਿਹਾ ਸੀ, ਅੱਜ ਦੁਨੀਆ ਭਰ ਵਿੱਚ ਸਿੱਖਾਂ ਨੂੰ ਭਾਵੇਂ ਕਿ ਉਹ ਇੰਟਰਨੈਸ਼ਨਲ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਸਾਨੂੰ ਮਾਰਨਾ ਚਾਹੁੰਦੇ ਹਨ, ਪਰ ਦੁਨੀਆ ਦੀਆਂ ਸਰਕਾਰਾਂ ਜਿਹੜੀਆਂ ਹਨ ਉਹ ਦੱਸ ਰਹੀਆਂ ਹਨ ਕਿ ਸਿੱਖ ਜਿਹੜੇ ਹਨ ਉਹ ਹਰ ਕੰਮ ਵਿੱਚ ਅੱਗੇ ਹਨ। ਇਮਾਨਦਾਰੀ ਵਿੱਚ ਗੁਰੂ ਨਾਨਕ ਦਾ ਸ਼ਬਦ ਜੋ ਸ਼ੁਰੂਆਤ ਹੀ ਹੈ, ਇੱਕ ਓਂਕਾਰ, ਜਿਹਦੇ ਥੱਲੇ ਪੂਰੀ ਦੁਨੀਆ ਸਮਾ ਜਾਂਦੀ ਹੈ। ਔਰ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਇੱਕ ਪਰਮਾਤਮਾ, ਸਭ ਦਾ ਪਰਮਾਤਮਾ, ਸਭੇ ਸਾਂਝੀ ਵਾਲ ਸਦਾਇਨ ਕੋਏ ਨਾ ਦਿਸੇ ਬਾਹਰਾ ਜੀਓ। ਔਰ ਜਦੋਂ ਐਂਡ ਅਪ ਅਸੀਂ ਆਪਣੀ ਅਰਦਾਸ ਦਾ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਆਪਣੇ ਰਾਜ ਭਾਗ ਦੀ ਪ੍ਰਾਪਤੀ ਜਿਹੜੀ ਆ ਕਰਕੇ ਹੀ ਰਹਾਂਗੇ। ਔਰ ਜਿੰਨਾ ਵੀ ਵੀਰਾਂ ਭੈਣਾਂ ਭਰਾਵਾਂ ਨੇ ਇਸ ਪ੍ਰੋਗਰਾਮ ਨੂੰ ਉਲੀਕਿਆ ਹੈ, ਕਰ ਰਹੇ ਹਨ, ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਔਰ ਖਾਸ ਕਰਕੇ ਅਮਰੀਕਾ, ਨਾਰਥ ਅਮਰੀਕਾ ਵਿੱਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਆਓ, ਇਹਨਾਂ ਦਾ ਇਕੱਲਿਆਂ ਦਾ ਕੰਮ ਨਹੀਂ, ਸਾਡਾ ਸਭ ਦਾ ਘਰ ਘਰ ਦਾ, ਬੱਚੇ ਬੱਚੇ ਦਾ, ਹਰ ਨੌਜਵਾਨ ਦਾ, ਬਜ਼ੁਰਗ ਦਾ ਫਰਜ਼ ਹੈ ਕਿ ਰਲ ਕੇ ਇਹਨਾਂ ਸਤਿਕਾਰਯੋਗ ਵੀਰਾਂ ਦਾ ਸਾਥ ਦਈਏ, ਜਿਨ੍ਹਾਂ ਨੇ ਕਿ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਇਸ ਕਾਜ ਲਈ ਲਾਈ ਹੋਈ ਹੈ। ਕਿਸੇ ਵੀ ਸ਼ਬਦ ਲਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Only have one benti to make towards the youth, which is to study the Guru Granth Sahib and understand the manifestos of the Sikhs, understand the ideals of Begumpura and Halimi Raj, and present it to your politicians here, your policymakers here, so that we can bring into realities the ideals of the Guru, the ideals of Sikh polity, no matter where we are, whether it be here in the United States or in a liberated Punjab, which we may call Khalistan. Whatever we do, it is our duty to stand up for rights, to stand up for what is true, and stand up against tyranny. And it is my beinti to all the youth to do what they can. Waheguru Ji Ka Khalsa, Waheguru Ji Ki Fateh. ਤੇ ਨੌਜਵਾਨ ਨੇ ਵੀ ਬੜੀ ਸੋਹਣੀ ਜਿਹੜੀ ਸਪੀਚ ਆ ਅੰਦਰ ਜਿਹੜੀ ਉਹ ਕੀਤੀ ਸੀ। ਹੁਣ ਆਪਣੇ ਨਾਲ ਡਾਕਟਰ ਅਮਰਜੀਤ ਸਿੰਘ ਜਿਹੜੇ ਜੁੜ ਚੁੱਕੇ ਆ। ਅੱਜ ਦੋਨੋਂ ਤਰਫੋਂ ਹੀ ਆ। ਮੈਂ ਪੰਜਾਬੀ ਰੇਡੀਓ USA ਵੱਲੋਂ ਵੀ ਤੇ TV 84 ਵੱਲੋਂ ਵੀ, ਹਾਂਜੀ, ਅੱਜ ਸਾਰੇ ਪੰਥ ਵੱਲੋਂ ਆਪਾਂ ਸਾਰੇ ਜਾਣੇ ਆ। ਸੋ ਇਹ ਜਿਹੜੀ ਕਵਰੇਜ ਦਾ ਸਾਡਾ ਮਕਸਦ ਇਹੀ ਹੁੰਦਾ ਵੀ ਕਮਿਊਨਿਟੀ ਨੂੰ, ਕੌਮ ਨੂੰ, ਉਹਨਾਂ ਨੂੰ ਵੀ ਪਤਾ ਲੱਗੇ ਤੇ ਜਿਹੜੇ ਜਿਨ੍ਹਾਂ ਨੂੰ ਅਸੀਂ ਨਾਲ ਨਾਲ ਦਿਖਾਉਣਾ ਉਹਨਾਂ ਨੂੰ ਵੀ ਜਿਹੜਾ ਉਹ ਦਿਖੇ। ਡਾਕਟਰ ਸਾਹਿਬ, ਕਿੱਦਾਂ ਦਾ ਉਹ ਨਿਬੜਿਆ ਅੱਜ ਦਾ ਇਹ ਪ੍ਰੋਗਰਾਮ? ਸੈਨੇਟ ਦੇ ਵਿੱਚ 250 ਸਾਲਾਂ 'ਚ ਪਹਿਲੀ ਵਾਰੀ ਇੱਕ ਅਰਦਾਸ ਫਤਿਹ ਗੂੰਜੀ ਆ। ਸੋ ਤੁਸੀਂ ਉਹ ਦੇਖਿਆ, ਤੁਸੀਂ ਉੱਥੇ ਸੀ, ਕੀ ਮਹਿਸੂਸ ਕਰ ਰਹੇ ਸੀਗੇ? ਦੇਖੋ, ਅਸੀਂ ਦੁਨੀਆ ਦੀ ਉਸ ਰਾਜਧਾਨੀ 'ਚ ਖੜ੍ਹੇ ਹਾਂ। ਜੇ ਅੱਜ ਕਹਿਣਾ ਹੋਏ ਕਿ 8 ਬਿਲੀਅਨ ਲੋਕਾਂ ਦੀ ਕਿਸਮਤ ਦਾ ਫੈਸਲਾ ਇਸ ਧਰਤੀ ਤੋਂ ਹੁੰਦਾ ਹੈ ਤਾਂ ਕੋਈ ਅਤਕਥਨੀ ਨਹੀਂ ਹੋਏਗੀ, ਜਿੱਥੇ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਨੇ। ਔਰ US ਕਾਂਗਰਸ ਜਿਹੜੀ ਸਭ ਤੋਂ ਵੱਡੀ ਬਾਡੀ ਹੈ, ਜਦੋਂ ਅਸੀਂ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਗੱਲ ਕਰਦੇ ਹਾਂ, ਇਹ ਆਪਣੇ ਆਪ ਦੇ ਵਿੱਚ ਕ੍ਰਿਸ਼ਮਾ ਹੈ ਕਿ 2012 ਦੇ ਵਿੱਚ ਜਦੋਂ ਸਿੱਖ ਕਾਂਗਰੈਸ਼ਨਲ ਕਾਕਸ ਬਣਦੀ ਹੈ ਔਰ ਇਸ ਨੂੰ ਜੂਡੀ ਚੌ LA ਤੋਂ ਡੈਮੋਕ੍ਰੈਟ ਸੀ ਔਰ ਮਿਸਟਰ ਪੀਟ ਫਿਲਾਡੈਲਫੀਆ ਤੋਂ। ਔਰ ਮੈਨੂੰ ਯਾਦ ਹੈ ਕਿ ਉਦੋਂ ਨਿਰੂਪਮਾ ਰਾਓ ਇੰਡੀਆ ਦੀ ਐਂਬੈਸਡਰ ਸੀ DC 'ਚ। ਉਹ ਕੱਲੇ ਕਾਂਗਰਸਮੈਨ ਦੇ ਦਫ਼ਤਰ 'ਚ ਗਈ ਕਿ ਜੀ ਜੇ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ ਤਾਂ ਸਿੱਖ ਕਾਕਸ ਦੀ ਕੀ ਲੋੜ ਹੈ। ਇਹ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਜਿਹੜੇ ਕਹਿੰਦੇ ਨੇ ਜੀ ਸਿੱਖ ਕਾਕਸ ਨੇ ਕੀਤਾ ਕੀ ਹੈ। ਉਦੋਂ ਦੁਸ਼ਮਣ ਇਹ ਸਮਝਦਾ ਸੀ ਕਿ ਸਿੱਖ ਕਾਕਸ ਦੀ ਤਾਕਤ ਕੀ ਹੈ। ਔਰ ਅੱਜ ਅਸੀਂ 14 ਸਾਲ ਬਾਅਦ ਮਾਣ ਨਾਲ ਕਹਿ ਸਕਦੇ ਹਾਂ ਕਿ 50 ਤੋਂ ਜ਼ਿਆਦਾ ਮੈਂਬਰ ਕਾਂਗਰਸ ਦੇ ਸਿੱਖ ਕਾਂਗਰੈਸ਼ਨਲ ਕਾਕਸ ਦੇ ਮੈਂਬਰ ਨੇ
ਔਰ ਅੱਜ ਸੈਨੇਟ ਦੇ ਵਿੱਚ US ਹਾਊਸ ਆਫ ਰਿਪਰੈਜ਼ੈਂਟੇਟਿਵ ਅਰਦਾਸ ਪਹਿਲਾਂ ਹੋ ਚੁੱਕੀ ਹੈ, ਅੱਜ ਸੈਨੇਟ ਦੇ ਵਿੱਚ ਅਰਦਾਸ ਹੋਈ ਔਰ ਬਾਅਦ ਦੇ ਵਿੱਚ ਜਿਹੜਾ ਆਲਮੋਸਟ 2 ਘੰਟੇ ਪ੍ਰੋਗਰਾਮ ਚੱਲਿਆ ਜਿਹਦੇ ਵਿੱਚ ਮੈਜੋਰਿਟੀ ਲੀਡਰ, ਮਾਈਨੋਰਿਟੀ ਲੀਡਰ, ਵਿਪ ਕਿੰਨਿਆਂ ਦੀ ਬਾਈ ਪਾਰਟੀਸਨ ਸੀ। ਸੋ ਮੈਂ ਸਮਝਦਾ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਜਿਸ ਘੱਲੂਘਾਰਾ 84 ਨੂੰ ਸਰਕਾਰ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਥੱਲੇ ਇੰਡੀਆ ਨੇ ਬਦਨਾਮ ਕਰਦਿਆਂ ਆਤੰਕਵਾਦ, ਅਲਗਾਵਵਾਦ, ਉਗਰਵਾਦ ਦੇ ਨਾਲ ਜੋੜਿਆ। 13,000 ਮੀਲ ਦੂਰ ਕੈਪੀਟਲ ਦੇ ਉੱਤੇ ਅਮਰੀਕਾ ਦੀ ਜਿਹੜੀ 250 ਸਾਲ ਪਹਿਲਾਂ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ ਉਸ ਦੇ ਨਾਲ ਇਸ ਘੱਲੂਘਾਰਾ 84 ਨੂੰ ਔਰ ਡੈਕਲੇਰੇਸ਼ਨ ਆਫ ਖਾਲਿਸਤਾਨ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਮੈਂ ਇੱਕ ਗੱਲ ਜ਼ਰੂਰ ਇਹ ਕਹਿਣੀ ਚਾਹੁੰਦਾ ਕਿ ਜਦੋਂ 13 ਕਾਲੋਨੀਜ਼ ਨੇ ਇਕੱਠੇ ਹੋ ਕੇ ਇਹ ਕੀਤਾ ਸੀ, ਇਹ ਸੌਖਾ ਕੰਮ ਨਹੀਂ ਸੀ। ਔਰ ਜਦੋਂ ਮੁੱਢਲੇ ਮਹੀਨਿਆਂ ਦੇ ਵਿੱਚ ਡਿਫੀਟ ਹੋਣ ਲੱਗੀ ਅਮਰੀਕਾ ਦੇ ਵਿੱਚ ਰੈਵੋਲੂਸ਼ਨਰੀਜ਼ ਦੀ, ਜਿਹਨੂੰ ਅੱਜ ਅਸੀਂ ਰੈਵੋਲੂਸ਼ਨਰੀ ਵਾਰ ਅਮਰੀਕਾ ਦੀ ਹਿਸਟਰੀ 'ਚ ਕਿਹਾ ਜਾਂਦਾ ਹੈ, ਔਰ ਬਹੁਤ ਸਾਰੇ ਗੋਰੇ ਜਿਹੜੇ ਕੈਨੇਡਾ 'ਚ ਗਏ ਇੱਥੋਂ ਦੌੜ ਕੇ ਗਏ ਸੀਗੇ ਔਰ ਬਹੁਤ ਸਾਰੇ ਗੋਰੇ ਕਹਿਣ ਲੱਗੇ ਵੀ ਏਡੀ ਵੱਡੀ ਤਾਕਤ ਪੰਗਾ ਲੈਣ ਦੀ ਕੀ ਲੋੜ ਸੀ। ਉਦੋਂ ਮਿਸਟਰ ਪੇਨ ਨੇ ਇੱਕ ਕਿਤਾਬਚਾ ਲਿਖਿਆ ਸੀ ਜਿਹਦਾ ਨਾਮ ਸੀ ਕਾਮਨ ਸੈਂਸ। ਉਹਦੇ 'ਚ ਉਹਨੇ ਕਿਹਾ ਵੀ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, sunshine patriots wither away and those with conviction they stand their ground। ਔਰ ਉਹਨੇ ਲੋਕਾਂ ਦੇ ਇਹ ਪੜਾਇਆ ਜਾਂਦਾ ਸਕੂਲਾਂ 'ਚ ਕਿ ਜਿਹੜਾ ਕਾਮਨਵੈਲਥ ਕਿਤਾਬਚਾ ਸੀ ਉਹਨੇ ਕਿਵੇਂ ਮੂਡ ਬਦਲਿਆ ਲੋਕਾਂ ਦਾ, ਕਿਵੇਂ ਫਿਰ ਇਹ ਜਿਹੜੀ ਹੈ ਉਹਨਾਂ ਨੇ ਜੰਗ ਜਿੱਤੀ ਔਰ ਕਿਵੇਂ ਜਿਹੜਾ ਇਹ ਗੱਲ ਰਿਜ਼ੋਲਵ ਦੀ। ਔਰ ਮੈਂ ਸਮਝਦਾ ਵੀ ਜਦੋਂ ਅੱਜ ਤੋਂ 40 ਸਾਲ ਪਹਿਲਾਂ ਡੈਕਲੇਰੇਸ਼ਨ ਆਫ ਖਾਲਿਸਤਾਨ ਹੋਈ ਉਦੋਂ ਬੇਸ਼ੱਕ BBC, ਰੇਡੀਓ ਆਸਟ੍ਰੇਲੀਆ, ਵੌਇਸ ਆਫ ਅਮਰੀਕਾ ਨੇ ਉਹਨੂੰ ਕਵਰ ਕੀਤਾ, ਪਰ ਇੰਡੀਅਨਸ ਔਰ ਦੂਸਰੇ ਜਿਹੜੇ ਨੇ ਰਿਡੀਕਿਊਲ ਕਰਦੇ ਸੀ। ਇਹ ਕਹਿੰਦੇ ਸੀ ਵੀ ਐਵੇਂ ਇਹਨਾਂ ਦਾ ਯੂਟੋਪੀਆ, ਅੰਗਰੇਜ਼ੀ ਦਾ ਲਫ਼ਜ਼ ਹੈ, ਵੀ ਇਹ ਡ੍ਰੀਮਲੈਂਡ 'ਚ ਰਹਿੰਦੇ ਨੇ, ਦਿਨੇ ਸੁਪਨੇ ਦੇਖਦੇ ਨੇ। ਹੁਣ ਅੱਜ ਜੇ 40 ਸਾਲ ਬਾਅਦ ਅਮਰੀਕਾ ਦੀ ਧਰਤੀ ਤੇ ਡੈਕਲੇਰੇਸ਼ਨ ਆਫ ਖਾਲਿਸਤਾਨ ਦੀ 40ਵੀਂ ਅਸੀਂ ਯਾਦ ਕਰ ਰਹੇ ਹਾਂ ਔਰ ਖਾਲਿਸਤਾਨ ਕੱਲਾ ਅੱਜ ਵਿਦਨ ਦਾ ਬਾਉਂਡਰੀਜ਼ ਆਫ ਇੰਡੀਆ ਡਿਸਕਸ ਨਹੀਂ ਹੁੰਦਾ। ਇਹ ਸਾਡੇ ਦੁਸ਼ਮਣ ਦਾ ਆਪਣਾ ਗੁਨਾਹ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਉਹਨਾਂ ਨੇ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਕੁਚਲਣਾ ਚਾਹਿਆ। ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ 'ਚ ਕੋਲਡ ਬਲੱਡਡ ਮਰਡਰ ਕੀਤਾ, 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਬਰਮਿੰਗਮ 'ਚ ਕੀਤਾ, 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਜ਼ਰੀ 'ਚ ਕੀਤਾ। ਔਰ ਅੱਜ ਇੰਡੀਆ ਐਜ਼ ਏ ਰੋਗ ਸਟੇਟ ਦੁਨੀਆ ਦੇ ਨਕਸ਼ੇ ਤੇ ਹੈ ਤੇ ਜਿਸ ਖਾਲਿਸਤਾਨੀ ਮੂਵਮੈਂਟ ਨੂੰ ਇਹ ਟੈਰਰਿਜ਼ਮ ਨਾਲ ਜੋੜਦੇ ਸੀ, ਅੱਜ ਤੁਸੀਂ ਵਾਸ਼ਿੰਗਟਨ ਪੋਸਟ, ਬਲੂਮਬਰਗ, ਨਿਊਯਾਰਕ ਟਾਈਮਸ, CNN, MSNBC ਨੇਮ ਦਾ ਚੈਨਲ ਉਹ ਖਾਲਿਸਤਾਨੀ ਐਕਟਿਵਿਸਟ ਕਹਿੰਦੇ ਨੇ। ਔਰ ਅੱਜ ਸਾਡਾ ਖਾਲਿਸਤਾਨ ਵੱਡੀ ਰਡਾਰ ਦੇ ਸਕਰੀਨ ਦੇ ਉੱਤੇ ਹੈ ਔਰ ਆਲਰੇਡੀ ਸਾਡੀ ਮੰਜ਼ਿਲ ਕਰੀਬ ਹੈ। ਪਰ ਜਿਵੇਂ ਅਸੀਂ ਅਕਸਰ ਇਹ ਮੈਂ ਯਾਦ ਦਹਾਂਦਾ ਕਿ ਬਈ ਇੱਕ ਗੱਲ, ਬੇਸ਼ੱਕ ਬੈਂਜਾਮਿਨ ਫਰੈਂਕਲਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਨਹੀਂ ਰਹੇ, ਲੇਕਿਨ ਜਦੋਂ ਅਸੀਂ ਫੋਟੋਗ੍ਰਾਫ ਤੁਸੀਂ ਉਹ ਪੌੜੀਆਂ ਦੇ ਵਿੱਚ ਕਰ ਰਹੇ ਸੀ ਤਾਂ ਉਹਦਾ ਬੁੱਤ ਲੱਗਾ ਹੋਇਆ ਸੀ, ਸਟੈਚੂ ਸੀ। ਤੇ ਬੈਂਜਾਮਿਨ ਫਰੈਂਕਲਿਨ ਦੀ ਇੱਕ ਕੋਟ ਹੈ ਕਿ ਵੀ ਆਲ ਮਸਟ ਹੈਂਗ ਟੂਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ, ਹੈ ਕਿ ਬਈ ਸਾਨੂੰ ਇਕੱਠੇ ਹੋਣ ਦੀ। ਸੋ ਅੱਜ ਵੀ ਮੈਂ ਸਮਝਦਾ ਵੀ ਬੇਸ਼ੱਕ ਕੰਮ ਬਹੁਤ ਹੋ ਰਿਹਾ ਹੈ ਇੰਡੀਵਿਜੂਅਲ ਲੈਵਲ ਤੇ ਵੀ, ਜਥੇਬੰਦੀ ਦੇ ਲੈਵਲ ਤੇ ਵੀ, ਪਰ ਇਹ ਵੇਲਾ ਹੈ ਕਿ ਕਿਸੇ ਨਾ ਕਿਸੇ ਮੁੱਦੇ ਤੇ ਜਦੋਂ ਵੀ ਕਿਸੇ ਨੇ ਤੁਹਾਡੇ ਨਾਲ ਨੇਸ਼ਨ ਬਿਲਡਿੰਗ, ਨੇਸ਼ਨ ਲਿਬਰੇਸ਼ਨ, ਨੇਸ਼ਨ ਦੀ ਸਪੋਰਟ ਦੀ ਗੱਲ ਕਰਨੀ ਹੈ ਤਾਂ ਕੋਈ ਸੈਟਅਪ ਤਾਂ ਹੋਏਗਾ। ਆਪੋ ਆਪਣੀ ਡਫਲੀ ਅਸੀਂ ਕਿੰਨੀ ਕੁ ਦੇਰ ਵਜਾਈ ਜਾਵਾਂਗੇ। ਸੋ ਐਟ ਲੀਸਟ ਇੱਕ ਪਲੇਟਫਾਰਮ ਤਾਂ ਰੱਖੀ ਹੈ। ਅਸੀਂ 18ਵੀਂ ਸਦੀ ਸਰਬੱਤ ਖਾਲਸਾ ਦੀ ਗੱਲ ਕਰਦੇ ਹਾਂ ਕਿ ਜੀ ਮਿਸਲਾਂ ਵਾਲੇ ਭਾਵੇਂ ਲੜਦੇ ਵੀ ਸੀ ਆਪਸ 'ਚ, ਕਾਮਨ ਮਿਨੀਮਮ ਪ੍ਰੋਗਰਾਮ ਸੀਗਾ। ਸੋ ਮੈਂ ਇਹ ਸਮਝਦਾ ਵੀ ਅੱਜ ਜਿਹੜਾ ਦੂਸਰਾ ਪੋਜ਼ਿਟਿਵ ਮੈਸੇਜ ਸੀ, ਜਿੰਨੀ ਵੱਡੀ ਗੈਦਰਿੰਗ ਅੱਜ ਸਿੱਖਾਂ ਦੀ ਫਰੋਮ ਆਲ ਓਵਰ ਯੂਨਾਈਟਿਡ ਸਟੇਟ ਸੀ ਔਰ ਜਿਸ ਪੈਸ਼ਨ ਦੇ ਨਾਲ ਸਾਰੇ ਆਏ, ਕਿਵੇਂ ਇੱਥੇ ਅਰਲੀ ਆਵਰ 'ਚ ਆਉਣਾ, ਟ੍ਰੈਫਿਕ ਦੇ ਵਿੱਚ ਕਦੋਂ ਦੇ ਕੌਣ ਤੁਰੇ ਹੋਏ ਨੇ। ਸੋ ਇਹ ਵੀ ਸ਼ੋਅ ਕਰਦਾ ਹੈ ਕਿ ਮਹਿਜ਼ ਇੱਕ ਸਾਡਾ ਇਮੋਸ਼ਨਲ ਰੋਮਾਂਸ ਨਹੀਂ ਹੈ, ਅੱਜ ਵਿਦ ਸੀਰੀਅਸਨੈਸ ਅਸੀਂ ਖਾਲਿਸਤਾਨ ਦੇ ਕਨਸੈਪਟ ਨਾਲ ਜੁੜੇ ਹੋਏ ਹਾਂ। ਔਰ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ, ਉਹਨਾਂ ਦਾ ਮੈਂ ਸਮਝਦਾ ਕਿ ਧੰਨਵਾਦ ਕਰਨਾ ਬਣਦਾ ਹੈ ਕਿ ਉਹਨਾਂ ਨੇ ਸਾਇਲੈਂਟਲੀ ਕੰਮ ਕੀਤਾ। ਬਹੁਤ ਸਾਰਾ ਕ੍ਰਿਟਿਸਿਜ਼ਮ ਲਿਆ, ਬਗਾਨਿਆਂ ਨੇ ਤਾਂ ਕਰਨਾ ਹੀ ਹੁੰਦਾ ਹੈ, ਆਪਣਿਆਂ ਦੇ ਹੱਥਾਂ 'ਚ ਵੀ, ਲੇਕਿਨ ਉਹਨਾਂ ਦਾ ਰਿਜ਼ੋਲਵ ਜਿਹੜਾ ਹੈ ਉਹਨਾਂ ਦੇ ਅੱਜ ਜਿਹੜੀ ਹੈ ਸਕਸੈਸ ਜਿਹੜੀ ਅਸੀਂ ਇਸ ਸਮਾਗਮ ਦੀ ਸੈਨੇਟ ਦੇ ਵਿੱਚ ਭਾਵੁਕਤਾ ਹੁੰਦੀ ਹੈ ਜਦੋਂ ਤੁਸੀਂ ਦੇਖਦੇ ਹੋ ਕਿ 13,000 ਮੀਲ ਦੂਰ 40 ਸਾਲ 42 ਸਾਲ ਪਹਿਲਾਂ ਕੀ ਹੋਇਆ। ਔਰ ਅੱਜ ਵੀ ਜਿਵੇਂ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ, ਫਲੈਗ ਮਾਰਚ ਹੋ ਰਿਹਾ ਅੰਮ੍ਰਿਤਸਰ ਸ਼ਹਿਰ 'ਚ, ਕੰਪਨੀਆਂ ਆਈਆਂ ਹੋਈਆਂ, ਉਹ ਚਾਹੁੰਦੇ ਨੇ ਵੀ ਸਿੱਖ ਇਕੱਠੇ ਹੋਣ। ਦੇਖੋ ਡਾਕਟਰ ਸਾਹਿਬ ਵੀ ਹੋਇਆ ਵੀ ਉਸ ਦਿਨ 4 ਜੂਨ ਨੂੰ ਇੱਥੇ ਵੀ ਇਹ ਬਹੁਤ ਕਰਾਰੀ ਚਪੇੜ ਆ ਭਾਰਤ ਦੇ। ਬਿਲਕੁਲ, ਐਬਸੋਲੂਟਲੀ।
ਅੱਛਾ ਡਾਕਟਰ ਸਾਹਿਬ, ਤੁਸੀਂ ਇਹ ਜਿਹੜੀ ਗੱਲ ਕੀਤੀ ਵੀ ਜਦੋਂ ਸ਼ੁਰੂਆਤ ਦੇ ਵਿੱਚ ਰੈਵੋਲੂਸ਼ਨਰੀ ਵਾਰ ਨੂੰ ਲੈ ਕੇ ਵੀ ਫਿਰ ਵੀ ਖਿੰਡ ਗਏ, ਉਹ ਥੋੜ੍ਹਾ ਬਹੁਤਾ ਪਰੇ ਹੋਇਆ, ਆਪਾਂ ਵੀ ਸਿੱਖਾਂ ਦੇ ਵਿੱਚ ਜਥੇਬੰਦਿਕ ਤੌਰ ਦੇ ਉੱਤੇ ਇਦਾਂ ਦੀ ਖੁਆਰੀਆਂ ਦਿਖ ਰਹੀਆਂ ਨੇ, ਇਹ ਕੀ ਮੈਸੇਜ ਆ? ਆਪਾਂ ਕਿੱਦਾਂ ਇਹਨਾਂ ਦੇ ਇਸ ਮੈਸੇਜ ਤੋਂ ਆਪਾਂ ਕੀ ਸਿੱਖਣਾ ਹੈ? ਦੇਖੋ, ਮੈਂ ਸਮਝਦਾ ਵੀ ਇਨ ਦਾ ਐਂਡ ਆਫ ਦਾ ਡੇ ਜਦੋਂ ਅਸੀਂ ਇੰਡੀਅਨ ਸਟੇਟ ਨਾਲ ਜੰਗ ਦੀ ਗੱਲ ਕਰਦੇ ਹਾਂ, ਅਸੀਂ 1 ਬਿਲੀਅਨ 500 ਮਿਲੀਅਨ ਲੋਕਾਂ ਦੇ ਮੁਲਕ ਦੀ ਗੱਲ ਕਰਦੇ ਹਾਂ। ਉਹਨਾਂ ਦਾ ਨੈਟਵਰਕ, ਉਹਨਾਂ ਦਾ ਸਪਾਈਂਗ ਨੈਟਵਰਕ, ਉਹਨਾਂ ਦਾ ਮੋਸਾਦ ਦੇ ਨਾਲ ਸਾਂਝ, ਉਹਨਾਂ ਦੀ ਅਮਰੀਕਾ ਦੇ ਜ਼ਾਓਨਿਸਟ ਲੌਬੀ ਦੇ ਨਾਲ ਸਾਂਝ, ਤੇ ਇਹ ਕੋਈ ਸੌਖੀ ਜੰਗ ਨਹੀਂ ਹੈ। ਤੇ ਮੈਂ ਸਮਝਦਾ ਵੀ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ, ਜਿਵੇਂ ਹੁਣ ਮੀਡੀਆ ਦੇ ਹਵਾਲੇ ਨਾਲ ਹੈ, ਤੁਸੀਂ IP ਬਾਕਸ ਤੇ ਜਾਓ, 400 ਮੀਡੀਆ ਪੰਜਾਬੀ ਮਾਂ ਬੋਲੀ ਸਾਰਾ ਦਿਨ ਗਾਣੇ ਸੁਣਾ ਜਾਂ ਬੇਹੁਦੀਆਂ ਕਿੰਨੇ, ਤੁਸੀਂ 5 ਚੈਨਲ ਨਹੀਂ ਗਿਣਾ ਸਕਦੇ, 6 ਹੋਣਗੇ ਵੱਧ ਤੋਂ ਵੱਧ ਜਿਹੜੇ ਗਲੋਬਲੀ ਕੌਮ ਦੀ ਗੱਲ ਕਰਨ ਵਾਲੇ ਨੇ। ਤੇ ਜੇ ਸਾਡੇ ਇੱਕ ਵੱਡੇ ਹਿੱਸੇ ਨੂੰ, ਖਾਸ ਤੌਰ ਤੇ ਗੁਰਦੁਆਰਾ ਕਮੇਟੀਆਂ ਨੂੰ ਅਹਿਸਾਸ ਹੀ ਨਹੀਂ ਹੈ ਕਿ ਵੀ ਇਹ ਵੀ ਕੋਈ ਕੰਮ ਕਰਦੇ ਨੇ, ਸੋ ਮੈਂ ਸਮਝਦਾ ਵੀ ਅੱਜ ਇੱਕ ਗੱਲ ਸਮਝਣ ਵਾਲੀ ਹੈ ਕਿ ਬੀਤੇ ਦੀਆਂ ਜੰਗਾਂ ਇੱਕ ਡਿਫਰੈਂਟ ਪੈਟਰਨ ਸੀ, ਜੰਗ ਦੇ ਮੈਦਾਨਾਂ 'ਚ ਲੜੀਆਂ ਜਾਂਦੀਆਂ। ਅੱਜ ਨੈਰੇਟਿਵ ਦੀ ਲੜਾਈ ਹੈ, ਲੜਾਈ ਮੀਡੀਆ ਦੇ ਵਿੱਚ ਲੜੀ ਜਾਂਦੀ ਹੈ, ਜਿੱਤੀ ਹਾਰੀ ਜਾਂਦੀ ਹੈ। ਸੋ ਮੈਂ ਸਮਝਦਾ ਵੀ ਪਹਿਲਾ ਪਾਰਟ ਤਾਂ ਇਹ ਹੈ ਕਿ ਜਿਹੜੇ ਵੀ ਸਾਡੇ ਪੋਜ਼ਿਟਿਵ ਨੈਰੇਟਿਵ ਬਿਲਡਿੰਗ ਵਾਲੇ ਨੇ, ਉਹਨਾਂ ਦੇ ਪਿੱਠ ਦੇ ਉੱਤੇ ਆ ਕੇ ਕੌਮ ਸਪੋਰਟ ਕਰੇ। ਦੂਸਰਾ ਪਾਰਟ ਮੈਂ ਸਮਝਦਾ ਵੀ ਹੁਣ 40-45 ਸਾਲ ਸਾਨੂੰ ਵੀ ਵਿਰੋਧ ਦੇਖਦੇ ਆਂ ਵੀ ਹੋ ਗਏ, ਉਹ ਵੀ ਹੁਣ ਤੁਰ ਜਾਣਾ, ਕਿਸੇ ਨੇ ਛੱਡੀਏ ਇਹਨਾਂ ਗੱਲਾਂ ਨੂੰ। ਅਗਲੀ ਜਨਰੇਸ਼ਨ ਦੇ ਹੱਥ 'ਚ ਅਸੀਂ ਝੰਡਾ ਫੜਾਇਆ ਜਿਨ੍ਹਾਂ ਦੇ ਵਿੱਚ ਰਿਲੇਟਿਵਲੀ ਲੌਜਿਕ ਹੈ, ਰੈਸ਼ਨੈਲਿਟੀ ਹੈ। ਔਰ ਇਸ ਸਾਰੇ 'ਚ ਮੈਂ ਤਾਂ ਇਹੀ ਕਹਾਂਗਾ ਕਿ ਭਾਈ 18ਵੀਂ ਸਦੀ 'ਚ ਵੀ ਜਦੋਂ ਅਸੀਂ ਵੰਡ ਦੇ ਵਿੱਚ ਸੀ, ਘੱਲੂਘਾਰੇ ਵੀ ਵਾਪਰੇ। ਔਰ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਜਦੋਂ ਵੱਡਾ ਘੱਲੂਘਾਰਾ ਵਾਪਰਦਾ ਹੈ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਲਗਭਗ 40-50 ਹਜ਼ਾਰ ਸਿੰਘ ਸਿੰਘਣੀਆਂ, ਭੁਜੰਗੀ ਭੁਜੰਗਣਾ ਮਾਰੇ ਜਾਂਦੇ ਨੇ, ਜਿਹੜੀ ਉਸ ਵੇਲੇ ਦੀ ਅੱਧੀ ਸਿੱਖ ਕੌਮ ਹੈ। ਔਰ ਜਿਹੜੇ ਬਚੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਹਦੇ ਸਰੀਰ ਤੇ ਫੱਟ ਨਾ ਹੋਏ। ਸਰ ਜੱਸਾ ਸਿੰਘ ਆਹਲੂਵਾਲੀਆ ਦੀ ਆਪਣੀ ਬਾਡੀ ਤੇ 22 ਫੱਟ ਸੀ। ਸਾਰੇ ਸਿੰਘਾਂ ਦੇ ਜਿਹੜੇ ਚੋਲੇ ਨੇ ਉਹ ਖੂਨ ਨਾਲ ਨਿਚੜੇ। ਔਰ ਸਟ੍ਰੈਟਜੀ ਕੀ ਹੋਏ ਸਰ ਜੱਸਾ ਸਿੰਘ ਆਹਲੂਵਾਲੀਆ ਦੇ ਇਹ ਲਫ਼ਜ਼ ਮੈਂ ਤੁਹਾਡੇ ਸਵਾਲ ਦੇ ਰਿਸਪੌਂਸ 'ਚ ਕਹਾਂਗਾ। ਉਹਨਾਂ ਨੇ ਸਭ ਨੂੰ ਐਡਰੈਸ ਕਰਕੇ ਕਿਹਾ, ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਔਰ ਮੈਂ ਸਮਝਦਾ ਵੀ ਇਹ ਮੈਸੇਜ ਵੈਲ ਵਿਦਨ ਗਿਆ। ਵਿਦਨ 6 ਮੰਥਸ ਲਾਹੌਰ ਦੇ ਉੱਤੇ ਸਿੱਖ ਕਾਬਜ਼ ਹੋਏ। 1764 ਤੱਕ ਪਹੁੰਚਦੇ ਹਾਂ। ਲਾਹੌਰ ਦੇ ਉੱਤੇ ਜਦੋਂ ਖਾਲਸਾਈ ਪਰਚਮ ਲਹਿਰਾਇਆ ਤੇ ਉਸੇ ਹੀ ਅਬਦਾਲੀ ਦੇ ਇਲਚੀ ਨੇ ਕਾਬਲ ਦੇ ਵਿੱਚ ਇਹ ਮੈਸੇਜ ਪਹੁੰਚਾਇਆ ਕਿ ਮੁਲਕੇ ਅਹਿਮਦ ਵਾਈਨ ਜਿਹਨੂੰ ਕਹਿੰਦੇ ਨੇ, ਇਹ ਡਰੋਗੇਟਰੀ ਲਫ਼ਜ਼ ਵਰਤਿਆ ਕਿ ਮੁਲਕੇ ਅਹਿਮਦ, ਕਿ ਅਹਿਮਦ ਸ਼ਾਹ ਦੁਰਾਨੀ ਦਾ ਮੁਲਕ ਗ੍ਰਿਫਤੇ ਜੱਸਾ ਕਲਾਲ, ਤੇ ਪੰਥ ਨੇ ਉਸ ਜੱਸਾ ਕਲਾਲ ਨੂੰ ਸੁਲਤਾਨੁਲ ਕੌਮ ਦਾ ਟਾਈਟਲ ਦਿੱਤਾ ਸੀ। ਸੋ ਔਰ ਉਹਨਾਂ ਦੀ ਕਮਾਂਡ ਥੱਲੇ ਹੀ ਫਿਰ 1783 ਦੇ ਵਿੱਚ ਦਿੱਲੀ ਫਤਹ ਹੁੰਦੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਸਾਡੀ ਸਾਂਝੀ ਤਾਕਤ ਹੈ, ਗੁਰੂ ਸਾਡੇ 'ਚ ਵਸਦੇ ਨੇ। ਗੁਰੂ ਕਲਗੀਧਰ ਪਾਤਸ਼ਾਹ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੀ। ਜਦੋਂ ਸਿੱਖ ਗੁਰੂ ਦੀ ਓਟ ਆਸਰਾ ਤੱਕ ਕੇ ਕਿਸੇ ਰਿਜ਼ੋਲਵ ਨੂੰ ਕਰਕੇ ਉਸ ਪਾਸੇ ਵੱਧਦਾ, ਉਹ 1.25 ਲੱਖ ਹੋ ਜਾਂਦਾ, ਉਹ ਭਾਈ ਬਚਿੱਤਰ ਸਿੰਘ ਬਣ ਜਾਂਦਾ, ਉਹ ਬਾਬਾ ਦੀਪ ਸਿੰਘ ਹੋ ਜਾਂਦਾ, ਉਹ ਸੰਤ ਜਰਨੈਲ ਸਿੰਘ ਹੋ ਜਾਂਦਾ। ਸੋ ਮੈਂ ਸਮਝਦਾ ਵੀ ਇਹ ਆਪਣੀਆਂ ਹਉਮੈ ਈਗੋਜ਼ ਇਸ ਨੂੰ ਘੱਟੋ ਘੱਟ ਪਾਸੇ ਰੱਖੀਏ ਤੇ ਇਸ ਗੱਲ ਦੇ ਲਈ ਰਿਜ਼ੋਲਵ ਦੇ ਨਾਲ ਕਿ ਭਾਈ ਅਸੀਂ ਪੰਥ ਨੂੰ ਮੋਹਰੇ ਰੱਖਣਾ, ਜਿਹਨੂੰ ਅਕਸਰ ਇੱਕ ਦੁਹਰਾਇਆ ਜਾਂਦਾ ਸੀ, ਭਾਵੇਂ ਬਹੁਤ ਸਾਰਿਆਂ ਦੇ ਲਈ ਰਸਮੀ ਸੀ, ਮੈਂ ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ। ਇਹ ਅਕਸਰ ਲੀਡਰ ਕਹਿੰਦੇ ਸੀ। ਅੱਜ ਸਾਨੂੰ ਇਹ ਹੈ ਕਿ ਭਾਈ ਜੇ ਅਸੀਂ ਆਪਣਾ ਇਹ ਜਿਹੜਾ ਆਪਣੀ ਵਸੇ ਜ਼ਿਆਦਾ ਹੋ ਗਿਆ, ਬਿਲਕੁਲ ਉੱਥੋਂ ਬਦਲਣ ਦੀ ਲੋੜ ਆ। ਸੋ ਬਿਲਕੁਲ ਜਿੱਦਾਂ ਡਾਕਟਰ ਸਾਹਿਬ ਦਾ ਮੈਸੇਜ ਆ, ਜਿੱਦਾਂ ਉਹਨਾਂ ਨੇ ਜੱਸਾ ਸਿੰਘ ਆਹਲੂਵਾਲੀਆ ਹੋਣਾ ਦੇ ਵੀ ਸ਼ਬਦ ਦੱਸੇ ਆ। ਸੋ ਪੰਥ ਨੂੰ ਮੋਹਰੇ ਰੱਖ ਕੇ ਆਪਾਂ ਚੱਲੀਏ, ਨਿੱਜ ਨੂੰ ਪਿੱਛੇ ਕਰੀਏ, ਸਿਧਾਂਤ ਦੇ ਨਾਲ ਜਿਹੜਾ ਉਹ ਜੁੜੀਏ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਤੇ ਅੱਜ ਦਾ ਬਹੁਤ ਹੀ ਸ਼ਾਨਦਾਰ ਇਹ ਪ੍ਰੋਗਰਾਮ ਹੋਇਆ, ਤੁਸੀਂ ਕਵਰੇਜ ਸਾਰੀ ਜਿਹੜੀ ਆ ਉਹ ਦੇਖੀ ਆ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵਰੇਜ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਯਾਦਵਿੰਦਰ ਸਿੰਘ ਜੀ। ਆਪਾਂ ਜੋ ਅੱਜ ਸੈਨੇਟ ਦੇ ਵਿੱਚ ਅਰਦਾਸ ਹੋਈ ਆ ਉਸ ਦੇ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਜੋ ਹੋਇਆ ਆ ਉਹਦੇ ਬਾਰੇ ਗੱਲਬਾਤ ਕਰਨ ਲਈ ਜੁੜੇ ਹਾਂ। ਯਾਦਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਵਿਚਾਰ ਨੇ ਅੱਜ ਦੇ ਇਸ ਦਿਨ ਦੇ ਉੱਤੇ? ਬੜਾ ਹੀ ਇੱਕ ਇਤਿਹਾਸਿਕ ਪਲ ਜਿਹੜਾ ਉਹ ਨਿਬੜਿਆ, ਸੈਨੇਟ 'ਚ ਪਹਿਲੀ ਵਾਰੀ ਅਰਦਾਸ ਹੋਈ ਆ। ਹਾਂਜੀ, ਦੇਖੋ ਇਹ ਸਟੈਪਸ ਨੇ
ਜਦੋਂ ਤੋਂ ਸਿੱਖ ਕੌਕਸ ਆ ਜਿਹੜਾ ਉਹ ਸ਼ੁਰੂ ਕੀਤਾ ਅਸੀਂ ਕੁਛ ਕੁ ਬੰਦਿਆਂ ਨੇ, ਉਹਦੇ ਅਸੀਂ ਬਹੁਤ ਡਿਫਰੈਂਟ ਜਿਹੜੀਆਂ ਹੈਗੀਆਂ ਨੇ ਉਹਦੇ ਥਰੂ ਲੰਘੇ ਆ। ਔਰ ਮੈਨੂੰ ਇਹ ਅੱਜ ਖੁਸ਼ੀ ਹੋ ਰਹੀ ਆ ਕਿ ਅੱਜ ਅਸੀਂ ਸੈਨੇਟ ਦੇ ਵਿੱਚ ਜਿਹੜੀ ਆ ਉਹ ਅਰਦਾਸ ਕੀਤੀ ਆ। ਪਹਿਲਾਂ ਹਾਊਸ ਦੇ ਵਿੱਚ ਅਰਦਾਸ ਹੁੰਦੀ ਰਹੀ ਆ। ਇਹ ਇੱਕ ਗ੍ਰੈਜੂਅਲ ਪ੍ਰੋਸੈਸ ਆ ਜਿਹਦੇ ਥਰੂ ਤੁਹਾਨੂੰ ਗੁਜ਼ਰਨਾ ਪੈਂਦਾ ਆ ਇੱਥੇ US ਕਾਂਗਰਸ ਦੇ ਵਿੱਚ, ਸੈਨੇਟ ਵਿੱਚ। ਉਹਦੇ ਵਿੱਚ ਜਿਹੜੇ ਤੁਹਾਨੂੰ ਜਿਹੜੇ ਕਾਂਗਰਸਮੈਨ ਨੇ ਉਹ ਓਬਵੀਅਸਲੀ ਜਿਹੜੇ ਕਾਂਗਰਸਮੈਨ ਨੇ ਉਹ ਹੀ ਕੌਕਸ ਆ, ਉਹਨਾਂ ਦੀ ਹੋਈ ਆ, ਉਹਨਾਂ ਦੇ ਕੌਕਸ ਆ। ਉਹਦੇ ਵਿੱਚ ਸਾਡਾ ਜਿਹੜਾ ਆ ਉਹ ਐਜ਼ ਏ ਕਮਿਊਨਿਟੀ ਦੇ ਜਿਹੜੇ ਮੈਂਬਰ ਆ ਉਹ ਅਸੀਂ ਉਹਨਾਂ ਨੂੰ ਇਸ਼ੂ ਦੱਸਣੇ ਨੇ। ਅਸੀਂ ਉਹਨਾਂ ਕੋਲ ਇਸ਼ੂ ਲੈ ਕੇ ਜਾਣੇ ਨੇ ਕਿ ਜਿਹੜੇ ਸਾਡੀ ਕਮਿਊਨਿਟੀ ਨੂੰ ਆਹ ਇਸ਼ੂਜ਼ ਜਿਹੜੇ ਨੇ ਉਹ ਇੰਪੋਰਟੈਂਟ ਨੇ, ਔਰ ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜੀ ਆਪਦੀ ਰਿਐਕਸ਼ਨ ਦੇਣੀ ਆ ਜਾਂ ਉਹਦੇ ਬਾਰੇ ਪਾਲਿਸੀ ਕ੍ਰੀਏਟ ਕਰਨੀ ਹੈ, ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਪ ਕਿ ਜਿਹੜੇ ਲਾਅ ਬਣਨੇ ਨੇ। ਸੋ ਜਿਹੜੇ ਹੁਣ ਜਿਵੇਂ ਰੀਸੈਂਟਲੀ ਹੁਣ ਜਿਹੜੇ ਕਰੰਟ 2 ਬਿੱਲ ਨੇ ਮੇਨ ਇਸ ਟਾਈਮ US ਕਾਂਗਰਸ ਦੇ ਵਿੱਚ, ਉਹ ਇੱਕ ਬਿੱਲ ਤਾਂ ਹੈਗਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੈਗਾ ਆ, ਇੱਕ ਹੈਗਾ ਜਿਹੜਾ 1984 ਨੂੰ ਜੈਨੋਸਾਈਡ ਰੈਕੋਗਨਾਈਜ਼ ਕਰਦਾ, ਇੱਕ ਐਂਟੀ ਡਿਸ ਆ ਉਹ ਜਿਹੜਾ ਇੱਕ ਬਿੱਲ ਆ ਉਹਦੇ 'ਚ ਇਹ ਦੋਵੇਂ ਹੀ ਨੇ, ਐਂਟੀ ਡਿਸਕ੍ਰਿਮੀਨੇਸ਼ਨ ਤੇ ਆਪਣਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ, ਔਰ ਦੂਜੇ ਦੇ ਵਿੱਚ ਜੈਨੋਸਾਈਡ ਦਾ। ਸੋ ਦੇਖੋ ਇਹ ਗੱਲਾਂ ਇਹ ਕੋਈ ਇਹ ਨਹੀਂ ਕਿ ਓਵਰਨਾਈਟ ਹੋ ਜਾਣੀਆਂ ਨੇ, ਇਟਸ ਅ ਪ੍ਰੋਸੈਸ। ਲੋਕਾਂ ਨੂੰ ਸਾਡੇ ਬਾਰੇ ਜਾਣਕਾਰੀ ਮਿਲੀ ਆ ਪਿਛਲੇ 10-12 ਸਾਲ ਦੇ ਵਿੱਚ। ਅਸੀਂ ਇਹ ਗੱਲ ਐਸਟੈਬਲਿਸ਼ ਕੀਤੀ ਆ ਕਿ ਸਿੱਖ ਵੀ ਇੱਕ ਕਮਿਊਨਿਟੀ ਨੇ ਜਿਨ੍ਹਾਂ ਦੇ ਨਾਲ ਇਸ ਕਿਸਮ ਦੇ ਡਿਸਕ੍ਰਿਮੀਨੇਸ਼ਨ ਹੋ ਰਹੇ ਨੇ ਜਾਂ ਉਹਨਾਂ ਦੇ ਰਾਈਟਸ ਨੇ ਜਿਹੜੇ ਵਾਇਲੇਟ ਹੋ ਰਹੇ ਨੇ। ਸੋ ਜਦੋਂ ਅਸੀਂ ਇਹ ਇੱਥੋਂ ਦੇ ਕੋਰੀਡੋਰਸ ਦੇ ਵਿੱਚ ਜਾਂਦੇ ਆ, ਜਿਵੇਂ ਹੁਣ ਪਿਛਲੇ ਕੱਲ੍ਹ ਇੱਕ ਦਿਨ ਪੂਰਾ ਜਿਹੜੇ ਸਾਡੇ ਨੌਜਵਾਨ ਆਏ ਹੋਏ ਸੀਗੇ ਨਿਊ ਜਰਸੀ ਤੋਂ, ਉਹਨਾਂ ਨੇ ਸਾਰਾ ਦਿਨ ਉੱਥੇ ਜਿਹੜੇ ਇਹ ਤਿੰਨੇ ਹੀ ਇਸ਼ੂ ਨੇ ਇਹਨਾਂ ਦੇ ਉੱਤੇ ਲੌਬਿੰਗ ਕੀਤੀ ਆ। ਦੇ ਨੌਕ ਐਵਰੀ ਡੋਰ ਆਫ US ਕਾਂਗਰਸ ਮੈਨ। ਉਹਨੇ ਇਕੱਲੇ ਡੋਰ ਜਾ ਕੇ ਇਕੱਲੇ ਮੈਂਬਰ ਕੋ ਗਏ ਨੇ, ਉਹਨਾਂ ਦੱਸਿਆ ਵੀ ਸਾਡੀ ਕਮਿਊਨਿਟੀ ਦੇ ਆਹ ਇਸ਼ੂ ਨੇ। ਸੋ ਇਹ ਇੱਕ ਸਾਡਾ ਸੌਰਟ ਆਫ ਐਨੂਅਲ ਇਵੈਂਟ ਆ ਜਿਹੜਾ ਅਸੀਂ ਡੈਡੀਕੇਟ ਕੀਤਾ ਹੋਇਆ ਆ 1984 ਨੂੰ, ਕਿਉਂਕਿ ਦੈਟ ਵਾਜ਼ ਦਾ ਵਾਟਰਸ਼ੈਡ ਮੂਵਮੈਂਟ ਸਾਡੀ ਕਮਿਊਨਿਟੀ ਲਈ। ਪਰ ਉਹਦੇ ਨਾਲ ਅਸੀਂ ਜਿਹੜੀ ਐਕਟਿਵਿਜ਼ਮ ਆ ਪ੍ਰੋਐਕਟਿਵ ਹੋਣ ਲਈ, ਇਹ ਸਾਡੀ ਐਕਟਿਵਿਜ਼ਮ ਆ ਕਿ ਅਸੀਂ ਜਿਹੜੀ US ਗਵਰਨਮੈਂਟ ਆ ਜਾਂ US ਗਵਰਨਮੈਂਟ ਦੇ ਜਿਹੜੇ ਪਾਲਿਸੀ ਮੇਕਰਸ ਨੇ, ਡਿਸੀਜਨ ਮੇਕਰਸ ਨੇ, ਅਸੀਂ ਉਹਨਾਂ ਨੂੰ ਰੀਚ ਆਊਟ ਕਰਦੇ ਹਾਂ। ਉਹਨਾਂ ਨੂੰ ਸਾਡੀਆਂ ਡੋਮੈਸਟਿਕ ਤੇ ਇੰਟਰਨੈਸ਼ਨਲ ਜਿਹੜੇ ਇਸ਼ੂਜ਼ ਨੇ ਅਸੀਂ ਉੱਥੇ ਹਾਈਲਾਈਟ ਕਰਦੇ ਹਾਂ, ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਇਸ਼ੂਜ਼ ਨੇ ਉਹ ਮੇਨ ਸਟਰੀਮ ਦੇ ਵਿੱਚ ਆ ਜਾਣ। ਨਹੀਂ ਬਿਲਕੁਲ, ਇਹ ਜਿਹੜੇ ਰੈਜ਼ੋਲੂਸ਼ਨਸ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਜ਼ਰੂਰੀ ਆ ਤੇ ਹੌਲੀ ਹੌਲੀ ਕੰਮ ਕਰਦੇ ਰਹਿਣਾ ਚਾਹੀਦਾ। ਜਾਂਦੇ ਸੰਗਤ ਨੂੰ ਕੀ ਬੇਨਤੀ, ਕੀ ਅਪੀਲ ਕਰਨਾ ਚਾਹੁੰਦੇ ਆ? ਕਈਆਂ ਨੂੰ ਵਾਸ਼ਿੰਗਟਨ DC ਦੂਰ ਲੱਗਦਾ, ਉਹ ਲੱਗਦਾ ਵੀ ਪਤਾ ਨਹੀਂ ਇੱਥੇ ਕੰਮ ਕਿੱਦਾਂ ਹੋਣਾ, ਵੀ ਕਿੰਨਾ ਔਖਾ ਆ, ਪਰ ਕੰਟੀਨਿਊਸਲੀ ਆਪਾਂ ਹੁਣ ਅਰਦਾਸ ਵਾਲਾ ਸਮਾਗਮ, ਦੂਜੇ ਸਮਾਗਮ ਜਿਹੜੇ ਉਹ ਦੇਖਦੇ ਆ। ਕੀ ਸੰਗਤ ਨੂੰ ਕਹਿਣਾ ਚਾਹੁੰਦੇ ਆ? ਦੇਖੋ, ਪਹਿਲੀ ਗੱਲ ਤਾਂ ਮੈਂ ਉਹਨਾਂ ਸਾਰੇ ਹੀ ਵੀਰਾਂ ਦਾ ਧੰਨਵਾਦ ਕਰਦਾ, ਇਨਕਲੂਡਿੰਗ ਯੋਰਸੈਲਫ, ਕਿ ਜਿਹੜੇ ਇੰਨੀ ਦੂਰੋਂ ਵੱਖ-ਵੱਖ ਏਰੀਆਜ਼ ਤੋਂ ਆ ਕੇ ਜਿਹੜੀ ਸਾਡੀ ਲੀਡਰਸ਼ਿਪ ਆ ਥਰੂ ਆਊਟ ਕੰਟਰੀ, ਉਹਨੇ ਅੱਜ ਇੱਥੇ ਹਾਜ਼ਰੀ ਲਵਾਈ ਆ। ਸੋ ਇਹ ਇੱਕ ਬਹੁਤ ਵੱਡੀ ਗੱਲ ਆ। ਦੂਜੀ ਗੱਲ ਇਹ ਆ ਕਿ ਜਿਹੜਾ ਇਹ ਕੰਮ ਹੈ ਨਾ, ਇਹ ਗ੍ਰਾਸ ਰੂਟ ਤੋਂ ਚੱਲਣਾ ਹੈ। ਸੋ ਜਿਹੜੇ ਸਾਡੇ ਕੋਈ ਵੀ ਐਕਟਿਵਿਸਟ ਨੇ ਜਿਨ੍ਹਾਂ ਦਾ ਕੋਈ ਪੋਲੀਟੀਕਲੀ ਨੈਕ ਹੈਗਾ, ਜਿਹੜੇ ਪੋਲੀਟੀਕਲੀ ਐਕਟਿਵ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਆਪਣੇ ਕਾਊਂਟੀ ਤੋਂ ਸ਼ੁਰੂ ਕਰਕੇ ਰਾਈਟ, ਫਿਰ ਆਪਣੀ ਸਟੇਟ ਫਿਰ ਉਹਨਾਂ ਨੂੰ ਉਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਆ। ਕਿਉਂਕਿ ਜਿਹੜਾ ਬੇਸ ਆ ਡੈਮੋਕ੍ਰੇਸੀ ਦਾ ਉਹ ਹੈਗਾ ਜਨ ਆਧਾਰ, ਜਿਹੜੇ ਲੋਕ ਨੇ ਲੋਕਲ। ਸੋ ਜੇ ਸਾਡੇ ਲੋਕ ਨੇ ਜਿਹੜੇ ਉਹ ਆਪਦੇ ਰਾਈਟਸ ਸਮਝਦੇ ਹੋਏ ਆਪਣੇ ਕਾਂਗਰਸਮੈਨ ਨੂੰ ਕਹਿਣਗੇ ਵੀ ਸਾਡੇ ਆਹ ਇਸ਼ੂਜ਼ ਨੇ, ਸਾਡੇ ਆਹ ਰਾਈਟਸ ਵਾਇਲੇਸ਼ਨ ਹੋ ਰਹੇ ਨੇ, ਆਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਤਾਂ ਉਹ ਫਿਰ ਸਾਨੂੰ ਉਸ ਗੱਲ ਨੂੰ ਇੱਥੇ ਲੈ ਕੇ ਆਉਣਾ ਸੌਖਾ ਹੋ ਜਾਂਦਾ, ਇੱਥੇ ਉਭਾਰਨਾ ਸੌਖਾ ਹੋ ਜਾਂਦਾ, ਰਾਈਟ। ਸੋ ਜਿਹੜੀ ਉਹਦੀ ਬੇਸ ਆ ਉਹ ਸਾਡੀਆਂ ਕਮਿਊਨਿਟੀਜ਼ ਨੇ, ਜਿੱਥੇ ਸਾਡੀ ਕਮਿਊਨਿਟੀ ਨੇ, ਖਾਸ ਕਰਕੇ ਜਿੱਥੇ ਸਾਡੇ ਗੁਰਦੁਆਰੇ ਨੇ, ਜਿੱਥੇ ਵੀ ਸਾਡੇ ਗੁਰਦੁਆਰੇ ਨੇ, ਉੱਥੋਂ ਦੇ ਜਿਹੜੇ ਲੋਕਲ ਕਾਂਗਰਸਮੈਨ ਨੇ ਉਹ ਇਹ ਨੇਮ ਬਣਾ ਲੈਣ ਕਿ ਅਸੀਂ ਉਹਨਾਂ ਨੂੰ ਸਾਲ 'ਚ 2 ਵਾਰੀ ਵਿਸਾਖੀ ਤੇ ਦੀਵਾਲੀ ਤੇ ਆਪਣੇ ਗੁਰਦੁਆਰੇ ਲੈ ਕੇ ਆਉਣਾ। ਉਹਨਾਂ ਨੂੰ ਵੋਟਾਂ ਦੀ ਲੋੜ ਆ, ਉਹ ਭੱਜੇ ਆਉਣਗੇ। ਉਹਨਾਂ ਨੂੰ ਦੱਸੋ ਆਪਣੇ ਇਸ਼ੂਜ਼ ਨੂੰ, ਜਿਹੜਾ ਇਸ਼ੂ ਦੱਸੋ, ਪਲੱਸ ਉਹ ਫਿਰ ਤੁਹਾਡੇ ਨਾਲ ਜੁੜ ਜਾਂਦੇ ਨੇ, ਰਾਈਟ। ਜਦੋਂ ਤੁਹਾਨੂੰ ਉਹਨਾਂ ਨੂੰ ਇਸ਼ੂ ਪਤਾ ਲੱਗ ਜਾਂਦਾ ਤੁਹਾਡਾ, ਫਿਰ ਉਹ ਤੁਹਾਡੇ ਨਾਲ ਇਮੋਸ਼ਨਲੀ ਵੀ ਜੁੜ ਜਾਂਦੇ ਨੇ, ਫਿਰ ਉਹ ਤੁਹਾਡੇ ਲਈ ਖੜ੍ਹਦੇ ਨੇ, ਰਾਈਟ। ਇੱਕ ਚੰਗੀ ਗੱਲ ਇਹ ਆ ਕਿ ਇੱਥੋਂ ਦੇ ਜਿਹੜੇ ਖਾਸ ਕਰਕੇ, ਚਲੋ ਮੈਂ ਇਹ ਬਲੈਂਕਟ ਸਟੇਟਮੈਂਟ ਤਾਂ ਨਹੀਂ ਗਈ,
ਪਰ ਇੱਥੋਂ ਦੇ ਜਦੋਂ ਇਹਨਾਂ ਨੂੰ ਸਮਝ ਆ ਜਾਂਦੀ ਹੈ ਨਾ, ਇੱਥੋਂ ਦੇ ਜਿਹੜੇ ਗੋਰੇ ਨੇ ਇੰਨੀ ਕਿ ਇਹ ਕੌਨਸ਼ੀਅਸਲੀ ਕਲੀਅਰ ਨੇ ਵੀ ਦੈਨ ਦੇ ਸਟੈਂਡ ਔਨ ਦਾ ਟਰੁੱਥ, ਸੱਚ ਤੇ ਖੜਦੇ ਨੇ। ਔਰ ਦੇਖੋ ਗੁਰੂ ਸਾਹਿਬ ਨੇ ਤਾਂ ਗੱਲ ਹੀ ਸੱਚ ਤੋਂ ਸ਼ੁਰੂ ਕੀਤੀ ਹੈ। ਜੀ ਜੀ ਜੀ। ਸਾਡਾ ਜਿਹੜਾ ਆਧਾਰ ਆ, ਸਾਡੀ ਸਟਰਗਲ ਦਾ, ਸਾਡੀ ਮੂਵਮੈਂਟ ਦਾ, ਉਹ ਆਧਾਰ ਸੱਚ ਆ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜੇ ਸੱਚ ਸਾਡੇ ਪੱਲੇ ਆ ਤਾਂ ਫਿਰ ਸਾਨੂੰ ਕੋਈ ਰੋਕ ਨਹੀਂ ਸਕਦਾ। ਸਾਨੂੰ ਕੋਈ ਝੂਠ ਬੋਲਣ ਦੀ ਲੋੜ ਨਹੀਂ, ਸਾਨੂੰ ਕੋਈ ਹੋਰ ਕੁਝ ਕਰਨ ਦੀ ਲੋੜ ਨਹੀਂ ਜੀ। ਸੋ ਸਾਨੂੰ ਆਪਦੇ ਸੱਚ ਤੇ ਅੜੇ ਰਹਿਣਾ ਚਾਹੀਦਾ ਆ, ਸੱਚ ਦੁਨੀਆ ਨੂੰ ਦੱਸਣਾ ਚਾਹੀਦਾ ਆ। ਔਰ ਉਹ ਸੱਚ ਗੁੱਡ ਇਨਫ ਆ ਕਿਸੇ ਵੀ ਜਿਹੜੀ ਵਾਲ ਆ ਉਹਨੂੰ ਪਾਰ ਕਰਨ ਲਈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਖਾਲਸਾ ਵਾਹਿਗੁਰੂ ਜੀ। ਪੰਜਾਬੀ ਰੇਡੀਓ USA TV 84 ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਇਸ ਟਾਈਮ ਅਸੀਂ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਹੋਏ ਹਾਂ। ਹੁਣੇ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਸੈਨੇਟ ਦੇ ਵਿੱਚ ਅਰਦਾਸ ਹੋਈ ਆ। ਮੇਰੇ ਨਾਲ ਇਸ ਟਾਈਮ ਕਾਂਗਰਸਮੈਨ ਪੈਟ ਮੀਹਨ ਜੁੜੇ ਹੋਏ ਆ। ਕਾਂਗਰਸਮੈਨ, today was a historic day. For the first time in 250 years of American history, first time Sikh Ardas was done in Senate. What are your initial thoughts on it? Well, I think it's particularly important that it's on a day like June 4th, which has significance to the Sikh community around the world, and to be done during the 250th anniversary of the American independence. And so there was a thought that this combination would be a remarkable way to signify the presence and significance of the Sikh diaspora here in the United States, and to recognize the continuing battle for religious freedom and recognition around the world. To have that prayer on a day like this said in the United States Senate is a real privilege, and it was a fun thing to be part of. It ended with Waheguru Ji Ki Fateh, means victory to God. In God we trust. American Foundation, religious freedom. How do you reconcile, how do you see when you know about there is transnational repression happening against Sikh Americans? How do you see that? Where do you want America to lead Sikh Americans? Well, I think that's why we're here in Capitol Hill today. One of the real important things to do is to educate the members of Congress, both in the House and the United States Senate, about issues relating to the experiences of Sikhs, not just across the world, but even here in the United States. It's the continuing concern about the ability to practice religion freely, which was one of the inspiring reasons why the United States was founded in the first place, and to respect that call for religious freedom globally. We have senators and members of Congress who travel the world on a regular basis, and we need to educate them on the experiences of the Sikh community, both in Punjab and their diaspora here in the United States. When we were inside, they especially honored you, turbanless Sikh. You said that they said that you opened so many doors for Sikhs in these corridors. How do you see your relation with Sikhs? Well, it started when I was a federal prosecutor. I was the United States attorney on days after September 11th in 2001, when we faced the first significant attack of such scope of terrorism here in the United States. And in the immediate aftermath, everybody started to point fingers. And among the people who were caught in the middle of that were Sikhs. There was a complete misunderstanding of just what a Sikh is, and the relationship to the culture and the religion. And a big part of what we did was to begin the education of other Americans about what Sikhism means, the significant presence here in the United States. And I came from a district with a very large Sikh population, so I knew them as my neighbors. And it was a privilege to begin to engage in that. When I came to the United States Congress, we continued that friendship. We started the Sikh caucus here, and it's grown to a presence in which we've got literally scores of members that have joined the Congressional Sikh caucus and continue to fight for issues important to them. During the foundation of the American Sikh caucus, I heard there was a pushback from India. Why do you think was that?
There is, and it continues to this day. I imagine that they see things differently than the Sikhs, and it is important to educate the folks here. Look, India has a big voice in Congress. It's a powerful nation that pivots between their own local interests and their role globally, and that has a big effect on the United States. And so when we talk to our members, they appreciate and need to recognize the role of India, but they also need to appreciate and recognize how many Sikh Americans are in their districts. They are citizens of the United States. Their family and friends continue to both experience challenges with religious freedom and particularly with respect to India. Yeah, that's why they have put it under their special consideration by the USCIRF. Thank you very much, Congressman. Thank you for your thoughts, and thank you for your relation with the Sikhs. Thank you for being with us here today. Okay, take care.